ਇੰਡੋਸ ਟੀਵੀ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ ਤੇ ਮੇਰੇ ਵੱਲੋਂ ਜਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਾਂ ਬੁੱਧਵਾਰ ਆਸਟ੍ਰੇਲੀਆ ਦੇ ਸ਼ਾਮ ਦੇ 7 ਵਜੇ ਇਹ ਪ੍ਰੋਗਰਾਮ ਲਾਈਵ ਲੈ ਕੇ ਆਉਂਦੇ ਆ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜਦੇ ਹੁੰਦੇ ਨੇ ਦਲਜੀਤ ਸਿੰਘ ਜੀ ਤੇ ਹਮੇਸ਼ਾ ਦੀ ਤਰ੍ਹਾਂ ਆਪਾਂ ਸਭ ਤੋਂ ਪਹਿਲਾਂ ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਦਲਜੀਤ ਜੀ ਸਵਾਗਤ ਹੈ ਬਹੁਤ ਬਹੁਤ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ ਜੀ। ਸਤਿ ਸ਼੍ਰੀ ਅਕਾਲ ਜੀ ਅਜੇਪਾਲ ਜੀ ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡੋਸ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਤੇ ਆਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ ਜੀ। ਥੈਂਕ ਯੂ। ਹੋਰ ਸੁਣਾਓ ਠੀਕ ਠਾਕ? ਠੀਕ ਠਾਕ ਬਹੁਤ ਵਧੀਆ। ਸਿਹਤਾਂ ਕਿੱਦਾਂ? ਸਿਹਤ ਵੀ ਠੀਕ ਠਾਕ ਆ। ਠੀਕ ਹੈ ਚਲੋ। ਤੇ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਕੁ ਖਬਰਾਂ ਤੇ ਝਾਤ ਪਾਉਂਦੇ ਹੁੰਦੇ ਆ ਤੇ ਜਿਵੇਂ ਅੱਜ ਕੱਲ ਦੀਆਂ ਜਿਹੜੀਆਂ ਮੇਨ ਖਬਰਾਂ ਆ ਜਿੱਦਾਂ ਕਿ ਹੁਣ ਆਪਾਂ ਨੂੰ ਪਤਾ ਹੀ ਆ ਸਾਰੀ ਦੁਨੀਆ ਦੇ ਵਿੱਚ ਕਰੋਨਾ ਨੇ ਜੋ ਵੀ ਕਹਿ ਲਓ ਕਿ ਕਰੋਨਾ ਨੇ ਦਸਤਕ ਦਿੱਤੀ ਹੋਈ ਆ ਤੇ ਕਰੋਨਾ ਜਾਣ ਦਾ ਨਾਮ ਨਹੀਂ ਲੈ ਰਿਹਾ। ਈਵਨ ਕਿ ਜਿਹੜੀਆਂ ਸਟੇਟਾਂ ਦੇ ਵਿੱਚ ਖਤਮ ਵੀ ਹੋ ਗਿਆ ਸੀ ਉੱਥੇ ਫਿਰ ਦੁਬਾਰੇ ਦਸਤਕ ਦਿੱਤੀ ਆ ਕਰੋਨਾ ਨੇ। ਤੇ ਹੋਰ ਵੀ ਕੁਝ ਕੁ ਖਬਰਾਂ ਨੇ ਇਸ ਦੇ ਨਾਲ ਮਿਲਦੀਆਂ ਜੁਲਦੀਆਂ ਆਪਾਂ ਉਹਨਾਂ ਸਾਰੀਆਂ ਤੇ ਗੱਲਬਾਤ ਕਰਾਂਗੇ। ਤੇ ਦਲਜੀਤ ਸਭ ਤੋਂ ਪਹਿਲਾਂ ਮੈਂ ਕਰੋਨਾ ਦੀ ਹੀ ਗੱਲ ਕਰਨੀ ਚਾਹੁੰਦਾ ਆ ਜਿੱਦਾਂ ਕਿ ਜੋ ਕਹ ਲਓ ਕਿ ਦਸੰਬਰ 19 ਤੋਂ ਚੱਲਿਆ ਹਨ ਜੀ ਤੇ ਹੁਣ ਤੱਕ ਮਤਲਬ ਚੱਲ ਸੋ ਚੱਲ ਹੀ ਤੇ ਪਹਿਲਾਂ ਜਿਵੇਂ ਮਜ਼ਾਕ ਜਿਹਾ ਲੱਗਦਾ ਸੀ ਸਾਰਿਆਂ ਨੂੰ ਜਦੋਂ ਚਾਈਨਾ ਤੋਂ ਚੱਲਿਆ ਸੀਗਾ ਜੇ ਮੈਂ ਥੋੜਾ ਜਿਹਾ ਪਿੱਛੇ ਜਾਵਾਂ ਤੇ ਵੀ ਹਾਸਾ ਮਜ਼ਾਕ ਚੱਲਦਾ ਸੀਗਾ ਕੋਈ ਇਹਨੂੰ ਸੀਰੀਅਸ ਨਹੀਂ ਸੀ ਲੈਂਦਾ ਤੇ ਚੱਲਦਾ ਚੱਲਦਾ ਕਿੱਥੇ ਦੀ ਕਿੱਥੇ ਗੱਲ ਪਹੁੰਚੀ ਹੈ ਨਾ। ਤੇ ਹੁਣ ਆਪਣੀ ਜਿਹੜੀ ਸਟੇਟ ਹੈ ਕੁਈਨਜ਼ਲੈਂਡ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਨੀ ਚਾਹੂੰਗਾ ਕਿ ਆਪਾਂ ਜਿੱਦਾਂ ਬੜਾ ਸੇਫ ਮੰਨ ਰਹੇ ਸੀ ਆਪਾਂ ਆਸਟ੍ਰੇਲੀਆ ਨੂੰ ਨਿਊਜ਼ੀਲੈਂਡ ਤੋਂ ਬਾਅਦ ਆਪਣਾ ਆਸਟ੍ਰੇਲੀਆ ਸੇਫ ਮੰਨਿਆ ਗਿਆ ਸੀਗਾ ਤੇ ਪਰ ਜਿੱਦਾਂ ਪਿੱਛੇ ਜੇ ਵਿਕਟੋਰੀਆ 'ਚ ਕੇਸ ਆਏ ਤਾਂ ਅੱਜ ਆਪਣੇ ਕੁਈਨਜ਼ਲੈਂਡ ਦੇ ਵਿੱਚ ਵੀ 2 ਕੇਸ ਆਏ ਨੇ ਫਿਰ ਨਵੇਂ ਤੇ ਉਹਨਾਂ ਨੇ ਬੜੀ ਹਲਚਲ ਜਿਹੀ ਮਚਾਈ ਆ ਖਾਸ ਤੌਰ ਤੇ ਕਿਉਂਕਿ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਕਾਫੀ ਕੇਸ ਰਹੇ ਆ ਮਾਰਚ ਅਪ੍ਰੈਲ ਦੀ ਜੇ ਆਪਾਂ ਗੱਲ ਕਰੀਏ ਕਾਫੀ ਇੱਥੇ ਹੰਡਾਇਆ ਵੀ ਆ ਪਰ ਸਰਕਾਰਾਂ ਦੀ ਇੱਕ ਕਹਿਣਾ ਵੀ ਬਣਦਾ ਆ ਕਿ ਬਹੁਤ ਵਧੀਆ ਕੰਮ ਵੀ ਕੀਤਾ ਆ ਸਰਕਾਰਾਂ ਨੇ। ਖਾਸ ਤੌਰ ਤੇ ਵਿਕਟੋਰੀਆ ਦੇ ਵਿੱਚ ਤੇ ਨਿਊ ਸਾਊਥ ਵੇਲਸ ਦੇ ਵਿੱਚ ਪਹਿਲਾਂ ਕੇਸਸ ਕਾਫੀ ਰਹੇ ਆ ਪਰ ਆਪਣੇ ਵੀ ਇੱਥੇ 1078 ਦੇ ਕਰੀਬ ਕੇਸ ਹੋ ਗਏ ਸੀ ਕੁਈਨਜ਼ਲੈਂਡ ਦੇ ਵਿੱਚ ਜੀ। ਪਰ ਲਾਸਟ ਅਸੀਂ 1 ਮਹੀਨੇ ਤੋਂ ਦੇਖ ਰਹੇ ਹਾਂ ਵੀ ਕੁਈਨਜ਼ਲੈਂਡ ਲੋਕਲ ਕੋਈ ਵੀ ਨਹੀਂ ਕਰੋਨਾ ਦਾ ਪੇਸ਼ੈਂਟ ਸੀ ਜਿੰਨੇ ਵੀ ਹੁੰਦੇ ਸੀ ਬਾਹਰੋਂ ਆ ਰਹੇ ਸੀ ਉਹਨਾਂ ਨੂੰ ਫਿਰ 14 ਦਿਨ ਦਾ ਪੀਰੀਅਡ ਦਿੰਦੇ ਹੀ ਸੀ ਰਹਿੰਦੇ ਸੀ ਜਿਹੜਾ ਕੋਈ ਇੰਟਰਨੈਸ਼ਨਲ ਆਉਂਦਾ ਸੀ ਜਾਂ ਕੋਈ ਡੋਮੈਸਟਿਕ ਆਉਂਦਾ ਸੀ ਜੀ। ਪਰ ਹੈਰਾਨੀ ਦੀ ਗੱਲ ਇਹ ਹੋਈ ਆ ਵੀ ਕੁਝ ਅਣਗਹਿਲੀ ਦੇ ਨਾਲ ਲੋਕਾਂ ਦੀ ਪਹਿਲਾਂ ਵਿਕਟੋਰੀਆ ਦੇ ਵਿੱਚ ਕਾਫੀ ਹਲਚਲ ਮਚੀ ਪਿਛਲੇ 2 ਹਫ਼ਤਿਆਂ ਤੋਂ ਉੱਥੇ ਤਾਂ ਲਗਾਤਾਰ 450 ਦੇ ਕਰੀਬ ਰੋਜ਼ ਕੇਸਸ ਆ ਰਹੇ ਆ ਜੀ ਤੇ ਸਾਡੇ ਇੱਥੇ ਕੋਈ ਨਹੀਂ ਸੀ ਪਰ ਕੱਲ ਸ਼ਾਮ ਦੀ ਇੰਨੀ ਭੱਜਦੜ ਇੱਥੇ ਪੈ ਗਈ ਆ ਕਿਉਂਕਿ ਲੋਗਨ ਏਰੀਆ ਦੇ ਵਿੱਚ ਪਾਰਕਰਿਜ ਸਕੂਲ ਦੇ ਵਿੱਚ ਉੱਥੇ ਪਾਰਕਲੈਂਡ ਸਕੂਲ ਦੇ ਵਿੱਚ ਉੱਥੇ ਇੱਕ ਜਿਹੜਾ EMPLOYEE ਸੀ ਔਰਤ ਉਹਨੂੰ ਕਰੋਨਾ ਪਾਇਆ ਗਿਆ ਪੋਜ਼ਿਟਿਵ ਜੀ ਤੇ ਬਾਅਦ ਵਿੱਚ ਰਿਸਰਚ ਸ਼ੁਰੂ ਹੋਈ ਉਸ ਤੋਂ ਬਾਅਦ ਪਤਾ ਲੱਗਾ ਕਿ ਉਹ ਵਿਕਟੋਰੀਆ ਮੈਲਬੌਰਨ ਤੋਂ ਇੱਥੇ ਆਏ ਓਕੇ ਜੀ। ਤੇ ਹੈਰਾਨੀ ਦੀ ਗੱਲ ਇਹ ਆ ਕਿ ਇੰਨੀਆਂ ਜ਼ਿਆਦਾ ਚੈਕਿੰਗ ਦੇ ਬਾਵਜੂਦ ਉਹਨਾਂ ਨੇ ਦੇਖੋ 14 ਦਿਨ ਦਾ ਪੀਰੀਅਡ ਜਿਹੜਾ ਉਹਨਾਂ ਨੇ ਇਕਾਂਤਵਾਸ ਵਿੱਚ ਰਹਿਣਾ ਸੀ ਉਹਨੂੰ ਬਿਲਕੁਲ ਇਗਨੋਰ ਕੀਤਾ। ਇਹਦੇ ਬਾਰੇ ਵੀ ਬੜੀ ਇੱਕ ਜਾਂਚ ਹੁਣ ਬਿਠਾਈ ਗਈ ਆ ਵੀ ਇਦਾਂ ਕਿੱਦਾਂ ਹੋ ਗਿਆ ਕਿਉਂਕਿ ਉਦੋਂ ਦੇ ਆਰਡਰ ਜਿਹੜੇ ਬਾਰਡਰ ਆ ਸੀਲ ਕੀਤੇ ਹੋਏ ਆ ਤੇ ਇਹਦਾ ਪਲੇਨ ਵਿੱਚ ਆਈ ਆ। ਹਾਂ ਇਹ ਪਿੱਛੇ ਜੇ ਇੱਕ ਦਿਨ ਖਬਰ ਵੀ ਚੱਲੀ ਸੀ ਨਾ ਵੀ ਜਿਹੜੇ ਕੁਈਨਜ਼ਲੈਂਡ ਦੇ ਬੜੇ ਲੋਕ ਮਿਸਿੰਗ ਨੇ ਜਿਨ੍ਹਾਂ ਨੂੰ ਕੁਆਰੰਟਾਈਨ ਹੋਣ ਵਾਸਤੇ ਕਿਹਾ ਗਿਆ ਤੇ ਉਹ ਹੈ ਹੀ ਨਹੀਂ ਮਤਲਬ ਆਪ ਬਿਲਕੁਲ 200 ਬੰਦੇ ਬਾਰਡਰ ਜਿਨ੍ਹਾਂ ਨੇ ਕ੍ਰਾਸ ਕੀਤਾ ਉਸ ਤੋਂ ਬਾਅਦ ਆਪਣੀ ਡਿਟੇਲ ਗਲਤ ਦੇ ਕੇ ਇਦਾਂ ਆਏ ਆ ਤੇ ਹੁਣ 2 ਨਹੀਂ ਰਹੇ 3 ਹੋ ਗਏ ਆ। ਇੱਕ ਸ਼ਾਮੀ ਅਜੇ 1 ਘੰਟਾ ਹੋਇਆ ਇੱਕ ਹੋਰ ਪੋਜ਼ਿਟਿਵ ਮਰੀਜ਼ ਇੱਥੇ ਆ ਗਿਆ ਕਿਉਂਕਿ ਖਾਸ ਤੌਰ ਤੇ ਬਰਾਊਨਸ ਪਲੇਨ ਤੁਸੀਂ ਦੇਖਿਆ ਹੋਣਾ ਵੀ ਕਾਫੀ ਇੱਕ ਬਿਜ਼ੀ ਸ਼ਾਪਿੰਗ ਏਰੀਆ ਹੈ ਉੱਥੇ ਵੀ ਇਹ ਗਏ ਆ। ਫਿਰ ਡੈਂਟਿਸਟ ਕੋਲ ਵੀ ਇਹ ਔਰਤ ਗਈ ਆ ਫਿਰ ਰੈਸਟੋਰੈਂਟ ਦੇ ਵਿੱਚ ਵੀ ਗਈ ਆ ਫਿਰ ਏਜ ਕੇਅਰ ਚਾਈਲਡ ਕੇਅਰ ਦੇ ਵਿੱਚ ਵੀ ਗਈ ਆ ਉੱਥੇ ਵੀ ਇੱਕ ਔਰਤ ਨੂੰ ਹੋ ਗਿਆ ਜੀ। ਤੇ ਇਸ ਕਰਕੇ ਹੁਣ ਕਿੰਨੇ ਅੱਗੇ ਆਉਂਦੇ ਆ ਇਹ ਬੜੀ ਟੈਨਸ਼ਨ ਵਾਲੀ ਗੱਲ ਆ ਕਿਉਂਕਿ ਕੁਈਨਜ਼ਲੈਂਡ ਦੇ ਵਿੱਚ ਵਾਹਵਾ ਕਾਫੀ ਖੱਟ ਰਹੀ ਸੀ ਸਰਕਾਰ ਹੁਣ ਉਹ 3 ਦੇ ਨਾਲ ਕਿੰਨੇ ਜ਼ਿਆਦਾ ਲਾਗ ਲੱਗ ਚੁੱਕੀ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਣਾ ਹੈ। ਪਰ ਖਾਸ ਤੌਰ ਤੇ ਸਾਡੇ ਦੋਸਤਾਂ ਨੂੰ ਅਵੇਅਰ ਰਹਿਣ ਦੀ ਜ਼ਰੂਰਤ ਹੈਗੀ ਕਿ ਇੱਕ ਤਾਂ ਇਹ ਆ ਕਿ ਬਿਨਾਂ ਜ਼ਰੂਰਤ ਤੋਂ ਅਜੇ ਸ਼ਾਪਿੰਗ ਸੈਂਟਰਸ ਦੇ ਵਿੱਚ ਨਾ ਜਾਓ ਜਿੱਥੇ ਜ਼ਰੂਰਤ ਹੈ ਤੁਸੀਂ ਆਪਣੇ ਕੰਮ ਤੋਂ ਘਰ ਤੇ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਵੀ ਤੁਸੀਂ ਪਹਿਲਾਂ ਨਲਾਓ ਧਲਾਓ ਜਦੋਂ ਤੁਸੀਂ ਸਕੂਲ ਤੋਂ ਆਉਂਦੇ ਆ। ਹੁਣ ਇਹ ਸਕੂਲ ਦੇ ਵਿੱਚ ਕੇਸ ਆ ਹੁਣ ਇੱਕ ਸਕੂਲ ਦੇ ਵਿੱਚ ਤੁਸੀਂ ਦੇਖੋ ਵੀ ਹਜ਼ਾਰਾਂ ਵਿੱਚ ਬੱਚੇ ਹੁਣ ਕਿੰਨੀ ਲਾਗ ਫੈਲਣ ਦਾ ਡਰ ਬਿਲਕੁਲ ਤੇ ਇਸ ਕਰਕੇ ਕਾਫੀ ਇਹਨੂੰ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ। ਉਹ ਜਿਵੇਂ ਹੁਣ ਟਰੈਕ ਕਰ ਰਹੇ ਆ ਨਾ ਉਹਨਾਂ ਨੂੰ ਤੇ ਇੱਕ ਜਿਵੇਂ ਓਰਾਇਨ ਸ਼ਾਪਿੰਗ ਸੈਂਟਰ ਹੈ ਜੀ ਸਾਡੇ ਘਰ ਹੱਸ ਰਹੇ ਸੀ ਆਪਾਂ ਵੀ ਘਰਾਂ ਦੇ ਲਾਗੇ ਆ ਉਹ ਅੱਜ ਮੁੰਡਾ ਦੋਸਤ ਹੈ ਕਿਤੇ ਉਹ ਮਤਲਬ ਕਾਉਂਸਲ 'ਚ ਬੱਸ ਚਲਾਉਂਦਾ ਤੇ ਉਹਦਾ ਫੋਨ ਆਇਆ ਕਹਿੰਦਾ ਭਾਜੀ ਇੱਥੇ ਬੜਾ ਸਾਰਾ ਕੁਛ ਕਾਫੀ ਸ਼ੋਪਾਂ ਬੰਦ ਹੋ ਰਹੀਆਂ। ਫਿਰ ਉਹਨੂੰ ਮੈਂ ਦੱਸਿਆ ਮੈਂ ਕਿਹਾ ਵੀ ਇੱਦਾਂ ਕਰਕੇ ਜਿਹੜੇ 2 ਨਵੇਂ ਕੇਸ ਆਏ ਤੇ ਉਹ 'ਚ ਪਾਇਆ ਗਿਆ ਵੀ ਇੱਕ ਲੇਡੀਜ਼ ਇਧਰ ਓਰਾਇਨ ਸ਼ਾਪਿੰਗ ਸੈਂਟਰ ਵੀ ਗੇੜਾ ਮਾਰ ਕੇ ਗਈ ਆ। ਇਹਨਾਂ ਨੇ ਦੱਸ ਦਿੱਤਾ ਵੀ ਕਿੱਥੇ ਕਿੱਥੇ ਤੱਕ ਲੈ ਕੇ ਗਏ ਆ
ਇੱਕ ਇਹ ਵੀ ਆ ਵੀ ਜਿੱਦਾਂ ਆਪਣੇ ਇੰਡੀਆ ਵਿੱਚ ਇੱਕ ਆਰੋਗਿਆ ਸੇਤੂ ਨਾਂ ਦੀ ਇੱਕ ਐਪ ਬਣਾਈ ਹੋਈ ਆ, ਉਹ ਜਦੋਂ ਤੁਸੀਂ ਦਿੱਲੀ 에ਅਰਪੋਰਟ ਤੋਂ ਉਤਰਦੇ ਆ ਉਦੋਂ ਹੀ ਤੋਂ ਤੁਹਾਨੂੰ ਉੱਥੇ ਇੰਸਟਾਲ ਕਰਨੀ ਪੈਂਦੀ ਆ ਆਪਣੇ ਮੋਬਾਈਲ ਫੋਨ ਦੇ ਵਿੱਚ। ਉਹ ਤੋਂ ਫਿਰ ਪਤਾ ਲੱਗਦਾ ਤੁਸੀਂ ਕਿੱਥੇ ਕਿੱਥੇ ਗਏ ਆ। ਹਾਂਜੀ ਹਾਂ। ਹੁਣ ਹੋ ਸਕਦਾ ਇਹਨਾਂ ਕੋਲ ਹੋਵੇ ਨਾ, ਪਰ ਹੁਣ ਪਤਾ ਲੱਗਾ ਆ ਕਿ ਇੱਥੇ ਇੱਥੇ ਗਏ ਆ। ਉਹ ਸਾਰੇ ਦੇ ਵਿੱਚ ਸੈਨੀਟਾਈਜ਼ ਵੀ ਕੀਤਾ ਜਾ ਰਿਹਾ। ਸਕੂਲ ਤਾਂ ਬੰਦ ਕਰ ਦਿੱਤੇ ਗਏ ਆ ਤੇ ਨਾਲ ਦੀ ਨਾਲ ਸ਼ਾਪਿੰਗ ਸੈਂਟਰ ਵੀ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸੈਨੀਟਾਈਜ਼ ਕਰੋ ਸਾਰਾ ਕੁਝ, ਤੇ ਇਹ ਲੋਕਾਂ ਦੀ ਭਲਾਈ ਦੇ ਲਈ। ਕਿਉਂਕਿ ਹੁਣ ਦੇਖੋ ਵੀ ਸਿਰਫ 2 ਜਣਿਆਂ ਨੇ ਅਣਗਹਿਲੀ ਕੀਤੀ। ਹੁਣ ਉਹ ਫਲਾਈਟ ਦੇ ਵਿੱਚ ਜਿਹਦੇ ਤੋਂ ਮੈਲਬੌਰਨ ਤੋਂ ਇੱਥੇ ਆਈਆਂ, ਇਹ 21 ਜੁਲਾਈ ਨੂੰ ਆਈਆਂ, ਉਹਦੇ ਵਿੱਚ ਕਿੰਨੇ ਪੈਸੇਂਜਰ ਆ? ਉਹਨਾਂ ਦੇ ਵਿੱਚੋਂ ਹੋ ਸਕਦਾ ਵੀ ਕਿਸੇ ਨੂੰ ਹੋ ਗਿਆ ਹੋਵੇ, ਬਿਲਕੁਲ ਬਿਲਕੁਲ, ਕਿਸੇ ਨੂੰ ਮਾਈਲਡ ਵੀ ਹੋ ਸਕਦਾ। ਹੁਣ ਅੱਗੇ ਕਿੰਨੀ ਉਹਨੇ ਲਾਗ ਲੱਗੀ ਆ ਉਹਦਾ ਹੁਣ ਪਤਾ ਨਹੀਂ। ਫਿਰ ਇੰਨੇ ਜ਼ਿਆਦਾ ਸ਼ਾਪਿੰਗ ਸੈਂਟਰ ਦੇ ਵਿੱਚ ਉੱਥੇ ਕਲੀਨਰ ਦਾ ਜੌਬ ਇਹ ਕਰਦੇ ਸੀ। ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਬਿਲਨ ਬਣਾਉਣ ਦੀ ਲੋੜ ਨਹੀਂ ਹੁੰਦੀ। ਜਿੱਦਾਂ ਆਪਣੇ ਪਹਿਲਾਂ ਵੀ ਪੰਜਾਬੀਆਂ ਨੇ ਦੇਖਿਆ ਕਿ ਇੱਕ ਆਪਣੇ ਬਲਦੇਵ ਸਿੰਘ ਹੁਣੀ ਆਏ ਸੀ, ਉਸ ਵੇਲੇ ਕਾਫੀ ਉਹਨੂੰ ਬਿਲਨ ਦੇ ਤੌਰ ਦੇ ਉੱਤੇ ਬਣਾ ਦਿੱਤਾ ਗਿਆ ਸੀ। ਹਿਊਮਨ ਰਾਈਟਸ ਦੇ ਤੌਰ ਦੇ ਉੱਤੇ ਅਸੀਂ ਇਦਾਂ ਕਰ ਨਹੀਂ ਸਕਦੇ, ਪਰ ਅਣਗਹਿਲੀ ਕਿਤੇ ਨਾ ਹੋਈ ਆ ਇਹਦੇ ਵਿੱਚ, ਸਰਕਾਰਾਂ ਦੀ ਵੀ ਅਣਗਹਿਲੀ ਆ। ਤੇ ਦੂਜੀ ਗੱਲ ਇਹ ਕਿ ਹਰ ਇੱਕ ਬੰਦੇ ਨੂੰ ਲਾ ਦੇ, ਦੇਖੋ ਹੁਣ ਉਹ ਆਈ ਨੂੰ ਤਾਂ ਹੋ ਗਿਆ ਹਫਤਾ ਹੋ ਗਿਆ, ਹਫਤੇ ਬਾਅਦ ਪਤਾ ਲੱਗਾ ਕਿ ਮੈਨੂੰ ਤਾਂ ਕਰੋਨਾ। ਹਰ ਇੱਕ ਬੰਦਾ ਇਹ ਫੀਲ ਕਰਦਾ ਮੈਨੂੰ ਹੋਇਆ ਨਹੀਂ, ਜਿੰਨਾ ਚਿਰ ਤੱਕ ਲੱਛਣ ਸਾਹਮਣੇ ਨਹੀਂ ਆਉਂਦੇ। ਹਰ ਬੰਦਾ ਉਹ ਕਹਿੰਦਾ ਨਾ ਜਿੱਦਾਂ ਮੈਨੂੰ ਕੀ ਹਨਾ ਜੀ, ਤੇ ਇਸ ਕਰਕੇ ਕੋਈ ਮਤਲਬ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹੈਗਾ। ਬਿਲਕੁਲ, ਤੇ ਇਸ ਕਰਕੇ ਪ੍ਰੀਕਾਸ਼ਨਸ ਬਹੁਤ ਜ਼ਰੂਰੀ ਆ, ਖਾਸ ਤੌਰ ਤੇ ਏਜ ਕੇਅਰ ਦੇ ਵਿੱਚ ਅੱਜ ਇੰਸਟਰਕਸ਼ਨਾਂ ਲਾਗੂ ਆ। ਵੈਸੇ ਵੀ ਪਹਿਲਾਂ ਬਿਸਟਰ ਸ਼ੁਰੂ ਕਰ ਦਿੱਤੇ ਸੀ, ਹੁਣ ਬਿਸਟਰ ਅੱਜ ਤੋਂ ਫੇਰ ਇਹਨਾਂ ਨੇ ਕਹਿ ਦਿੱਤਾ ਕਿ ਬਿਸਟਰ ਨਹੀਂ ਜਾ ਸਕਦੇ। ਏਜ ਕੇਅਰ ਦੇ ਵਿੱਚ ਬਹੁਤ ਜ਼ਿਆਦਾ ਡਰ ਹੈ। ਪਰ ਇਹ ਦੇਖੋ ਨਾ, ਫਿਰ ਵੀ ਇਹ ਗੱਲ ਮੰਨਣ ਵਾਲੀ ਆ ਵੀ ਜਿੱਦਾਂ ਇਹ ਸਰਕਾਰ, ਸੌਰੀ ਮੈਂ ਤੁਹਾਡੀ ਗੱਲ ਰੋਕਦਾ, ਵੀ ਕਿੰਨੀ ਮਤਲਬ ਕੁਇਕ ਇਹਨਾਂ ਨੇ ਐਕਸ਼ਨ ਲਿਆ ਹਨਾ। ਜਿੱਦਾਂ ਹੀ ਪਤਾ ਲੱਗਾ ਇੱਕ ਕਿਸਮ ਦੀ ਕਹ ਲਓ ਕਿ ਇਹਨਾਂ 'ਚ ਹਫੜਾ ਤਫੜੀ ਮੱਚ ਗਈ। ਬਿਲਕੁਲ, ਵੀ ਹਰ ਜਿਹੜਾ ਡਿਪਾਰਟਮੈਂਟ ਹੈ, ਜਿਹੜੀ ਕੋਈ ਵੀ ਅਥਾਰਟੀ ਆ, ਜਿੰਨੀਆਂ ਵੀ ਅਥਾਰਟੀਜ਼ ਨੇ, ਉਹ ਸਾਰੀਆਂ ਐਕਟਿਵ ਹੋ ਗਈਆਂ ਇੱਕਦਮ। ਜੀ ਬਿਲਕੁਲ, ਚਾਹੇ ਉਹ ਹੈਲਥ ਨਾਲ ਰਿਲੇਟਡ ਹੋਣ, ਬਿਲਕੁਲ ਹਾਂ, ਤੇ ਚਾਹੇ ਉਹ ਪੋਲੀਟੀਕਲ ਹੋਣ, ਚਾਹੇ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਹੋਣ, ਤੇ ਸਵੇਰ ਦੇ ਲਾਈਵ ਹੋ ਰਹੇ ਆ ਸਾਰੇ। ਇਹ ਬਹੁਤ ਵਧੀਆ ਗੱਲ ਹੈ, ਇਹਦੇ ਨਾਲ ਲੋਕਾਂ ਦੇ ਵਿੱਚ ਵੀ ਹੌਸਲਾ ਬਣਦਾ, ਨਾ ਕਿ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਡਰਾਇਆ ਜਾਵੇ। ਲੱਗਦਾ ਇਦਾਂ ਸੀ ਕਿ ਸਰਕਾਰ ਡਰੀ ਹੋਈ ਆ, ਲੋਕਾਂ ਨੂੰ ਕੋਈ ਫਰਕ ਨਹੀਂ। ਲੋਕਾਂ ਦੀ ਕਮੈਂਟ ਵੀ ਮੈਂ ਦੇਖ ਰਿਹਾ ਸੀ ਕਿ ਅੱਜ ਲਾਈਵ ਵੀ ਹੋਇਆ, ਕਿਉਂਕਿ ਅੱਜ ਜਿਹੜੇ ਇੱਥੇ ਦੇ ਕਮਿਸ਼ਨਰ ਹੈਗੇ ਆ, ਪੁਲਿਸ ਕਮਿਸ਼ਨਰ ਸਟੀਵ ਗੋਲੈਫਸਕੀ, ਉਹਨਾਂ ਨੇ ਵੀ ਅੱਜ ਬਿਆਨ ਦਿੱਤਾ ਕਿ ਅਸੀਂ ਇਹਦੇ ਬਾਰੇ ਜਾਂਚ ਕਰ ਰਹੇ ਹਾਂ ਕਿ ਕਿੱਦਾਂ ਇਹ ਸਾਡੇ ਤੋਂ ਅਣਗਹਿਲੀ ਹੋ ਗਈ ਹੈ। ਪਰ ਸਭ ਤੋਂ ਵੱਡੀ ਉਹਨਾਂ ਨੇ ਦੱਸੀ ਆ ਕਿ ਲੋਕੀ ਡਿਟੇਲ ਬਹੁਤ ਗਲਤ ਦੇ ਰਹੇ ਆ। ਜਦੋਂ ਲੋਕ ਆਉਂਦੇ ਆ, ਬਾਰਡਰ ਕ੍ਰਾਸ ਕਰਦੇ ਆ, ਉਹ ਸਾਨੂੰ ਮਿਸ ਇਨਫੋਰਮੇਸ਼ਨ ਜਿਹੜੀ ਆ ਦਿੰਦੇ ਆ। ਪਰ ਇਹ ਵੀ ਹੈ ਨਾ, ਵਾਕਿਆ ਗੱਲ ਲੋਕਾਂ ਤੇ ਡਿਪੈਂਡ ਕਰਦਾ। ਹੁਣ ਕੱਲੇ ਜਣੇ ਦੇ ਪਿੱਛੇ ਇੱਕ ਬੰਦਾ ਤੇ ਪੁਲਿਸ ਵਾਲਾ ਲਾ ਨਹੀਂ ਸਕਦੇ ਵੀ ਇੱਕ ਬੰਦੇ ਦੇ ਪਿੱਛੇ ਇੱਕ ਬੰਦਾ ਪੁਲਿਸ ਵਾਲਾ ਜਾਂ ਕੋਈ ਵੀ ਅਥਾਰਟੀ ਦਾ ਬੰਦਾ ਅਸੀਂ ਚੈੱਕ ਕਰਨ ਵਾਸਤੇ ਲਾ ਦਈਏ ਹਨਾ। ਇਹ ਸਾਨੂੰ ਆਪਣੇ ਆਪ ਨੂੰ ਵੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਨਾ। ਬਿਲਕੁਲ, ਹੁਣ ਇੱਥੇ ਤਾਂ ਆਪਣੀ ਆਬਾਦੀ ਬਹੁਤ ਘੱਟ ਹੈ। ਆਪਣੀ ਆਬਾਦੀ ਜੇ ਆਪਾਂ ਦੇਖੀਏ ਪੂਰੇ ਆਸਟ੍ਰੇਲੀਆ ਦੀ ਪੰਜਾਬ ਜਿੰਨੀ ਆਬਾਦੀ ਹੈ ਹਨਾ, ਤੇ ਕਿੱਡੇ ਵੱਡਾ ਦੇਸ਼। ਹੁਣ ਉੱਥੇ ਇੰਡੀਆ ਦੇ ਵਿੱਚ ਅਸੀਂ ਗਾਲਾਂ ਤਾਂ ਕੱਢ ਲਈਦੀਆਂ, ਸਰਕਾਰ ਨੂੰ ਵੀ ਕੱਢ ਲਈਦੀਆਂ, ਅਸੀਂ ਪੁਲਿਸ ਮਹਿਕਮੇ ਨੂੰ ਵੀ ਕੱਢ ਲਈਦੀਆਂ। ਪਰ ਤੁਸੀਂ ਇਹ ਦੇਖੋ ਵੀ ਇੱਕ ਪੁਲਿਸ ਚੌਂਕੀ ਆ, ਪੁਲਿਸ ਚੌਂਕੀ 5 ਜਾਂ 6 ਪਿੰਡ ਨੂੰ ਕੰਟਰੋਲ ਕਰਦੀ ਆ, ਤੇ ਪੁਲਿਸ ਚੌਂਕੀ ਵਿੱਚ ਬੰਦੇ ਕਿੰਨੇ ਹੁੰਦੇ ਆ? 5 ਜਾਂ 6। ਉਹ ਇੱਕ ਪਿੰਡ ਨੂੰ ਨਹੀਂ ਕੰਟਰੋਲ ਕਰ ਸਕਦੇ 5 ਜਾਂ 6 ਬੰਦੇ। ਉਹਨਾਂ ਨੂੰ ਦਿੱਤੇ ਹੋਏ ਆ 5, 6 ਵੱਡੇ ਪਿੰਡ। ਕਈਆਂ ਦੇ ਚੌਂਕੀਆਂ ਦੇ ਵਿੱਚ ਜ਼ਿਆਦਾ ਵੀ ਹੈਗੇ ਆ, ਇਸ ਕਰਕੇ ਉਹਨਾਂ ਕੋਲ ਨਫਰੀ ਤਾਂ ਘੱਟ ਆ। ਪਰ ਫਿਰ ਵੀ ਇਹ ਲੋਕਾਂ ਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ, ਨੈਤਿਕ ਜ਼ਿੰਮੇਵਾਰੀ, ਕਿ ਅਸੀਂ ਜੇ ਸਾਨੂੰ ਲੱਗਦੇ ਆ ਲੱਛਣ ਅਸੀਂ ਬਾਹਰ ਜਾਈਏ। ਦੂਜਾ ਹੈ ਕਿ ਆਸਟ੍ਰੇਲੀਆ ਵਾਲੇ ਤਾਂ ਹੋਰ ਵੀ ਲੱਕੀ ਆ ਕਿ ਤੁਹਾਨੂੰ ਘਰ ਬੈਠਿਆਂ ਨੂੰ ਜਿਹੜਾ ਜੌਬ ਕੀਪਰ ਮਿਲ ਰਿਹਾ $750 ਤੁਹਾਨੂੰ ਬੈਠਿਆਂ ਨੂੰ ਦਿੱਤਾ ਜਾ ਰਿਹਾ ਕਿ ਤੁਸੀਂ ਘੱਟੋ ਘੱਟ ਘਰ ਬਹਿ ਜਾਓ। ਹੁਣ ਇੱਕ ਵਿਕਟੋਰੀਆ ਗਵਰਨਮੈਂਟ ਨੇ ਵੀ ਕਰ ਦਿੱਤਾ ਕਿ ਤੁਹਾਨੂੰ $300 ਦਿੱਤਾ ਜਾਣਾ ਜੇ ਤੁਸੀਂ ਟੈਸਟ ਕਰਾਉਂਦੇ ਆ ਤੇ ਰਿਜ਼ਲਟ, ਕਿਉਂਕਿ ਜਿੰਨਾ ਚਿਰ ਤੱਕ ਰਿਜ਼ਲਟ ਨਹੀਂ ਆਉਂਦਾ ਤੁਸੀਂ ਘਰ ਬੈਠਣਾ, ਉਹਦਾ ਵੀ $300 ਦਿੰਦੇ ਆ ਵੀ ਤੁਸੀਂ ਘਰ ਬਹਿ ਜਾਓ ਜਿੰਨਾ ਚਿਰ ਤੱਕ ਤੁਹਾਡਾ ਰਿਜ਼ਲਟ ਨਹੀਂ ਆਉਂਦਾ। ਦੱਸੋ ਵਿਚਾਰੇ ਕੀ ਕਰਨਾ ਹੈ, ਕੀ ਕਰਦੇ ਆ ਇਸ ਤੋਂ ਵੱਧ ਕੀ ਕਰਦੇ ਆ। ਤੇ ਸਰਕਾਰਾਂ ਨੂੰ ਤਾਂ ਸਲਾਮ ਕਰਨੀ ਬਣਦੀ ਆ। ਇਹੀ ਸ਼ਾਇਦ ਕਾਰਨ ਆ ਕਿ ਆਪਾਂ ਲੋਕਾਂ ਨੇ ਇਹ ਡਿਸੀਜਨ ਲਿਆ ਇੱਧਰ ਆਉਣ ਦੇ। ਤੇ ਇਹ ਸਰਕਾਰਾਂ ਨੂੰ ਵੀ ਸਿੱਖਣਾ ਚਾਹੀਦਾ, ਪਰ ਲੋਕਾਂ ਨੂੰ ਵੀ ਥੋੜਾ ਬਹੁਤਾ ਇਹ ਇੱਕ ਪਿੱਛੇ ਜੇ ਪਰਸੋਂ ਚੌਥ ਵੀਡੀਓ ਨਹੀਂ ਵਾਇਰਲ ਹੋਈ, ਜਦੋਂ ਮੈਲਬੌਰਨ ਵਿਕਟੋਰੀਆ ਚ ਜਿੱਦਾਂ ਹੁਣ ਬਹੁਤ ਜ਼ਿਆਦਾ ਕੇਸ ਆਏ ਤੇ ਇੱਕ ਲੜਕੀ ਸੀਗੀ ਤੇ ਉਹਨੂੰ ਉਹਨਾਂ ਨੇ ਮਾਸਕ ਪਾਉਣ ਵਾਸਤੇ ਕਿਹਾ, ਜਿੱਦਾਂ ਪੁਲਿਸ ਨੇ ਉਹਨੂੰ ਰੋਕਿਆ ਤੇ ਉਹ ਕਿੱਦਾਂ ਬਹਿਸ ਕਰ ਰਹੀ ਹਨਾ ਪੁਲਿਸ ਦੇ ਨਾਲ। ਦੇਖੋ ਉਹਨੇ ਕਿੰਨਾ ਟਾਈਮ ਖਰਾਬ ਕੀਤਾ ਪੁਲਿਸ ਦਾ, ਤੇ ਉਹਦੀ ਫਿਰ ਸੋਸ਼ਲ ਮੀਡੀਆ ਦੇ ਉੱਤੇ ਕਰੇਨ ਬਨਿੰਗ ਉਹਨੂੰ ਕਿਹਾ ਗਿਆ ਤੇ ਉਸ ਤੋਂ ਬਾਅਦ ਕਈ ਨਿਕਲੇ। ਦੇਖੋ ਹਰ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਹੈਗੇ, ਪੰਜੇ ਨਹੀਂ ਹੁੰਦਾ ਕਿ ਹਰ ਇੱਕ ਨੂੰ। ਤੇ ਦੂਜਾ ਇਹ ਹੈ ਕਿ ਹਿਊਮਨ ਰਾਈਟਸ, ਹਰ ਬੰਦਾ ਚਾਹੁੰਦਾ ਵੀ ਮੇਰੀ ਇੱਕ ਫਰੀडम ਆ। ਕਈ ਵਾਰੀ ਉਹਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਉੱਤੇ ਬਹੁਤ ਸਾਰੇ ਲੋਕਾਂ ਦਾ, ਪਿਛਲੇ ਪ੍ਰੋਗਰਾਮ ਵਿੱਚ ਵੀ ਕੁਝ ਕਮੈਂਟ ਸਾਡੇ ਦੋਸਤਾਂ ਦੇ ਆਏ ਸੀ, ਉਹ ਕਹਿ ਰਹੇ ਸੀ ਕਿ ਇੱਕ ਹਊਆ ਖੜਾ ਕੀਤਾ ਜਾ ਰਿਹਾ ਸਰਕਾਰਾਂ ਦੇ ਵੱਲੋਂ। ਹੁਣ ਤੁਸੀਂ ਦੇਖੋ ਕਿ ਮਾਸਕ ਆ, ਮਾਸਕ ਦਾ ਕਿੱਡਾ ਵੱਡਾ ਬਿਜ਼ਨਸ ਚੱਲਿਆ। ਹੁਣ ਕਹਿਣ ਲੱਗ ਗਏ ਆ ਕਿ ਮਾਸਕ ਕੰਮ ਦੀ ਕੋਈ ਚੀਜ਼ ਨਹੀਂ, ਇਹਨੂੰ ਹਟਾ ਦਿੱਤਾ ਜਾਵੇ। ਹੁਣ ਉਹ ਵੇਚਣ ਦਾ, ਫਿਰ ਸੈਨੀਟਾਈਜ਼ਰ ਦਾ ਚੱਲ ਪਿਆ। ਹੁਣ ਜਿੰਨਾ ਚਿਰ ਤੱਕ ਦਵਾਈ ਆਉਣੀ ਆ ਉਹਨਾਂ ਚਿਰ ਤੱਕ ਪਤਾ ਨਹੀਂ ਕਿੰਨੇ ਬਿਜ਼ਨਸ ਕਿਸ ਤਰੀਕੇ ਦੇ ਚੱਲਣੇ ਆ, ਉਸ ਤੋਂ ਬਾਅਦ ਕੀ ਹੋਣਾ ਆ। ਨਵੀਆਂ ਕੁਝ ਚੀਜ਼ਾਂ ਹੈਗੀਆਂ ਤੇ ਪਰ ਹੌਲੀ
ਉਹ ਚ ਚੱਕਰ ਇੱਕ ਇਹ ਵੀ ਹੈ ਨਾ, ਵਿਚਾਰੇ ਲੋਕਾਂ ਦਾ ਵੀ ਕਸੂਰ, ਜਿੱਦਾਂ ਤੁਸੀਂ ਮਾਸਕ ਵਾਲੀ ਗੱਲ ਕੀਤੀ, ਉਹ WHO ਅੱਜ ਤੱਕ ਆਪ ਨਹੀਂ ਕਲੀਅਰ ਹੋ ਸਕੇ। ਪਹਿਲਾਂ ਤਾਂ ਟਰੰਪ ਬਾਬੇ ਨੇ ਉਹਨਾਂ ਨਾਲ ਪੰਗਾ ਪਾਈ ਰੱਖਿਆ ਹਨਾ, ਤੇ ਪਰ ਹੁਣ ਜਿੱਦਾਂ WHO ਵਾਲੇ ਵੀ ਪਹਿਲਾਂ ਉਹ ਕਹਿੰਦੇ ਸੀ ਮਾਸਕ ਲਾਉਣਾ ਜ਼ਰੂਰੀ ਨਹੀਂ ਆ, ਥੋੜੇ ਵੱਡੇ ਜਿਹੜੇ ਵੱਡੇ ਡਾਕਟਰ ਸਾਇੰਟਿਸਟ ਸੀਗੇ, ਮਾਸਕ ਜ਼ਰੂਰੀ ਨਹੀਂ, ਉਹ ਕਹਿੰਦੇ ਸੀ ਤੁਸੀਂ ਮਾਸਕ ਨਾਲ ਤੁਸੀਂ ਵੈਸੇ ਵੀ ਬਿਮਾਰ ਹੋ ਸਕਦੇ ਹੋ ਜੇ ਮਾਸਕ ਲਾਉਂਦੇ ਹੋ ਤਾਂ। ਫਿਰ ਉਹਨਾਂ ਨੇ ਕਿਹਾ ਮਾਸਕ ਲਾਉਣਾ, ਫਿਰ ਨਹੀਂ ਲਾਉਣਾ, ਹੁਣ ਫਿਰ ਮਤਲਬ ਉਹਨਾਂ ਦੇ ਮੈਨੂੰ ਲੱਗਦਾ ਵੀ ਮਾਸਕ ਲਾਉਣਾ ਕਿੱਦਾਂ, ਇਹਦੇ ਬਾਰੇ ਤਾਂ ਦੱਸਿਆ ਨਹੀਂ ਜਾ ਰਿਹਾ ਕਿ ਤੁਸੀਂ ਮਾਸਕ ਇੱਕ ਵਾਰੀ ਲਾਉਣਾ ਆ। ਹਾਂਜੀ, ਤੁਸੀਂ ਬਾਹਰੋਂ ਇਨਫੈਕਟਡ ਹੋ ਗਿਆ, ਤੁਹਾਨੂੰ ਉਹ ਮਾਸਕ ਜਿਹੜਾ ਬਦਲਣਾ ਪੈਣਾ। ਤੁਸੀਂ ਇੱਕ ਦਿਨ ਦੇ ਵਿੱਚ ਇੱਕ ਦਿਹਾੜੀ ਰੱਖੋ ਉਹਨੂੰ, ਤੁਸੀਂ ਜਾਂ ਸੈਨੀਟਾਈਜ਼ ਕਰੋ ਜਾਂ ਉਹਨੂੰ ਸੈੱਟ ਦਿਓ, ਜਿਹੜੇ ਮਾਸਕ ਵੀ ਆ। ਪਰ ਇੰਡੀਆ ਵਿੱਚ ਮੈਂ ਦੇਖਿਆ ਕਿ ਇੱਕ ਮਾਸਕ ਲਿਆ, ਉਹ ਮਹੀਨੇ ਤੋਂ ਨਾ ਤਾਂ ਉਹਨੂੰ ਧੋਤਾ ਆ, ਉਹ ਜਿਹੜਾ ਬੈਕਟੀਰੀਆ ਉਹ ਤਾਂ ਨਾਲ ਹੈਗਾ, ਵਾਇਰਸ ਵੀ ਹੋ ਸਕਦਾ। ਤੇ ਇਸ ਕਰਕੇ ਇਹ ਵੀ ਜ਼ਰੂਰੀ ਆ ਕਿ ਸਾਨੂੰ ਇਹ ਗੱਲਾਂ ਦਾ ਧਿਆਨ ਰੱਖਿਆ ਜਾਵੇ, ਸਿਰਫ ਫਾਰਮੈਲਿਟੀ ਨਾ ਰੱਖੀ ਜਾਵੇ। ਬਚਾਅ ਦੇ ਵਿੱਚ ਇਹ ਬਚਾਅ ਆ ਸਭ ਤੋਂ ਵੱਡੀ ਗੱਲ। ਹਾਂਜੀ, ਕੁਲਵਿੰਦਰ ਸਿੰਘ ਜੀ ਆਪਣੇ ਨਾਲ ਜੁੜਿਆ ਤੇ ਉਹ ਸਾਰਿਆਂ ਦਾ ਸਰਬੱਤ ਦਾ ਭਲਾ ਮੰਗ ਰਹੇ ਨੇ ਕੁਈਨਜ਼ਲੈਂਡ ਦੇ ਨਾਲ ਬਹੁਤ ਚੰਗੀ ਗੱਲ ਹੈ। ਸਾਨੂੰ ਗੁਰੂ ਸਾਹਿਬ ਨੇ ਵੀ ਸਿਖਾਇਆ ਕਿ ਸਰਬੱਤ ਦਾ ਭਲਾ ਮੰਗਣਾ ਚਾਹੀਦਾ। ਤੇ ਆਪਾਂ ਜਿੱਦਾਂ ਕਰੋਨਾ ਬਾਰੇ ਗੱਲ ਕਰ ਰਹੇ ਤਾਂ ਥੋੜੀ ਜਿਹੀ ਗੱਲ ਹੋਰ ਕਰੀਏ। ਆਪਾਂ ਜਿਵੇਂ ਕੋਈ ਆਪਾਂ ਵਿਕਟੋਰੀਆ ਦੀ ਗੱਲ ਕਰਦੇ ਹਾਂ ਤੇ ਉੱਥੇ ਦੇਖੋ ਜਿਨ੍ਹਾਂ ਨੂੰ ਕੁਆਰੰਟਾਈਨ ਹੋਣ ਵਾਸਤੇ ਕਿਹਾ ਗਿਆ ਤੇ ਜਿਹੜੀ ਉਹ ਅਥਾਰਟੀਜ਼ ਨੇ, ਮਤਲਬ ਜਿਹੜੇ ਉਹਨੂੰ ਫਿਰ ਚੈੱਕ ਕਰਦੇ ਨੇ, ਘਰ ਜਾ ਕੇ ਡੋਰ ਨੋਕ ਕਰਦੇ ਨੇ, ਠੀਕ ਹੈ, ਉਹਨਾਂ ਨੇ 500 ਘਰਾਂ ਦੇ ਦਰਵਾਜ਼ੇ ਨੋਕ ਕੀਤੇ ਚੈੱਕ ਕਰਨ ਵਾਸਤੇ ਵੀ ਜਿਨ੍ਹਾਂ ਨੂੰ ਕੁਆਰੰਟਾਈਨ ਹੋਣ ਵਾਸਤੇ ਕਿਹਾ ਗਿਆ ਕੀ ਉਹ ਪ੍ਰੋਪਰ ਫੋਲੋ ਕਰ ਰਹੇ ਨੇ ਸਾਰੀਆਂ ਗਾਈਡਲਾਈਨਸ। ਤੇ ਉਹਨਾਂ ਦੇ ਵਿੱਚੋਂ 29 ਜਣੇ 29 ਮਿਸਿੰਗ ਪਾਏ ਗਏ ਤੇ ਉਹਨਾਂ ਨੇ ਫਿਰ ਉਹ ਕੇਸ ਪੁਲਿਸ ਨੂੰ ਰੈਫਰ ਕਰਤੇ ਵੀ ਹੁਣ ਤੁਹਾਡਾ ਕੰਮ ਹੈ, ਅੱਗੇ ਦੱਸੋ ਫਿਰ ਕੀ ਕਰੋਗੇ, ਸਰਕਾਰਾਂ ਵਿਚਾਰੀਆਂ ਕੀ ਕਰਨ। ਸ਼ੁਰੂ ਤੋਂ ਇੱਥੇ ਵੀ ਹੋਇਆ, ਇੱਥੇ ਕੁਈਨਜ਼ਲੈਂਡ ਵਿੱਚ ਵੀ ਇਦਾਂ ਹੁੰਦਾ ਰਿਹਾ। ਈਵਨ ਕਿ ਕੁਝ ਪੰਜਾਬੀ ਵੀ ਇਦਾਂ ਦੇ ਹੈਗੇ ਆ, ਕੁਝ ਕੁ ਦੇ ਨਾਲ ਪਤਾ ਆ ਮੈਨੂੰ, ਕੁਝ ਕੁ ਦੇ ਨਾਲ ਇਦਾਂ ਹੋਇਆ ਕਿ ਉਹ ਆਏ ਆ ਉੱਥੋਂ ਇੰਟਰਨੈਸ਼ਨਲ ਤੇ ਉਹਨਾਂ ਨੂੰ ਕਿਹਾ ਗਿਆ ਕਿ 14 ਦਿਨ ਤੁਸੀਂ ਘਰ ਦੇ ਵਿੱਚ ਰਹਿਣਾ, ਤੇ ਪੁਲਿਸ ਜਦੋਂ ਚੈਕਿੰਗ ਕਰਨ ਆਈ ਆ ਤੇ ਉਹ ਘਰ ਹੈ ਨਹੀਂ ਸੀ। ਇਹਦਾ ਬਹੁਤ ਵੱਡਾ ਜੁਰਮਾਨਾ ਵੀ ਲਾਇਆ ਗਿਆ, ਫਾਈਨ ਕੀਤੇ ਜਾਂਦੇ। ਪਰ ਤੁਸੀਂ ਇਹ ਆ ਕਿ ਕੱਲਾ ਜਿੱਦਾਂ ਹੁਣ ਉਹਨਾਂ ਨੇ ਕੁਲਵਿੰਦਰ ਸਿੰਘ ਹੁਣਾਂ ਨੇ ਕਿਹਾ ਸਰਬੱਤ ਦਾ ਭਲਾ, ਇਹ ਸਾਡੇ ਕੌਮ ਦੇ ਵਿੱਚ ਆ। ਹਰ ਇੱਕ ਬੰਦਾ, ਹਰ ਧਰਮ ਇਹ ਕਹਿੰਦਾ ਕਿ ਭਲਾ ਕਰੋ। ਮੈਨੂੰ ਨਹੀਂ ਲੱਗਦਾ ਕਿ ਕੋਈ ਧਰਮ ਇਹ ਕਹਿੰਦਾ ਆ ਕਿ ਤੁਸੀਂ ਦੂਜੇ ਦਾ ਵਿਗਾੜ ਪੈਦਾ ਕਰੋ। ਸਰਬੱਤ ਦਾ ਭਲਾ ਤਾਂ ਹੀ ਆ ਕਿ ਅਸੀਂ ਆਪਣੀ ਇਕੱਲੀ ਸਿਕਿਉਰਿਟੀ ਸੋਚੀਏ, ਅਸੀਂ ਇਹ ਸੋਚੀਏ ਕਿ ਦੂਜੇ ਖਤਰੇ ਦੇ ਵਿੱਚ ਨਾ ਪੈਣ ਸਾਡੇ ਕਰਕੇ। ਹਾਂਜੀ ਹਾਂਜੀ ਬਿਲਕੁਲ। ਤੇ ਜੇ ਆਪਾਂ ਕੁਈਨਜ਼ਲੈਂਡ ਦੀ ਗੱਲ ਕਰੀਏ, ਜਿੱਦਾਂ ਆਪਾਂ ਗੱਲ ਕਰ ਰਹੇ ਸੀ ਵੀ ਇਹਨਾਂ ਨੇ ਕੁਇਕ ਐਕਸ਼ਨ ਲਿਆ ਤੇ 1 ਅਗਸਤ ਜਿਹੜਾ ਹੁਣ ਆ ਰਿਹਾ, ਮਤਲਬ 2 ਦਿਨ ਰਹਿ ਗਏ, ਸੈਟਰਡੇ ਤੋਂ ਰਾਤ ਨੂੰ 1 ਵਜੇ ਤੋਂ, ਜਿੱਦਾਂ ਕਹ ਲਓ ਕਿ ਫਰਾਈਡੇ ਨਾਈਟ ਖਤਮ ਹੋਣੀ ਹੈ, ਸੈਟਰਡੇ ਮਾਰਨਿੰਗ ਆਉਣੀ ਹੈ 1 ਵਜੇ ਤੋਂ। ਤੇ ਇਹਨਾਂ ਨੇ ਤਕਰੀਬਨ 35 ਲੋਕਲ ਏਰੀਆਜ਼ ਜਿਹੜੇ ਨਿਊ ਸਾਊਥ ਵੇਲਜ਼ ਦੇ ਨਾਲ ਆਪਣੇ ਬਾਰਡਰ ਲੱਗਦੇ ਨੇ, ਬਾਰਡਰ ਦੇ ਨਾਲ ਜਿਹੜੇ ਏਰੀਆਜ਼ ਨਿਊ ਸਾਊਥ ਵੇਲਜ਼ ਦੇ ਲੱਗਦੇ ਨੇ, ਉਹ ਤਕਰੀਬਨ 35 ਬਣਦੇ ਨੇ, ਸਾਰੇ ਕਲੋਜ਼ ਕਰਤੇ, ਮਤਲਬ ਜਿਹੜੇ ਰੈੱਡ ਹੌਟ ਸਪੌਟ ਏਰੀਆਜ਼। ਇਹਦੇ ਵਿੱਚ ਗ੍ਰੇਟਰ ਸਿਡਨੀ ਲਗਭਗ ਇਹਨਾਂ ਨੇ ਕਹਿ ਦਿੱਤਾ ਆ। ਇਹਦੇ ਬਾਰੇ ਵੀ ਬਹਿਸ ਚੱਲਦੀ ਰਹੀ ਆ ਪਿਛਲੇ 2 ਹਫ਼ਤਿਆਂ ਤੋਂ, ਕਿਉਂਕਿ ਕਰੋਨਾ ਵਾਇਰਸ ਕਾਫੀ ਘੱਟ ਸੀ। ਉਸ ਤੋਂ ਬਾਅਦ ਇਹ ਸੋਚ ਰਹੇ ਸੀ ਕਿ ਬਾਰਡਰ ਹੁਣ ਖੋਲ ਦੇਣੇ ਚਾਹੀਦੇ, ਖਾਸ ਤੌਰ ਤੇ ਕੁਈਨਜ਼ਲੈਂਡ ਇਹਨਾਂ ਨੇ ਕਿਹਾ ਸੀ ਕਿ ਅਸੀਂ ਖੋਲਣੇ ਹੀ ਨਹੀਂ, ਪਰ ਉਹ ਨਿਊ ਸਾਊਥ ਵੇਲਜ਼ ਸੀ, ਕਿਉਂਕਿ ਦੋਨੋਂ ਹੀ ਸ਼ਹਿਰ ਜੁੜੇ ਹੋਏ ਆ। ਜੇ ਅਸੀਂ ਗੱਲ ਕਰੀਏ ਟਵੀਟ ਹੈਡ ਤੇ ਗੋਲਡ ਕੋਸਟ ਵਿੱਚ ਫਰਕ ਕੋਈ ਨਹੀਂ। ਉੱਥੇ ਦੇ ਲੋਕਾਂ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ, ਇਸ ਕਰਕੇ ਉੱਥੇ ਜਿਹੜੇ ਲੋਕਲ ਲੋਕ ਆ, ਹੁਣ ਸਿਡਨੀ ਵਾਲਾ ਹੋ ਸਕਦਾ ਉਹ ਸਾਰ ਲਊਗਾ ਉਹਨੇ ਜੇ ਬ੍ਰਿਸਬੇਨ ਆਉਣਾ, ਜਾਂ ਬ੍ਰਿਸਬੇਨ ਵਾਲੇ ਨੇ। ਹੁਣ ਜਿਹੜਾ ਬੰਦਾ ਟਵੀਟ ਹੈਡ ਆ, ਜਿਹੜਾ ਬਿਲਕੁਲ ਬਾਰਡਰ ਤੇ ਬੈਠਾ, ਜਿਹੜਾ ਬਾਰਡਰ ਦੇ ਉੱਤੇ ਬੈਠਾ ਆ, ਜਿਹਦੀ ਗਲੀ ਇੱਧਰਲੇ ਪਾਸੇ ਪੈਂਦੀ ਆ ਤੇ ਇੱਧਰੋਂ ਨੇ ਤੇ ਆਉਣਾ, ਉਹਨਾਂ ਲਈ ਬਹੁਤ ਜ਼ਿਆਦਾ ਸਮੱਸਿਆ ਹੈਗੀ ਆ। ਤੇ ਇਸ ਕਰਕੇ ਇਹਦੇ ਬਾਰੇ ਵੀ ਕਾਫੀ ਇਸ਼ੂ ਚੱਲਦੇ ਸੀ ਕਿ ਬਾਰਡਰ ਖੋਲ ਦੇਣੇ ਚਾਹੀਦੇ। ਪਰ ਜਿਸ ਤਰੀਕੇ ਦੇ ਨਾਲ ਅੱਜ ਕੇਸਸ ਆਏ ਆ, ਉਸ ਤੋਂ ਬਾਅਦ ਹੋਰ ਜ਼ਿਆਦਾ ਸਟ੍ਰਿਕਟ ਮੈਨੂੰ ਲੱਗਦਾ ਕਿ ਹੋਣੇ ਪੈਣੇ ਆ, ਕਿਉਂਕਿ ਹੁਣ ਤਾਂ ਸਿਟਿੰਗ ਪਲਾਨ ਵੀ ਇਹਨਾਂ ਨੇ ਬਣਾ ਦਿੱਤੇ ਸੀ, ਸ਼ਾਪਿੰਗ ਸੈਂਟਰ ਵਿੱਚ ਬੈਠਣ ਵੀ ਲੱਗ ਗਏ ਸੀ, ਕੁਈਨਜ਼ਲੈਂਡ ਦੇ ਵਿੱਚ ਨਾਰਮਲ ਲਾਈਫ ਹੋਣ ਲੱਗ ਗਏ ਸੀ। ਪਰ ਹੁਣ ਨਾਰਥ ਸਾਈਡ ਤਾਂ ਜੋ ਚਲੋ ਬਚਿਆ, ਪਰ ਆਪਣੇ ਵਾਲਾ ਏਰੀਆ ਥੋੜਾ ਜਿਹਾ ਜ਼ਿਆਦਾ ਪ੍ਰਭਾਵਿਤ ਹੋ ਗਿਆ। ਤੇ ਉਹ ਇਹ ਨਾ ਜਿਵੇਂ ਕਹਿੰਦੇ ਬਚਾਵ 'ਚ ਹੀ ਬਚਾਵ ਹੈ ਜੀ। ਤੇ ਪਲੱਸ ਹੁਣ ਇਹ ਵੀ ਇਹਨਾਂ ਨੇ ਕੀਤਾ ਵੀ ਜਿਵੇਂ ਪਹਿਲਾਂ ਸੀਗਾ ਜਿਹੜਾ ਆਪਣਾ ਕੁਈਨਜ਼ਲੈਂਡ ਵਾਲੇ ਸੀ, ਉਹ ਖਰਚਾ ਸਰਕਾਰ ਦਿੰਦੀ ਸੀ ਤੁਹਾਨੂੰ ਕੁਆਰੰਟਾਈਨ ਕਰਨ ਦਾ, ਹਨਾ, ਤੇ ਹੁਣ ਤੁਸੀਂ ਆਪਦੇ ਖਰਚੇ ਤੇ ਰਹਿਣਾ। ਕਈ ਹੁਣ ਉਹਨੂੰ ਵੀ ਗੁਨਾਹ ਮਾਰਦੇ ਆ ਵੀ ਯਾਰ ਜਦ ਹੋਟਲ 'ਚ ਰਹਿਣਾ ਪੈਣਾ ਤੇ ਓਬਵੀਅਸਲੀ ਹੋਟਲ 'ਚ ਹੀ ਰਹਿਣਾ, ਕਿਸੇ ਨੇ ਆਪਦੇ ਘਰੇ ਤਾਂ ਰੱਖਣਾ ਨਹੀਂ ਤੁਹਾਨੂੰ। ਤੇ $200 ਜੇ ਹੋਟਲ ਦਾ ਨਾਈਟ ਲਾਉਂਦੇ ਤੇ 14 ਦਿਨ ਰਹਿਣਾ ਤੁਸੀਂ, ਤਾਂ $250 ਚ ਪੈਂਦਾ ਉਹ, ਮਤਲਬ ਜਾ ਕੇ, ਹਨਾ, ਕਾਫੀ ਮਹਿੰਗਾ ਹੋ ਗਿਆ। ਤੇ ਆਪਾਂ ਇਹ ਕਹਾਂਗੇ ਕਿ ਉਹ ਵੀ ਟਰੈਵਲ ਕਰਨ ਜਿਹਨੂੰ ਕਿ ਬਹੁਤ ਜ਼ਿਆਦਾ ਅਰਜੈਂਟ ਹੈ, ਜੇ ਨਹੀਂ ਅਰਜੈਂਟ ਹੈਗਾ ਤੇ ਨਾ ਟਰੈਵਲ ਕਰੋ। ਜੀ ਬਿਲਕੁਲ। ਜੇ ਆਪਾਂ ਦੇ ਨਾਲ ਲੱਗਦੀ ਲਈ ਥੋੜੀ ਜਿਹੀ ਇੰਡੀਆ ਦੀ ਗੱਲ ਵੀ ਕਰ ਲਈਏ, ਕਰੋਨਾ ਦੀ ਕੇਸ ਉੱਥੇ ਵੀ ਮੇਰੇ ਖਿਆਲ 15 ਲੱਖ ਤੋਂ ਵੱਧ ਗਏ ਨੇ ਕੇਸ, 15.5 ਲੱਖ ਦੇ ਕਰੀਬ ਉੱਥੇ ਵੀ ਕੇਸਸ ਹੋ ਗਏ। ਉੱਥੇ ਤਾਂ 30,000 ਤੋਂ ਅੱਜ ਤੱਕ ਸ਼ਾਇਦ 40,000 ਦੇ ਕਰੀਬ ਆ ਗਏ, ਉੱਥੇ ਕਾਫੀ ਵੱਧ, ਕਿਉਂਕਿ ਬਹੁਤ ਵੱਡੀ ਇੱਕ ਆਬਾਦੀ ਆ। ਫਿਰ ਮੈਨੂੰ ਪਹਿਲਾਂ ਮੈਂ ਕਹਿੰਦਾ ਮੋਮਬੱਤੀਆਂ ਜਗਾਈਆਂ ਤੇ ਥਾਲੀਆਂ ਖੜਕਾਈਆਂ, ਫਿਰ ਕੰਮ ਨਹੀਂ ਆਈਆਂ।
ਥਾਲੀਆਂ ਖੜਕਾਈਆਂ, ਮੈਨੂੰ ਲੱਗਦਾ ਕੰਮ ਇੰਨਾ ਕਾਈਆਂ, ਚਲੋ ਉਹਨਾਂ ਦਾ ਵੀ ਦਿਲ ਕਿਉਂ ਤੋੜਨਾ। ਹਾਂਜੀ ਥੋੜਾ ਜਿਹਾ ਟਾਈਮ ਲੰਘ ਗਿਆ। ਜਿਹੜਾ ਜੇ ਇੰਗਲੈਂਡ ਦੀ ਆਪਾਂ ਗੱਲ ਕਰ ਲਈਏ, ਅਮਰੀਕਾ ਦੀ ਗੱਲ ਕਰ ਲਈਏ, ਯੂਰਪ ਦੀਆਂ ਕੰਟਰੀਜ਼ ਦੀ ਗੱਲ ਕਰ ਲਈਏ, ਉਹਨਾਂ ਦੇ ਵਿੱਚ ਜਿਹੜੀ ਮਾਰ ਉਹਨਾਂ ਨੂੰ ਮਾਰਚ ਅਪ੍ਰੈਲ ਦੇ ਵਿੱਚ ਪਈ, ਉਹ ਸਾਨੂੰ ਥੋੜੀ ਜਿਹੀ ਲੇਟ ਪਈ ਆ, 2-3 ਮਹੀਨੇ। ਪਰ ਸਾਡੇ ਕੋਲ ਲੇਟ ਸੀ, ਸਾਡੇ ਕੋਲ ਟਾਈਮ ਸੀ, ਅਸੀਂ ਉਹਨਾਂ ਸਮਿਆਂ ਦੇ ਵਿੱਚ ਕੁਝ ਸਿੱਖ ਸਕਦੇ ਸੀ। ਪਰ ਅਸੀਂ ਉਹ ਟਾਈਮ, ਜਿੱਦਾਂ ਹੁੰਦਾ ਨਹੀਂ ਕਿ ਪੇਪਰਾਂ ਦੇ ਵਿੱਚ ਹਜੇ ਪਏ ਆ 4 ਦਿਨ, ਕੋਈ ਗੱਲ ਨਹੀਂ ਪੜ੍ਹ ਲਾਂਗੇ, ਹੁਣ 2 ਦਿਨ ਰਹਿ ਗਏ, ਕੋਈ ਨਹੀਂ ਪੜ੍ਹ ਲਾਂਗੇ, ਉਹ ਫਿਰ ਉਦੋਂ ਹੀ ਆਉਂਦਾ ਆ ਸਵੇਰ ਨੂੰ ਪੜ੍ਹ ਲਵਾਂਗੇ, ਆਉਂਦਾ ਹੀ ਆ ਚਲੋ ਪੇਪਰ ਜੋਗਾ ਕਰ ਲਾਂਗੇ। ਉਹ ਫਿਰ ਜਦੋਂ 5 ਮਿੰਟ ਰਹਿ ਜਾਂਦੇ ਆ, ਫਿਰ ਉਹ ਬੰਦਾ ਪਾਸ ਨਹੀਂ ਹੁੰਦਾ। ਤੇ ਇਸ ਕਰਕੇ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਕਿ ਸਰਕਾਰਾਂ ਵੀ ਥੋੜਾ ਜਿਹਾ ਸੁਸਤ ਰਫ਼ਤਾਰ ਦੇ ਵਿੱਚ ਰਹੀਆਂ, ਪਰ ਕੁਝ ਸਰਕਾਰਾਂ ਉਹਨਾਂ ਨੇ ਵਧੀਆ ਕੰਮ ਵੀ ਕੀਤੇ ਆ। ਕੇਰਲਾ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ, ਦਿੱਲੀ ਦੇ ਵਿੱਚ ਕਾਫੀ ਵਧੀਆ ਹੋਇਆ, ਨੋ ਡਾਊਟ ਪੰਜਾਬ ਦੇ ਵਿੱਚ ਵੀ ਬਹੁਤ ਵਧੀਆ ਹੋਇਆ, ਕਿਉਂਕਿ ਪੰਜਾਬ ਦੇ ਵਿੱਚ ਇਸ ਕਰਕੇ ਡਰ ਸੀ ਕਿ ਇੱਕ ਬਹੁਤ ਵੱਡਾ ਗਰੁੱਪ ਆ ਜਿਹੜਾ ਕਿ NRI ਆ, ਜਿਹੜੇ ਕਿ ਆਉਂਦੇ ਆ। ਕੇਰਲਾ ਤੇ ਗੁਜਰਾਤ ਤੇ ਪੰਜਾਬ, ਇਹ 3 ਸਟੇਟਾਂ ਇੰਡੀਆ ਦੀਆਂ ਇਦਾਂ ਦੀਆਂ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ NRI ਬਾਹਰ ਆਉਣ ਜਾਣ। ਇਸ ਕਰਕੇ ਇਹਨਾਂ 3 ਸਟੇਟਾਂ ਦੇ ਵਿੱਚ ਸਭ ਤੋਂ ਜ਼ਿਆਦਾ ਡਰ ਸੀ। ਪਰ ਇਹਨਾਂ ਕੇਰਲਾ ਨੇ ਤਾਂ ਕਮਾਲ ਹੀ ਕਰ ਦਿੱਤੀ। ਪਰ ਪੰਜਾਬ ਦੇ ਵਿੱਚ ਵੀ ਬਹੁਤ ਵਧੀਆ, ਪਰ ਤਾਂ ਹੀ ਪੜ੍ਹੀ ਲਿਖੀ ਸਟੇਟ ਵੀ ਤਾਂ ਕਹਿੰਦੇ ਆ ਨਾ ਉਹਨੂੰ। ਬਿਲਕੁਲ, ਫਿਰ ਆਪਾਂ ਵੀ ਪੜ੍ਹਿਆ ਲਿਖਿਆ ਚ ਹੋ ਗਿਆ, ਸ਼ਾਇਦ ਆਪਣੇ ਵੀ ਵਧੀਆ ਹੋਇਆ ਤੇ ਵਧੀਆ ਕੰਟਰੋਲ ਰਿਹਾ ਪੰਜਾਬ ਦੇ ਵਿੱਚ, ਬਹੁਤ ਵਧੀਆ ਕੰਟਰੋਲ ਰਿਹਾ। ਜੇ ਅਸੀਂ ਸੰਭਾਵਨਾ ਵਿਅਕਤ ਕਰੀਏ, ਜੇ ਇਸ ਵੇਲੇ ਮਾਰਚ ਅਪ੍ਰੈਲ ਦੇ ਵਿੱਚ ਕੇਸ ਆ ਗਏ, ਪਹਿਲਾਂ ਜਿਹੜੇ ਕੇਸ ਸਭ ਤੋਂ ਪਹਿਲੇ ਆਪਣੇ ਪੰਜਾਬ ਦੇ ਵਿੱਚ ਪਏ ਆ ਕੇਰਲਾ ਤੋਂ ਬਾਅਦ, ਪਰ ਉਹ ਤੋਂ ਬਾਅਦ ਜਿੱਦਾਂ ਕੰਟਰੋਲ ਕੀਤਾ, ਉਹ ਵੀ ਦਾਦ ਦੇਣੀ ਬਣਦੀ ਆ ਸਰਕਾਰਾਂ ਦੀ ਵੀ, ਪ੍ਰਸ਼ਾਸਨ ਦੀ ਵੀ। ਤੇ ਇਹ ਮੈਂ ਜਿਹੜੀ ਆਪਾਂ ਇਹ ਗੱਲ ਕੀਤੀ ਆ, ਤੇ ਜੇ ਆਪਾਂ ਇਹ ਵੀ ਗੱਲ ਕਰੀਏ ਥੋੜੀ ਜਿਹੀ, ਜਿਹੜੇ ਦਿੱਲੀ ਜਾ ਰਹੇ ਨੇ ਹੁਣ, ਜਿੱਦਾਂ ਮੰਨ ਲਓ ਚਾਰਟਰ ਫਲਾਈਟਾਂ ਜਾ ਰਹੀਆਂ ਨੇ, ਤੇ ਜਿਨ੍ਹਾਂ ਦਾ ਜਾਣਾ ਬਹੁਤ ਜ਼ਰੂਰੀ ਆ ਉਹ ਜਾ ਰਹੇ ਨੇ, ਤੇ ਉਹ ਜਿਹੜੇ ਦਿੱਲੀ ਜਾ ਕੇ ਮਤਲਬ ਕਿੱਦਾਂ ਉਹਨਾਂ ਨੇ ਕੁਆਰੰਟਾਈਨ ਕਰਨਾ, ਥੋੜਾ ਜਿਹਾ ਉਹਦੇ ਬਾਰੇ ਮੈਂ ਕਿਹਾ ਵੀ ਚਾਨਣਾ ਪਾ ਦਿੱਤਾ ਜਾਂਦਾ। ਇਹ ਵੀ ਜ਼ਰੂਰੀ ਆ, ਕਿਉਂਕਿ ਬਹੁਤ ਸਾਰੇ ਲੋਕ ਇੱਥੇ ਵੀ ਸਟਕ ਹੋਏ ਆ, ਕੈਨੇਡਾ, ਅਮਰੀਕਾ, ਜਿੱਥੇ ਵੀ ਬਾਹਰ ਗਏ ਹੋਏ, ਖਾਸ ਤੌਰ ਤੇ ਵਿਜ਼ਟਰ ਵੀਜ਼ੇ। ਸਾਡੇ ਬਜ਼ੁਰਗ ਜਿਹੜੇ ਆ ਉੱਥੇ ਸਟਕ ਹੋ ਗਏ, ਕੁਝ ਵਿਜ਼ਟਰ ਆਏ ਹੋਏ ਸੀ, ਉਹਨਾਂ ਦਾ ਵੀਜ਼ਾ ਖਤਮ ਹੋ ਚੁੱਕਾ। ਵੈਸੇ ਸਰਕਾਰਾਂ ਨੇ ਕਿਹਾ ਆ ਕਿ ਤੁਹਾਨੂੰ ਉਹ ਵਧਾਉਣ ਦੀ ਲੋੜ ਨਹੀਂ, ਜਿੰਨਾ ਚਿਰ ਤੱਕ ਫਲਾਈਟ ਚੱਲਦੀਆਂ ਨਹੀਂ ਤੁਹਾਨੂੰ ਉੱਧਰ ਜਾਣ ਦੀ ਲੋੜ ਨਹੀਂ। ਪਰ ਕਈ ਵਾਰੀ ਕੀ ਹੁੰਦਾ ਕਿ ਤੁਹਾਨੂੰ ਲੱਗਦਾ ਕਿ ਉੱਧਰ ਵੀ ਕੰਮ ਰੁਕੇ ਹੋਏ ਆ, ਜਾਣਾ ਅਹਿਮ ਬਣ ਜਾਂਦਾ। ਇਸ ਕਰਕੇ ਉਹਨਾਂ ਲੋਕਾਂ ਨੂੰ ਜ਼ਰੂਰ ਤਿਆਰੀ ਦੇ ਵਿੱਚ ਥੋੜਾ ਜਿਹਾ ਰਹਿਣਾ ਚਾਹੀਦਾ ਕਿ ਜਦੋਂ ਤੁਸੀਂ ਦਿੱਲੀ ਦੇ ਵਿੱਚ ਜਾਣਾ ਆ ਤੇ ਉਹਦੇ ਵਿੱਚ ਜ਼ਰੂਰ ਤੁਸੀਂ ਧਿਆਨ ਰੱਖੋ। ਪਹਿਲਾਂ ਤਾਂ ਖਾਸ ਤੌਰ ਤੇ ਖਾਣ ਪੀਣ ਦਾ ਸਮਾਨ ਆਪਣੇ ਉਹ ਜ਼ਰੂਰ ਪ੍ਰੋਪਰ ਤਰੀਕੇ ਦੇ ਨਾਲ ਲੈ ਕੇ ਜਾਓ। ਫਿਰ ਉਹਨਾਂ ਨੇ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ 1 ਦਿਨ ਦੇ ਵਿੱਚ ਤੁਹਾਨੂੰ ਉੱਥੇ ਰੱਖਿਆ ਜਾਂਦਾ, ਟੈਂਪਰੇਚਰ ਚੈੱਕ ਕੀਤਾ ਜਾਂਦਾ, ਫਿਰ ਤੁਹਾਨੂੰ ਕਹਿ ਦਿੱਤਾ ਚ ਰਹਿਣਾ ਪੈਣਾ। ਪਰ ਉਹਦੇ ਵਿੱਚ ਐਕਸੈਪਸ਼ਨਲ ਕੁਝ ਕੇਸ ਹੋ ਸਕਦੇ ਆ, ਪ੍ਰੈਗਨੈਂਟ ਵੂਮਨਸ ਹੋ ਸਕਦੀਆਂ, ਬੱਚੇ ਹੋ ਸਕਦੇ ਆ, ਬਜ਼ੁਰਗ ਹੋ ਸਕਦੇ ਆ, ਬਿਮਾਰ ਲੋਕ ਹੋ ਸਕਦੇ ਆ। ਪਰ ਨਾਲ ਨਾਲ ਉਹਨਾਂ ਨੇ ਕਿਹਾ ਕਿ 10 ਸਾਲ ਤੋਂ ਜਿਹੜੇ ਥੱਲੇ ਵਾਲੇ ਬੱਚੇ ਆ ਉਹ ਜ਼ਿਆਦਾ ਐਮਰਜੈਂਸੀ ਲਿਸਟ ਦੇ ਵਿੱਚ ਉਹਨਾਂ ਨੂੰ ਪਾਇਆ, ਤੇ ਉਹਨਾਂ ਦੇ ਬਾਰੇ ਕਾਫੀ ਹੈਗਾ ਕਿ ਉਹਨਾਂ ਦੇ ਬਾਰੇ ਜ਼ਿਆਦਾ ਪਰਹੇਜ਼ ਕਰੋ। ਵੈਸੇ ਤਾਂ ਇਹ ਆ ਕਿ ਅਜੇਪਾਲ ਜੀ, ਜੇ ਕੋਸ਼ਿਸ਼ ਹੁਣ ਏਦਾਂ ਦੇ ਜ਼ਮਾਨੇ ਦੇ ਵਿੱਚ ਇਹ ਹੋਣੀ ਚਾਹੀਦੀ ਆ ਕਿ ਜੇ ਰੋਕ ਸਕਦੇ ਆ ਤਾਂ ਰੋਕੋ। ਆਹੋ, ਇਹ ਉੱਥੇ ਦਿੱਲੀ 에ਅਰਪੋਰਟ ਤੋਂ ਇੱਕ ਮੁੰਡੇ ਨਾਲ ਗੱਲ ਹੋਈ ਸੀਗੀ, ਉਹਨੇ ਜਿੱਦਾਂ ਕਿਹਾ ਵੀ ਉਹਨੇ ਵੀਡੀਓ ਪਾਈ ਜਿੱਦਾਂ ਸੋਸ਼ਲ ਮੀਡੀਆ ਤੇ, ਮਤਲਬ ਜੈਨੂਅਨ ਸਾਰਾ ਕੁਝ ਉਹਨੇ ਦਿਖਾਇਆ। ਤੇ ਉਹਨੇ ਜਿੱਦਾਂ ਕਿਸੇ ਮਾਤਾ ਨੂੰ ਪੁੱਛਿਆ, ਨਾਲ ਬੱਚਾ ਵੀ ਉਹਨਾਂ ਦੇ, ਵੀ ਤੁਸੀਂ ਵੀਜ਼ਾ ਜੇ ਤੁਹਾਡਾ ਵੱਧਦਾ ਸੀ ਤਾਂ ਤੁਸੀਂ ਵਧਾ ਲੈਂਦੇ, ਵੀ ਤੁਹਾਨੂੰ ਜੇ ਕੋਈ ਜ਼ਰੂਰੀ ਐਮਰਜੈਂਸੀ ਸੀ। ਕਹਿੰਦੇ ਨਹੀਂ ਪੁੱਤ ਵੇ, ਉਹ ਤਾਂ ਸਿਰਫ 3 ਮਹੀਨਿਆਂ ਦਾ ਹੀ ਵਧਾਉਂਦੇ ਸੀ ਵੀਜ਼ਾ, ਵੀ 3 ਮਹੀਨੇ ਥੋੜੇ ਨਹੀਂ ਆ, 3 ਮਹੀਨੇ ਬਹੁਤ ਹੈ। ਮਤਲਬ ਜੇ ਆਪਾਂ ਰਹਿ ਰਹੇ ਆ ਇੱਥੇ ਹੁਣ 3 ਮਹੀਨੇ ਹੋਰ ਲੰਘ ਜਾਂਦੇ, 3 ਮਹੀਨੇ ਤੱਕ ਤੇ ਸ਼ਾਇਦ ਜਿਵੇਂ ਦਵਾਈਆਂ ਵੀ ਆ ਜਾਣੀ, ਕੋਈ ਨਾ ਕੋਈ ਮੰਨ ਲਓ ਜੇ ਆ ਜਾਂਦੀ ਆ, ਜੇ ਨਹੀਂ ਉਹਨੇ ਚਿਰ ਤੱਕ ਕੁਛ ਤਾਂ ਕੰਮ ਮੱਠਾ ਪਏਗਾ ਹਨ। ਬਿਲਕੁਲ 3 ਮਹੀਨੇ ਥੋੜੇ ਨਹੀਂ ਆ ਜੇ ਤੁਸੀਂ ਸੇਫ ਥਾਂ ਤੇ ਬੈਠੇ ਹੋ। ਦੇਖੋ ਬਿਲਕੁਲ ਆਪਣੇ ਆਪ ਨੂੰ ਉਨਾ ਚਿਰ ਤੱਕ ਸੇਫ ਰੱਖਣਾ ਚਾਹੀਦਾ, ਅਨਲੈਸ ਕਿ ਤੁਹਾਨੂੰ ਬਹੁਤ ਜ਼ਿਆਦਾ ਐਮਰਜੈਂਸੀ ਨਹੀਂ ਹੁੰਦੀ, ਜਾਂ ਤੁਹਾਨੂੰ ਇਹ ਕਿਹਾ ਜਾਂਦਾ, ਮੈਨੂੰ ਅਜੇ ਤੱਕ ਇਦਾਂ ਦਾ ਕੋਈ ਲੱਗਾ ਨਹੀਂ ਕਿ ਤੁਹਾਨੂੰ ਇਹ ਕਿਹਾ ਗਿਆ ਹੋਵੇ ਕਿ ਬਾਹਰ ਜਾਓ ਤੁਸੀਂ, ਤੁਹਾਡਾ ਜਿਹੜਾ ਵੀਜ਼ਾ ਆ ਉਹ ਖਤਮ। ਸਭ ਦੀ ਰਿਮੂਵ ਕਰ ਰਹੇ ਆ ਤੇ ਸਭ ਦਾ ਵੀਜ਼ਾ ਐਕਸਟੈਂਡ ਹੋ ਰਿਹਾ, ਸਭ ਦਾ ਐਕਸਟੈਂਡ ਹੋ ਰਿਹਾ। ਇਸ ਕਰਕੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਤੁਸੀਂ ਕਾਲ ਕਰੋ, ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਫਿਰ ਉੱਥੇ ਆ ਕਿ ਜਿੰਨਾ ਚਿਰ ਤੱਕ ਬਹੁਤ ਜ਼ਿਆਦਾ ਐਮਰਜੈਂਸੀ ਨਾ ਹੋਵੇ ਤੁਸੀਂ ਟਰੈਵਲ ਨਾ ਕਰੋ। ਕੱਲਾ ਤੁਸੀਂ ਇੰਟਰਨੈਸ਼ਨਲ ਫਲਾਈਟਾਂ ਦੀ ਨਾ ਗੱਲ ਕਰੋ, ਕੱਲਾ ਇੰਟਰ ਸਟੇਟ ਵੀ ਤੁਸੀਂ ਗੱਲ ਕਰਨੀ, ਤੁਸੀਂ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਜਾਣਾ। ਈਵਨ ਕਿ ਤੁਸੀਂ ਸ਼ਾਪਿੰਗ ਸੈਂਟਰ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਕਿਤੇ ਤੁਸੀਂ ਬਾਹਰ ਵੀ ਜਾਣਾ ਆ, ਕੋਸ਼ਿਸ਼ ਇਹ ਰਹਿਣੀ ਚਾਹੀਦੀ ਆ ਕਿ ਘੱਟ ਤੋਂ ਘੱਟ ਬਿਨਾਂ ਕਿਸੇ ਕੰਮ ਤੋਂ ਨਾ ਨਿਕਲੋ। ਤੇ ਇੱਥੇ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਜਿੱਦਾਂ ਆਪਾਂ ਇੱਥੋਂ ਪੇਰੈਂਟਸ ਨੂੰ ਭੇਜ ਰਹੇ ਆ, ਜਿਹੜੇ ਬਜ਼ੁਰਗ ਨੇ, ਵੀ ਪਲੀਜ਼ ਜੇ ਆਪਣਾ ਸਕਦਾ ਤੇ ਉਹਨਾਂ ਨੂੰ ਨਾ ਭੇਜੋ। ਔਰ ਪਲੱਸ ਜੇ ਜਾ ਵੀ ਰਹੇ ਨੇ, ਜਿਵੇਂ ਕਿਸੇ ਨੂੰ ਕੋਈ ਪ੍ਰੋਬਲਮ, ਮੰਨ ਲਓ ਕੋਈ ਡਾਇਬੀਟੀਜ਼ ਦਾ ਮਰੀਜ਼ ਜਾਂ ਸ਼ੂਗਰ ਦਾ ਜਾਂ ਕੋਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ, ਤੇ ਤੁਸੀਂ ਉਹਨਾਂ ਦੀ ਦਵਾ ਦਾਰੂ ਬਿਲਕੁਲ ਨਾਲ ਹੋਣੀ ਚਾਹੀਦੀ ਪ੍ਰੋਪਰ। ਪਲੱਸ ਖਾਣ ਪੀਣ ਦਾ ਸਮਾਨ ਵੀ ਆਪਾਂ ਲਿਜਾ ਸਕਦੇ, ਜਿੱਦਾਂ ਕਿ ਆਪਾਂ ਕਹੀਏ ਰੋਟੀ
ਤੇ ਆਪਣੇ ਕਈਆਂ ਨੂੰ ਇੱਥੇ ਹੈਗਾ ਕਿ ਆਪਾਂ ਬੈਗ 'ਚ ਵੀ ਰੋਟੀ ਵਗੈਰਾ ਨਹੀਂ ਲਿਜਾ ਸਕਦੇ, ਪਰ ਆਪਾਂ ਖਾਣ ਪੀਣ ਵਾਲਾ ਸਮਾਨ ਮਤਲਬ ਬਹੁਤ ਜ਼ਿਆਦਾ ਇਦਾਂ ਨਹੀਂ ਕੁਝ ਭਰ ਕੇ, ਪਰ ਤੁਸੀਂ 2 ਦਿਨ ਦੇ ਮੰਨ ਲਓ 5-7 ਪਰੌਂਠੇ ਰੱਖ ਲਓ ਜਾਂ ਕੁਝ ਇਦਾਂ ਦੀ ਸੁੱਕੀ ਸਬਜ਼ੀ ਬਣਾ ਕੇ ਪਰੌਂਠਿਆਂ 'ਚ ਲਾ ਲਓ, ਤੁਹਾਡੇ ਮਤਲਬ 2 ਦਿਨ ਵਧੀਆ ਨਿਕਲ ਜਾਂਦੇ ਆ। ਚਲੋ ਪਲੇਨ 'ਚ ਤਾਂ ਆਪਾਂ ਨੂੰ ਮਿਲ ਜਾਂਦਾ ਖਾਣ ਵਾਸਤੇ, ਲਿਕਵਿਡ ਨਾ ਹੋਵੇ। ਹਾਂਜੀ ਹਾਂ, ਤੁਸੀਂ ਨਾਲ ਦੱਸ ਦਿਓ ਵੀ ਸਾਡੇ ਕੋਲ ਹੈ ਕੀ। ਯੈਸ ਹਾਂਜੀ। ਤੇ ਦੂਜਾ ਇਹ ਹੈ ਕਿ ਕਿਉਂਕਿ ਸਾਡੇ ਇਹ ਬੜਾ ਵਧੀਆ ਇੱਕ ਖੁਸ਼ਬੂ ਆਉਂਦੀ ਆ ਪਰੌਂਠਿਆਂ ਦੇ ਵਿੱਚੋਂ ਜਾਂ ਕਿਦਾਂ, ਕਈ ਵਾਰੀ ਪਲੇਨ ਦੇ ਵਿੱਚ ਖੁੱਲ ਜਾਂਦੇ ਆ, ਹਾਂਜੀ ਹਾਂ, ਉਸ ਤੋਂ ਬਾਅਦ ਫਿਰ ਉਹ ਦੂਜੇ ਕਈ ਵਾਰੀ ਮਾਈਂਡ ਕਰਨ ਲੱਗ ਜਾਂਦੇ ਆ। ਇਸ ਕਰਕੇ ਕੋਸ਼ਿਸ਼ ਇਹ ਕਰੋ ਵੀ ਬਹੁਤੀ ਜਿਨ੍ਹਾਂ ਦੀ ਜ਼ਿਆਦਾ ਪਰ ਉਹ ਇਦਾਂ ਨਾ ਪਲੇਨ 'ਚ ਤੇ ਆਪਾਂ ਨੂੰ ਖਾਣਾ ਮਿਲ ਹੀ ਜਾਣਾ, ਪਲੇਨ ਵਾਲੇ 10-12 ਘੰਟੇ, ਜਿਵੇਂ ਉੱਥੇ ਜਾ ਕੇ ਜੇ ਤੁਹਾਨੂੰ ਦਿੱਲੀ ਜਿਹੜੇ ਜਦੋਂ ਮੰਨ ਲਓ ਕੋਈ ਨਹੀਂ ਪੁੱਛ ਰਿਹਾ, ਉੱਥੇ ਹਾਲ ਦੇ ਵਿੱਚ ਮਤਲਬ ਹਫੜਾ ਦਫੜੀ ਮੱਛੀ ਆ ਜਿੱਦਾਂ ਮੈਂ ਦੇਖੀਆਂ ਵੀਡੀਓਜ਼, ਉੱਥੇ ਤੁਹਾਡੇ ਕੋਲ ਆਪਦਾ ਖਾਣਾ ਹੋਵੇ ਤੇ ਐਟਲੀਸਟ ਤੁਸੀਂ ਖਾ ਤਾਂ ਸਕਦੇ ਜੇ। ਖਾਸ ਕਰਕੇ ਜਿੱਦਾਂ ਮੈਂ ਕਿਹਾ ਜੇ ਕਿਸੇ ਨੂੰ ਬਲੱਡ ਪ੍ਰੈਸ਼ਰ, ਡਾਇਬੀਟੀਜ਼ ਜਾਂ ਕੋਈ ਹੋਰ ਪ੍ਰੋਬਲਮ ਹੈ, ਜਿਵੇਂ ਬੱਚੇ ਸੀਗੇ, ਬੱਚੇ ਉੱਥੇ ਰੋਂਦੇ ਵੇਖੇ ਗਏ, ਜਿਹੜਾ ਉਹਨਾਂ ਦਾ ਦੁੱਧ ਸੀ ਸੁੱਕਾ ਦੁੱਧ ਉਹ ਖਤਮ ਹੋ ਗਿਆ, ਜ਼ਿਆਦਾ ਦੁੱਧ ਉਹਨਾਂ ਦਾ ਜਿਵੇਂ ਬੈਗ ਦੇ ਵਿੱਚ ਸੀ ਜਿਹੜਾ ਲੱਗੇ ਸੀ ਉਹ ਉਹਨਾਂ ਨੂੰ ਮਿਲਿਆ ਨਹੀਂ, ਜਿਹੜਾ ਹੈਂਡ ਬੈਗ ਸੀ ਉਹ ਚੋਂ ਖਤਮ ਹੋ ਗਿਆ, ਅੰਦਰ ਕਹਿੰਦੇ ਕਾਫੀ ਵਾਲੀ ਕੋਈ ਮਸ਼ੀਨ ਨਹੀਂ, ਫਿਰ ਉੱਥੇ ਇੰਡੀਆ ਦੀ ਕਰੰਸੀ ਨਹੀਂ ਕਿਸੇ ਕੋਲ ਹੈਗੀ, ਜੇ ਜਾਣਾ ਬਜ਼ੁਰਗ ਜਾ ਰਹੇ ਨੇ ਜਾਂ ਆਪਣਾ ਕੋਈ ਵੀ ਫੈਮਿਲੀ ਮੈਂਬਰ ਜਾ ਰਿਹਾ ਤੇ ਇੰਡੀਆ ਦੀ ਕਰੰਸੀ ਇੱਥੋਂ ਹੀ ਲੈ ਕੇ ਜਾਓ ਤਾਂ ਕਿ ਤੁਹਾਨੂੰ ਉੱਥੇ ਮਤਲਬ ਪ੍ਰੋਬਲਮ ਨਾ ਆਵੇ, ਹੈਨਾ। ਤੇ ਅਗਲੀ ਖਬਰ ਜਾਣ ਤੋਂ ਪਹਿਲਾਂ ਆਪਣੇ ਦਲਜੀਤ ਜਸਜੀਤ ਸਿੰਘ ਜੱਸ ਜੀ ਜੁੜੇ ਨੇ, ਗੁਰਵਿੰਦਰ ਖੱਟੜਾ ਜੀ ਜੁੜੇ ਨੇ ਤੇ ਪ੍ਰੋਗਰਾਮ ਨੂੰ ਲਾਈਕ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਤੇ ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਮੈਨੂੰ ਇੱਕ ਗੱਲ ਯਾਦ ਹੈ, ਜਿੱਦਾਂ ਪੁਰਾਣੇ ਟਾਈਮ 'ਚ ਮੈਂ ਪੜ੍ਹੀ ਸੀ, ਜਿਵੇਂ ਕਹਿੰਦੇ ਵੀ ਇੱਕ ਦੇ ਘਰ ਵਿੱਚ ਮੇਲ ਨਾਨਕਾ ਤੇ ਇੱਕ ਦੇ ਘਰੀ ਮਕਾਣਾ ਨਹੀਂ, ਇੱਕ ਦੀ ਡੋਲੀ ਤੇ ਇੱਕ ਦੀ ਅਰਥੀ, ਇਹ ਦਸਤੂਰ ਪੁਰਾਣਾ ਨਹੀਂ। ਮਤਲਬ ਕਹਿਣ ਤੋਂ ਭਾਵ ਵੀ ਚਾਹੇ ਇੱਕ ਦੁਨੀਆ ਦੇ ਸਾਰੇ ਕੰਮ ਚੱਲਦੇ ਹਨਾ, ਸ਼ਗਨ ਵਾਲੇ ਕੰਮ ਵੀ ਚੱਲ ਰਹੇ ਹੁੰਦੇ ਆ ਤੇ ਜੇ ਕਿਤੇ ਮਾਤਮ ਤੋਂ ਉਹ ਵੀ ਕੰਮ ਚੱਲ ਰਹੇ ਹੁੰਦੇ ਆ। ਜਿੱਦਾਂ ਹੁਣ ਕਰੋਨਾ ਦੀ ਦਸਤਕ ਦਿੱਤੀ ਹੋਈ ਆ ਤੇ ਕਰੋਨਾ ਚੱਲ ਰਿਹਾ, ਇੰਨੀਆਂ ਮੌਤਾਂ ਹੋ ਗਈਆਂ ਸਾਰੀ ਦੁਨੀਆ ਦੇ ਵਿੱਚ, ਪਰ ਆਪਣੇ ਦੂਜੇ ਬੰਨੇ ਅੱਜ ਖੁਸ਼ੀ ਮਨਾਈ ਜਾ ਰਹੀ ਆ ਇੰਡੀਆ ਤੇ ਇੰਡੀਆ ਦੇ ਸ਼ਹਿਰ ਅੰਬਾਲੇ ਦੇ ਵਿੱਚ ਰਾਫੇਲ ਜਹਾਜ਼ਾਂ ਨੂੰ ਲੈ ਕੇ, ਜਿਨ੍ਹਾਂ ਦੀ ਕਿ ਲੰਬੀ ਚੌੜੀ ਮਤਲਬ ਗੱਲਬਾਤ ਹੈ ਵੀ ਉਹਨਾਂ ਦੀ ਹਿਸਟਰੀ ਆ, ਕਿੱਦਾਂ ਸੌਦਾ ਹੋਇਆ, ਕਿੱਦਾਂ ਸੌਦਾ ਸਿਰੇ ਚੜਿਆ, ਤੇ ਅੱਜ ਆਖਿਰਕਾਰ ਕਹਿੰਦੇ ਕਿ ਉਹ ਅੰਬਾਲੇ ਪਹੁੰਚ ਰਹੇ ਨੇ ਆਪਣੇ ਰਾਫੇਲ ਜਹਾਜ਼। ਇਹਦੇ ਬਾਰੇ ਪਾਓ ਮੜਾ ਚਾਨਣਾ। ਅਸਲ ਵਿੱਚ 2014 ਤੋਂ ਮੋਦੀ ਸਰਕਾਰ ਆਈ ਆ, ਹਾਂਜੀ, ਇਹਨਾਂ ਦਾ ਮੈਨੂੰ ਇੱਕ ਗੱਲ ਉਹਦਾ ਲੱਗਦੀ ਆ ਕਿ ਇਹਨਾਂ ਕੋਲ ਟ੍ਰਿਕ ਹੈਗੇ ਆ ਕਿ ਲੋਕਾਂ ਨੂੰ ਕਿੱਦਾਂ ਪ੍ਰਭਾਵਿਤ ਕਰਨਾ ਜੀ। ਹੁਣ ਤਾਲੀਆਂ ਵਜਾਉਣੀਆਂ, ਸ਼ਾਇਦ ਉਹਦੇ ਨਾਲੋਂ ਜੇ ਦਵਾਈ ਬਣਾ ਦਿੰਦੇ ਲੋਕੀ ਇੰਨੇ ਪ੍ਰਭਾਵਿਤ ਨਾ ਹੁੰਦੇ, ਵੀ ਦਵਾਈ ਬਣਾ ਲਈ ਫੇਰ ਕੀ ਹੋ ਗਿਆ, ਪਰ ਉਹ ਥਾਲੀਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਵੇ। ਈਵਨ ਕਿ ਜਿਹੜੇ ਅਮਿਤਾਭ ਬੱਚਨ ਵਰਗੇ ਲੋਕ ਸੀ, ਘੰਟੀਆਂ ਖੜਕਾਉਂਦੇ, ਥਾਲੀਆਂ ਖੜਕਾਉਂਦੇ ਰਹੇ ਆ। ਇਹਨਾਂ ਕੋਲ ਟਿਕਟ ਹੈਗੇ ਆ ਕਿ ਤੁਸੀਂ ਕਿੱਦਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਆ। ਬਿਲਕੁਲ ਉਸੇ ਤਰੀਕੇ ਦੇ ਨਾਲ ਜਾਏਗਾ, ਕਿਉਂਕਿ ਰਫੇਲ ਸੌਦਾ ਬੜਾ ਵਿਵਾਦਾਂ ਦੇ ਵਿੱਚ ਰਿਹਾ। ਵਿਵਾਦ ਕਿਸੇ ਨੂੰ ਜ਼ਿਆਦਾ ਹੀ ਨਹੀਂ। ਅੱਜ ਅੰਬਾਲੇ 5 ਜਹਾਜ਼ ਇਹ ਉਤਰ ਰਹੇ ਆ ਜਿਹੜੇ ਫਰਾਂਸ ਤੋਂ ਆਪਾਂ ਲਏ ਆ, ਤੇ ਉੱਥੇ ਦਾ ਜਿਹੜਾ ਵਿਧਾਇਕ ਆ ਭਾਜਪਾ ਦਾ, ਓਬਵੀਅਸਲੀ ਇਹ ਗੱਲਾਂ ਤਾਂ ਭਾਜਪਾ ਦੇ ਵਿਧਾਇਕ ਇਦਾਂ ਦੀਆਂ ਕਰਦੇ, ਉਹਨਾਂ ਨੇ ਕਿਹਾ ਵੀ ਅੱਜ ਅੰਬਾਲਾ ਵਾਸੀ ਸਾਰੇ ਮੋਮਬੱਤੀਆਂ ਜਲਾਓ ਤੇ ਸਾਡੇ ਕੋਲ ਇਹ ਰਫੇਲ ਆਏ ਆ। ਪਰ ਉਹ ਭੁੱਲ ਗਏ ਆ ਵੀ ਇਹ ਜੈਗੂਅਰ ਜਹਾਜ਼ ਜਦੋਂ ਪਹਿਲਾਂ ਬ੍ਰਿਟੇਨ ਤੋਂ ਅੱਜ ਤੋਂ 40-45 ਸਾਲ ਪਹਿਲਾਂ ਲਏ ਸੀ, ਉਹ ਵੀ ਅੰਬਾਲੇ ਹੀ ਉਤਰੇ ਸੀ, ਸੁਖੋਈ ਵੀ ਇੱਥੇ ਹੀ ਉਤਰੇ ਸੀ, ਤੇ ਇਸ ਕਰਕੇ ਇਹ ਕੋਈ ਨਵੀਂ ਗੱਲ ਨਹੀਂ ਹੋਈ। ਪਰ ਇਹਨਾਂ ਨੇ ਦੇਖੋ ਪ੍ਰਚਾਰ, ਕਿਉਂਕਿ ਕਾਂਗਰਸ ਸਰਕਾਰ ਤੋਂ ਪ੍ਰਚਾਰ ਨਹੀਂ ਸੀ ਹੁੰਦਾ। ਕਈ ਲੋਕਾਂ ਨੂੰ ਤੁਸੀਂ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਪ੍ਰਚਾਰ ਕਰ ਦਿੰਦੇ ਆ ਛੋਟੀ ਜਿਹੀ ਗੱਲ ਦਾ, ਗੱਲ ਓਡੀ ਹੁੰਦੀ ਨਹੀਂ ਪਰ ਜਿੱਡੀ ਉਹ ਬਣਾ ਦਿੰਦੇ ਪ੍ਰੈਜੈਂਟੇਸ਼ਨ ਦੀ ਗੱਲ ਹੈ ਨਾ, ਗੱਲ ਛੋਟੀ। ਦੂਜੇ ਪਾਸੇ ਕਈ ਬਹੁਤ ਵੱਡੇ ਵੱਡੇ ਕੰਮ ਕਰਦੇ ਆ ਪਰ ਉਹਨਾਂ ਨੂੰ ਐਕਸਪਲੇਨ ਕਰਨਾ ਨਹੀਂ ਆਉਂਦਾ, ਉਹ ਇਸੇ ਕਰਕੇ ਪਛੜੇ ਰਹਿ ਜਾਂਦੇ ਆ। ਉਹ ਫਿਰ ਕੀ ਹੁੰਦਾ ਕਿ ਲੋਕੀ ਉਹਨਾਂ ਨੂੰ ਜਾਣਦੇ ਨਹੀਂ ਹੁੰਦੇ, ਪਰ ਉਹ ਜਿਹੜੇ ਛੋਟੇ ਛੋਟੇ ਕੰਮਾਂ ਵਾਲੇ ਹੁੰਦੇ ਆ ਉਹਨਾਂ ਦੀ ਵਧੀਆ ਇੱਕ ਟੈਕਨੀਕ ਹੁੰਦੀ ਆ, ਉਹ ਟੈਕਨੀਕ ਨੂੰ ਵਰਤਦੇ ਆ, ਤੇ ਭਾਜਪਾ ਨੇ ਇਹ ਟੈਕਨੀਕ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਵਰਤਿਆ। ਪਰ ਇਹ ਬੜਾ ਕੰਟਰੋਵਰਸੀ ਦੇ ਵਿੱਚ ਸੌਦਾ ਰਿਹਾ। 2012 ਦੇ ਵਿੱਚ ਕਾਂਗਰਸ ਨੇ ਵੈਸੇ ਇਹ ਸੌਦੇ ਕੀਤੇ ਸੀ ਜੀ, ਉਹਨਾਂ ਨੇ 2012 ਦੇ ਵਿੱਚ ਇਹ ਡੀਲ ਹੋਈ ਸੀ ਕਿ ਅਸੀਂ ਤੁਹਾਡੇ ਕੋਲੋਂ 126 ਜਹਾਜ਼ ਲੈਣੇ ਆ ਜੀ, ਤੇ ਉਹ 126 ਜਹਾਜ਼ ਉਹਦੇ ਵਿੱਚ ਇਦਾਂ ਹੋਣੀ ਆ ਕਿ ਤੁਸੀਂ 108 ਜਿਹੜੇ ਆ ਉਹ ਸਿੰਗਲ ਸੀਟ ਵਾਲੇ ਦੇਣੇ ਆ ਤੇ ਬਾਕੀ ਤੁਸੀਂ ਡਬਲ ਸੀਟ ਵਾਲੇ ਲੈਣੇ ਜੀ। ਤੇ ਇੱਕ ਜਹਾਜ਼ ਦਾ ਮੁੱਲ ਉਹਨਾਂ ਨੇ ਇਹ ਪਾਇਆ ਵੀ 681 ਕਰੋੜ ਰੁਪਈਆ ਇੱਕ ਜਹਾਜ਼ ਦਾ ਜਿਹਦੇ ਵਿੱਚ ਸਿੰਗਲ ਸੀਟ ਆ, ਤੇ 703 ਕਰੋੜ ਰੁਪਈਆ ਜਿਹਦੀ ਡਬਲ ਸੀਟ ਆ। ਇਹ ਜਹਾਜ਼ ਦੀ ਇੱਕ ਡੀਲ ਕਰ ਲਈ। ਫਿਰ 2014 ਆ, ਉਹਦੇ ਵਿੱਚ ਆ ਕੇ ਇਹ ਕਿਹਾ ਗਿਆ ਕਿ ਇਹ ਜਿਹੜੀ ਡੀਲ ਆ, ਸਾਡੇ ਕੋਲ ਬਜਟ ਹੈ ਨਹੀਂ। ਉਸ ਵੇਲੇ AK ਐਂਥਨੀ ਰੱਖਿਆ ਮੰਤਰੀ ਸੀਗੇ ਕਿ ਸਾਡੇ ਕੋਲ ਏਡਾ ਜੇ ਬਜਟ ਹੈ ਨਹੀਂ ਕਿ ਅਸੀਂ ਬਜਟ ਦੇ ਉੱਤੇ ਇਹਦੇ ਬਾਰੇ ਪ੍ਰਾਵਧਾਨ ਨੂੰ ਨਹੀਂ ਪਾਰਲੀਮੈਂਟ ਦੇ ਵਿੱਚ ਕਿਹਾ ਵੀ ਸਾਡੀ ਅਜੇ ਗੱਲ ਚੱਲ ਰਹੀ ਆ। ਫਿਰ 2014 ਚ ਇਹ ਆ ਗਿਆ ਜੀ। 2015 2016 ਦੇ ਵਿੱਚ ਮਨੋਹਰ ਪਾਰੀਕਰ ਹੁਣ ਇਸ ਦੁਨੀਆ ਵਿੱਚ ਰਹੇ ਨਹੀਂ, ਉਸ ਵੇਲੇ ਡਿਫੈਂਸ ਮਿਨਿਸਟਰ ਸੀਗੇ, ਕਾਫੀ ਵੈਸੇ ਵਧੀਆ ਬੰਦੇ ਸੀ ਉਹ, ਗੋਆ ਦੇ ਚੀਫ ਮਿਨਿਸਟਰ ਵੀ ਰਹੇ ਆ, ਕਾਫੀ ਇਮਾਨਦਾਰ ਸ਼ਖਸੀਅਤ ਰਹੀ ਆ। ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਸਿਰਫ 36 ਲੈਣੇ ਆ ਜੀ। ਪਹਿਲਾਂ ਇਹ ਗੱਲ ਹੋਈ ਸੀ ਕਿ ਅਸੀਂ 108 ਜਿਹੜੇ ਜਹਾਜ਼ ਆ ਜੀ ਉਹ ਅਸੀਂ ਇੱਥੇ ਬਣਾਉਣੇ ਆ ਇੰਡੀਆ ਦੇ ਵਿੱਚ ਜੀ,
ਬਾਕੀ ਜਿਹੜੇ ਜਹਾਜ਼ ਆ 126 ਦੇ ਵਿੱਚੋਂ ਬਾਕੀ ਜਿਹੜੇ ਆ ਉਹ ਫਰਾਂਸ ਨੇ ਬਣਾ ਕੇ ਭੇਜਣੇ ਸੀ। ਬਾਕੀ ਇਹਨਾਂ ਨੇ ਹਿੰਦੁਸਤਾਨ ਐਰੋਨੈਟਿਕਸ ਜਿਹੜੀ ਕੰਪਨੀ ਆ ਉਹਦੇ ਨਾਲ ਮਿਲ ਕੇ ਉਹਨਾਂ ਨੇ ਇੱਥੇ ਬਣਾਉਣੇ ਸੀ ਰਫੇਲ ਵਾਲਿਆਂ ਨੇ। ਓਕੇ, ਇਹ ਇੱਕ ਵਧੀਆ ਡੀਲ ਸੀ। ਪਰ ਉਹਨਾਂ ਨੇ ਜੇ ਮੋਦੀ ਸਰਕਾਰ ਨੇ ਆ ਕੇ ਕੀ ਕੀਤਾ ਕਿ 36 ਜਿਹੜੇ ਜਹਾਜ਼ ਆ ਬਣੇ ਬਣਾਏ ਉੱਥੋਂ ਆਪਾਂ ਲਾਣੇ ਆ ਜੀ। ਇੱਕ ਪਾਸੇ ਤੁਸੀਂ ਗੱਲ ਕਰਦੇ ਆ ਕਿ ਅਸੀਂ ਮੇਕ ਇਨ ਇੰਡੀਆ ਬਣਾਉਣਾ, ਕਿ ਅਸੀਂ ਆਪਣੇ ਇੱਥੇ ਇੰਡੀਆ ਦੇ ਵਿੱਚ ਸਾਰਾ ਕੁਝ ਪ੍ਰੋਜੈਕਟ ਲਿਆਉਣਾ। ਫਿਰ ਉਸ ਤੋਂ ਬਾਅਦ ਹੁਣ ਇਹਨਾਂ ਨੇ 5 ਲੈ ਲਏ ਆ। ਪਰ ਨਾਲ ਦੀ ਨਾਲ ਸ਼ੱਕ ਉੱਥੋਂ ਪ੍ਰਗਟ ਹੋਇਆ ਕਿ ਮੋਦੀ ਸਾਹਿਬ ਜਦੋਂ ਫਰਾਂਸ ਗਏ ਆ 2016 ਦੇ ਵਿੱਚ, ਉੱਥੇ ਨਾਲ ਅਨਿਲ ਅੰਬਾਨੀ ਵੀ ਗਿਆ। ਕਿਉਂ ਗਿਆ ਇਹ ਕੁਝ ਪਤਾ ਨਹੀਂ। ਅਨਿਲ ਉਹ ਤਾਂ ਬਾਅਦ ਦੇ ਵਿੱਚ ਪਤਾ ਲੱਗਾ ਵੀ ਅਨਿਲ ਅੰਬਾਨੀ ਦੀ ਜਿਹੜੀ ਰਿਲਾਇੰਸ ਗਰੁੱਪ ਸੀ ਉਹਦੇ ਨਾਲ ਰਫੇਲ ਦਾ ਸਮਝੌਤਾ ਹੋ ਗਿਆ, ਉਹਨੇ ਹੁਣ ਇਕੱਠਿਆਂ ਨੇ ਰਲ ਕੇ ਬਣਾਉਣੀ ਸੀ। ਫਿਰ ਉਹ ਤੋਂ ਬਾਅਦ ਸਮਝ ਲੱਗੀ। ਫਿਰ ਇਹ ਹੋਇਆ ਕਿ ਜਿਹੜੀ ਡੀਲ 2012 ਦੇ ਵਿੱਚ ਇਹ ਕਹਿ ਰਿਹਾ ਸੀ ਕਿ 681 ਕਰੋੜ ਦਾ ਇੱਕ ਜਹਾਜ਼ ਆ। ਚਲੋ ਖਰਚਾ ਇੰਨਾ ਵੱਧ ਗਿਆ ਹੋਊਗਾ, 700 ਦਾ 800 ਕਰੋੜ ਦਾ ਹੋ ਗਿਆ ਹੋਊਗਾ, ਵੱਧ ਤੋਂ ਵੱਧ 900 ਕਰੋੜ ਕਹਿ ਲਓ। ਜੇ ਜ਼ਿਆਦਾ ਹੀ ਬਹੁਤ ਜ਼ਿਆਦਾ ਜੀ ਮਹਿੰਗਾਈ ਵੱਧ ਗਈ ਆ, 900 ਕਰੋੜ ਹੋ ਜਾਊਗਾ। ਹੁਣ ਇਹਨਾਂ ਨੇ ਜਹਾਜ਼ ਦੀ ਕੀਮਤ 1500 ਕਰੋੜ ਤੱਕ ਚਲੇ ਗਈ। ਓਕੇ, ਜਦੋਂ ਇੰਨਾ ਜ਼ਿਆਦਾ ਗੈਪ ਆ ਕਾਂਗਰਸ ਨੇ ਗੱਲ ਚੱਕ ਲਈ। ਮਤਲਬ 600 ਕਰੋੜ ਤੋਂ ਚੱਲਿਆ ਸੀ 2012 ਤੋਂ 681 ਕਰੋੜ 681 ਕਰੋੜ ਤੋਂ 100 ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਪਹਿਲਾਂ ਫਿਕਸ ਰੇਟ ਸੀ 3.9% ਦਾ ਫਿਕਸ ਰੇਟ ਸੀ। ਫਿਰ ਇਹਨਾਂ ਨੇ ਕੈਪ ਪਾ ਕੇ 3.5 ਜੀ ਫਲੋਟਿੰਗ ਰੇਟ ਅਸੀਂ ਲੈਣਾ ਆ। ਉਹ ਕਰਕੇ ਕਰਾ ਕੇ ਬਹੁਤ ਸਾਰੇ ਬਹਾਨੇ, ਹਰ ਵਾਰੀ ਰੱਖਿਆ ਮੰਤਰੀ ਬਦਲਦੇ ਰਹੇ। ਸੀਤਾਰਮਨ ਹੋਣੀ ਵੱਖਰਾ ਬਿਆਨ ਦੇਤਾ, ਅਸੀਂ ਇਦਾਂ ਕਰ ਦਿੱਤੀ, ਅਸੀਂ ਇਦਾਂ ਕਰਤੀ। ਫਿਰ 2018 ਦੇ ਵਿੱਚ ਕੇਸ ਪਾ ਦਿੱਤਾ ਗਿਆ। ਕਪਲ ਸਿੱਬਲ ਵਕੀਲ ਹੁੰਦੇ ਸੀ, ਉਹਨਾਂ ਨੇ ਕਿਹਾ ਵੀ ਇਹਦਾ ਦੱਸੋ ਵੀ ਇਹਦਾ ਪ੍ਰਾਈਸ ਹੈ ਕੀ ਐਕਚੁਅਲੀ, ਸਾਨੂੰ ਇਹ ਤਾਂ ਪਤਾ ਲੱਗੇ। ਇਹ ਤਾਂ ਪੁੱਛਣ ਦਾ ਹੱਕ ਆ ਨਾ ਕਿ ਸਾਨੂੰ ਐਕਚੁਅਲ ਪ੍ਰਾਈਸ ਤਾਂ ਪਤਾ ਲੱਗੇ ਵੀ ਇਹ ਕਿੰਨੇ ਦਾ ਲਿਆ ਆ। ਇਹ ਤਾਂ ਮੇਰੇ ਖਿਆਲ ਉਹਨਾਂ ਨੇ ਫਰਾਂਸ ਦੇ ਪ੍ਰਾਈਮ ਮਿਨਿਸਟਰ ਤੋਂ ਵੀ ਅਪਰੋਚ ਕੀਤੀ ਸੀ ਨਾ, ਮੌਜੂਦਾ ਔਰ ਪੁਰਾਣਿਆਂ ਤੋਂ, ਹਨਾ। ਬਿਲਕੁਲ, ਵੀ ਇਹ ਹੋਇਆ ਕਿੰਨੇ ਦਾ, ਕਿਉਂਕਿ ਪਹਿਲਾਂ ਤੋਂ ਹੀ ਜਿੰਨੇ ਹਥਿਆਰਾਂ ਦੇ ਸੌਦੇ ਆ ਜੇਪਾਲ ਜੀ, ਇਹਦੇ ਵਿੱਚ ਬਹੁਤ ਵੱਡਾ ਕਮਿਸ਼ਨ ਖਾਦਾ ਜਾਂਦਾ। ਬੋਫਰਸ ਤੋਪਾਂ ਦੇ ਵਿੱਚ ਕੀ ਹੋਇਆ ਸੀ, ਅੱਜ ਤੱਕ ਜਿੰਨੇ ਵੀ, ਚਾਹੇ ਹੈਲੀਕਾਪਟਰ ਤੋਂ ਲੈ ਲਓ, ਚਾਹੇ ਤੁਸੀਂ ਛੋਟੀ ਗੋਲੀਆਂ ਲੈਣੀਆਂ ਜਾਂ ਬੰਦੂਕਾਂ ਲੈਣੀਆਂ, ਉਹਦੇ ਵਿੱਚ ਇੱਕ ਬਹੁਤ ਵੱਡੀ ਕਮਿਸ਼ਨ ਲੌਬੀ ਆ ਜਿਹੜੀ ਕਿ ਕਮਿਸ਼ਨ ਖਾਂਦੀ ਆ। ਪੋਲੀਟੀਕਲ ਪਾਰਟੀਆਂ ਇਹ ਤਾਂ ਲੱਭਦੀਆਂ ਫਿਰਦੀਆਂ ਵੀ ਸਾਨੂੰ ਹਥਿਆਰ, ਹੁਣ ਹਥਿਆਰਾਂ ਦਾ ਇੰਨਾ ਯੂਜ਼ ਵੀ ਨਹੀਂ ਹੁੰਦਾ। ਇਹ ਜਿਹੜਾ ਰਫੇਲ ਆ, ਇਹ ਤਾਂ ਅੱਜ ਤੋਂ 15-20 ਸਾਲ ਪਹਿਲਾਂ ਦੀ ਮੰਗ ਆ ਕਿ ਸਾਨੂੰ ਰਫੇਲ ਲਿਆ ਕੇ ਦਿੱਤਾ ਜਾਵੇ ਕਿ ਅਸੀਂ ਪਾਕਿਸਤਾਨ ਤੇ ਚਾਈਨਾ ਦੇ ਮੋਹਰੇ ਸਾਡੇ ਮਿਗ ਕਿਤੇ ਨਹੀਂ ਟਿਕਦੇ। ਸਾਡੇ ਤਾਂ ਮਿਗ ਹੈ ਹੀ ਨਹੀਂ, ਅਸੀਂ ਤਾਂ ਉਹਨਾਂ ਦੇ ਬਰਾਬਰ। ਅੱਜ ਵੀ ਕਿਹਾ ਜਾਂਦਾ ਕਿ ਜਿਹੜੀ ਪਾਕਿਸਤਾਨ ਦੀ 에ਅਰਫੋਰਸ ਹੈ, ਅਸੀਂ ਉੱਦਾਂ ਤਾਂ ਬਹੁਤ ਕਹਿੰਦੇ ਆ ਉਹ ਸਾਡੇ ਬਰਾਬਰ ਨਹੀਂ ਟਿਕਦੇ। ਪਰ ਜੇ ਤੁਸੀਂ ਉਹਦਾ ਕੰਪੈਰੀਜ਼ਨ ਕਰਕੇ ਦੇਖੋ, ਉਹਨਾਂ ਕੋਲ ਵਧੀਆ ਜਹਾਜ਼ ਆ। ਅਮਰੀਕਾ ਨੇ ਬਹੁਤ ਦਿੱਤੇ ਆ ਉਹਨਾਂ ਨੂੰ। ਅਮਰੀਕਾ ਨੇ, ਕਿਉਂਕਿ ਜਦੋਂ ਲੜਾਈ ਲੜਨੀ ਸੀ ਅਫਗਾਨਿਸਤਾਨ ਦੇ ਵਿੱਚ, ਉਹਨਾਂ ਕੋਲ ਐਡਵਾਂਸ ਤਕਨੀਕ ਦੇ, ਇੰਡੀਆ ਕੋਲ ਤਾਂ ਹੈ ਹੀ ਨਹੀਂ ਸੀ। ਇਹ ਤਾਂ ਸ਼ੁਰੂ ਤੋਂ ਮੰਗ ਕਰ ਰਿਹਾ ਸੀ ਕਿ ਸਾਨੂੰ ਰਫੇਲ ਵਰਗਾ ਜਹਾਜ਼ ਇੱਕ ਚਾਹੀਦਾ ਹੈ ਜਿਹਦੇ ਕੋਲ ਜਿੱਦਾਂ ਉੱਤੋਂ ਆਕਾਸ਼ ਤੋਂ ਗਰਾਊਂਡ ਤੇ ਮਾਰ ਕਰਨ ਦੀ ਵੀ ਸਮਰੱਥਾ ਹੈਗੀ ਆ, ਤੇ ਆਕਾਸ਼ ਤੋਂ ਆਕਾਸ਼ ਦੇ ਵਿੱਚ, ਯਾਨੀ ਉੱਪਰੋਂ ਹਵਾਈ ਜਹਾਜ਼ ਦੇ ਉੱਤੇ ਵੀ ਅਟੈਕ ਇਹ ਕਰਦਾ। 300 ਤੋਂ 400 ਕਿਲੋਮੀਟਰ ਦੀ ਇਹਦੀ ਰੇਂਜ ਆ ਮਿਜ਼ਾਈਲ ਦੀ। ਫਿਰ ਉਸ ਤੋਂ ਬਾਅਦ ਹੁਣ ਚਲੋ 5 ਇਹ ਲਿਆਂਦੇ ਗਏ ਆ। ਵੈਸੇ ਉਹਨਾਂ ਦੀ ਮੰਗ ਬਹੁਤ ਜ਼ਿਆਦਾ ਆ ਕਿ ਸਾਨੂੰ ਮੰਗ ਕਾਫੀ ਇਹ ਚਾਹੀਦੀ ਆ। ਤੇ ਦੂਜਾ, ਇਹਦੇ ਵਿੱਚ ਬਹੁਤ ਸਾਰੀਆਂ ਖੂਬੀਆਂ, ਜਸ਼ਨ ਇਹ ਜ਼ਰੂਰ ਮਨਾਉਣੇ ਚਾਹੀਦੇ ਆ ਵੀ ਚਲੋ ਹੁਣ ਉਹਨਾਂ ਦੇ ਅਸੀਂ ਬਰਾਬਰ ਥੋੜੇ ਬਹੁਤੇ ਹੋ ਚੁੱਕੇ ਆ। ਜਾਂ ਖਾਸ ਤੌਰ ਤੇ ਜਦੋਂ ਚਾਈਨਾ ਵਰਗਾ ਦੇਸ਼ ਜਿਹੜਾ ਸਾਨੂੰ ਅੱਖਾਂ ਦਿਖਾ ਰਿਹਾ ਆ, ਉਸ ਵੇਲੇ ਸਾਡੀ ਇਹ ਜ਼ਰੂਰਤ ਵੀ ਆ। 2018 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਪਾਇਆ ਗਿਆ। ਉਹਦੇ ਵਿੱਚ ਉਹਨਾਂ ਨੇ ਡਿਸੀਜਨ ਇਹ ਦਿੱਤਾ ਵੀ ਸਾਡੇ ਕੋਲ ਕੋਈ ਪੁਖਤਾ ਪ੍ਰੂਫ ਨਹੀਂ। ਫਿਰ ਉਸ ਤੋਂ ਬਾਅਦ ਇਹਨਾਂ ਨੇ ਕੁਝ ਰੀ ਅਪੀਲ ਕੀਤੀ। 2019 ਦਸੰਬਰ ਲਾਸਟ ਈਅਰ ਇਹਨਾਂ ਨੇ ਕਹਿ ਦਿੱਤਾ ਸੁਪਰੀਮ ਕੋਰਟ ਨੇ ਵੀ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ ਵੀ ਇਹਦੇ ਵਿੱਚ ਕਰਪਸ਼ਨ ਵਰਗੀ ਕੋਈ ਚੀਜ਼ ਆ, ਬਈ ਜਾਂ ਤਾਂ ਤੁਸੀਂ ਪ੍ਰੂਫ ਲਿਆ ਕੇ ਦਿਓ। ਬਈ ਜੇ ਇੱਥੇ ਹੋਇਆ ਤਾਂ ਸ਼ਾਇਦ ਇਹਦੇ ਵਿੱਚ ਕੋਈ ਵਧੀਆ ਸਿਸਟਮ, ਉਹਨਾਂ ਨੇ ਕਿਹਾ ਜੀ ਅਸੀਂ ਵਧੀਆ ਸਿਸਟਮ ਲਿਆ, ਅਸੀਂ ਵਧੀਆ ਮਿਜ਼ਾਈਲ ਸਿਸਟਮ ਲਿਆ। ਨੋ ਡਾਊਟ ਕਿ ਜਿਹੜਾ ਫਰਾਂਸ ਰਫੇਲ ਯੂਜ਼ ਕਰ ਰਿਹਾ, ਈਵਨ ਕਿ ਇਹੀ ਰਫੇਲ ਮਿਸਰ ਨੂੰ ਵੀ ਦਿੱਤੇ ਹੋਇਆ, ਇਜਿਪਟ ਨੂੰ, ਮਿਸਰ ਨੂੰ ਵੀ ਦਿੱਤੇ ਹੋਇਆ। ਉਹਨਾਂ ਨਾਲੋਂ ਇਹ ਵਧੀਆ ਟੈਕਨੀਕ ਦੇ ਸਾਨੂੰ ਦਿੱਤੇ ਆ ਉਹਨਾਂ ਨੇ। ਦੂਜਾ ਇਹ ਆ ਕਿ ਪਹਿਲਾਂ 40 ਸਾਲ ਦਾ ਸਮਝੌਤਾ ਸੀ ਕਿ ਤੁਹਾਨੂੰ ਅਸੀਂ 40 ਸਾਲ ਤੱਕ ਟੈਕਨੋਲੋਜੀ ਪ੍ਰੋਵਾਈਡ ਕਰਾਂਗੇ। ਹੁਣ ਇਹ ਸਮਝੌਤਾ 50 ਸਾਲ ਦਾ ਹੋ ਗਿਆ ਕਿ ਅਸੀਂ ਕੋਈ ਕਿਸੇ ਤਰ੍ਹਾਂ ਦੀ ਤਕਨੀਕੀ ਸਮੱਸਿਆ ਆਉਂਦੀ ਆ ਤਾਂ ਅਸੀਂ 50 ਸਾਲ ਤੱਕ ਇਹਦੀ ਕਰਾਂਗੇ। ਦੂਜਾ ਹੈ ਕਿ ਉਹਦੇ ਨਾਲ ਥੋੜੀ ਜਿਹਾ ਫਰਾਂਸ ਨਾਲ ਸਾਡੇ ਰਿਲੇਸ਼ਨ ਵਧੀਆ ਹੋ ਗਏ ਆ, ਇੰਨਾ ਕਹਿ ਸਕਦੇ ਆ। ਉਹਨਾਂ ਦੇ ਨਾਲ ਜੇ ਕਹਿ ਲਓ ਵੀ ਇੱਕ ਹੁੰਦਾ ਨਹੀਂ ਨਾਲ, ਇੱਕ ਜਿੱਦਾਂ ਤੁਸੀਂ ਕਾਰ ਲੈਂਦੇ ਆ, ਉਹ ਨਾਲ ਛੋਟਾ ਜਿਹਾ ਇੱਕ ਮਿਕਸਰ ਫੜਾਉਂਦੇ ਹੁੰਦੇ ਆ, ਥੋੜੀ ਜਿਹਾ ਗਾਹਕ ਉਹਨਾਂ ਖੁਸ਼ ਹੋ ਜਾਂਦਾ। ਉਹਨੂੰ ਕਾਰ ਦੀ ਇੰਨੀ ਖੁਸ਼ੀ ਨਹੀਂ ਹੁੰਦੀ, ਉਹਨੂੰ ਮਿਕਸਰ ਦੀ ਬਹੁਤ ਖੁਸ਼ੀ ਹੁੰਦੀ ਵੀ ਮੈਨੂੰ ਇੱਕ ਚੀਜ਼ ਮਿਲ ਗਈ। ਇੰਡੀਆ 'ਚ ਸਬਜ਼ੀ ਖਰੀਦਣ ਨਾਲ ਥੋੜਾ ਜਿਹਾ ਧਨੀਆ ਬਿਲਕੁਲ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਕਰੋਨਾ ਦੇ ਨਾਲ ਇੱਕ ਹੈਲਪ ਭੇਜੀ ਆ, ਇੱਕ ਉਹ ਜਹਾਜ਼ ਭੇਜਿਆ। ਉਹਦੇ ਲਈ ਵੀ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਵੀ ਫਰਾਂਸ ਸਾਡਾ ਦੇਖੋ ਸਾਥੀ ਆ,
ਇਹਨਾਂ ਨੇ ਮਾਸਕ ਸੈਨੀਟਾਈਜ਼ਰ ਵਗੈਰਾ ਉੱਥੋਂ ਭੇਜੇ ਆ। ਹਾਂਜੀ ਹਾਂਜੀ ਹਾਂ, ਤੇ ਜਾਨੀ ਇਦਾਂ ਕਹਿ ਸਕਦੇ ਆ ਵੀ ਆਪਾਂ ਬਤਾਉ ਲਏ ਆ। ਦੇਖੋ ਹਰ ਚੀਜ਼ ਦੇ ਵਿੱਚ ਪਾਰਦਰਸ਼ਤਾ ਬਹੁਤ ਜ਼ਰੂਰੀ ਆ, ਖਾਸ ਤੌਰ ਤੇ ਲੋਕਤਾਂਤਰਿਕ ਢਾਂਚੇ ਦੇ ਵਿੱਚ। ਹਾਂਜੀ ਹਾਂਜੀ ਸਾਡਾ ਟੈਕਸ ਪੇਇੰਗ ਮਨੀ ਆ, ਬਿਲਕੁਲ ਲੋਕਾਂ ਦਾ ਜਵਾਬਦੇਹ ਆ। ਕਿਉਂਕਿ ਜੇ ਤੁਸੀਂ ਇਦਾਂ ਗੱਲਾਂ ਛੁਪਾ ਕੇ ਰੱਖੋਗੇ, ਹਾਂਜੀ ਹੁਣ ਜਿੱਦਾਂ ਇਹਨਾਂ ਨੇ ਸੁਪਰੀਮ ਕੋਰਟ ਦੇ ਇਹ ਵਿੱਚ ਇਹ ਕਿਹਾ ਕਿ ਅਸੀਂ ਬਹੁਤ ਸਾਰੀਆਂ ਗੱਲਾਂ ਉੱਥੇ ਸੀਲ ਬੰਦ ਲਿਫਾਫੇ ਦੇ ਵਿੱਚ ਦਿੱਤੀਆਂ ਗਈਆਂ ਸਾਰੀਆਂ ਗੱਲਾਂ, ਹਾਂਜੀ ਉਹ ਸੁਪਰੀਮ ਕੋਰਟ ਨੇ ਦੇਖੀਆਂ ਹੋਣੀਆਂ। ਹਾਂਜੀ ਉਹਨਾਂ ਦੇ ਨਾਲ ਇਹ ਵੀ ਕਿਹਾ ਕਿ ਜੇ ਅਸੀਂ ਇਹਨਾਂ ਨੂੰ ਨਸ਼ਰ ਕਰਦੇ ਹਾਂ, ਹਾਂਜੀ ਇਹਦੇ ਨਾਲ ਗੱਲ ਨਹੀਂ, ਹਾਂ ਇਦਾਂ ਦੀ ਜਦੋਂ ਤੁਸੀਂ ਗੱਲਾਂ ਕਹਿ ਦਿੰਦੇ ਆ, ਹਾਂਜੀ ਪਰ ਨਾਲ ਨਾਲ ਇਹ ਆ ਕਿ ਪ੍ਰਾਈਸ ਤਾਂ ਸਾਨੂੰ ਦੱਸਣਾ ਚਾਹੀਦਾ। ਹਾਂਜੀ ਉਹ ਚਲੋ ਠੀਕ ਆ, ਤੁਹਾਡੇ ਕੀ ਆ, ਤੁਹਾਡੇ ਵਿੱਚ ਕੀ ਚੱਲ ਰਿਹਾ ਆ, ਉਹ ਗੱਲਾਂ ਹੋ ਸਕਦੀਆਂ, ਪਰ ਪ੍ਰਾਈਸ ਦੱਸਣਾ ਇਹ ਸ਼ਾਇਦ ਵਧੀਆ ਹੋ ਸਕਦਾ। ਪਰ ਉਹ ਆ ਨਾ ਜਿੱਦਾਂ ਕਹਿੰਦੇ ਜਿਵੇਂ ਚੱਲੀ ਸੀ ਇਹ ਗੱਲ ਪਿੱਛੇ ਜੇ ਵੀ ਉਹ ਇੰਟਰਨੈਸ਼ਨਲ ਦਬਾਅ ਪੈ ਜਾਂਦਾ ਵੀ ਤੁਸੀਂ ਜੇ ਆਹ ਪ੍ਰਾਈਸ ਦੱਸੋਗੇ ਅਸੀਂ ਹੋਰ ਕਿਸੇ ਦੇਸ਼ ਨਾਲ ਹੋਰ ਕਿਸੇ ਪ੍ਰਾਈਸ ਤੇ ਡੀਲ ਕੀਤੀ ਆ, ਸੋ ਇਦਾਂ ਦੀਆਂ ਗੱਲਾਂ ਵਿੱਚ ਆ ਜਾਂਦੀਆਂ। ਬਹੁਤ ਸਾਰਾ ਇਹਦੇ ਵਿੱਚ ਤੁਸੀਂ 2012 ਤੋਂ ਲੈ ਕੇ 8 ਸਾਲ ਚੱਲਿਆ ਇਹ ਮੁੱਦਾ। ਹਾਂਜੀ ਹਾਂ 8 ਸਾਲ ਲੱਗ ਗਏ ਸਾਨੂੰ, ਜਿਹੜੇ ਅੱਜ ਤੋਂ 8 ਸਾਲ ਪਹਿਲਾਂ ਜਹਾਜ਼ ਆਉਣੇ ਸੀ ਹਾਂਜੀ ਹਾਂ ਉਹ ਅੱਜ ਆ ਰਹੇ ਆ। ਤੇ ਅੱਜ ਫਿਰ ਉਹ ਮੋਮਬੱਤੀਆਂ ਜਗਾ ਕੇ ਪੂਰਾ, ਪਰ ਇਹਨਾਂ ਨੂੰ ਇਹ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ। ਨਾਲ ਨਾਲ ਸਾਨੂੰ ਮੇਕ ਇਨ ਇੰਡੀਆ ਕਰਨਾ ਪੈਣਾ। ਹਾਂਜੀ ਹਾਂ ਤੁਸੀਂ ਤੇਜਸ ਅਸੀਂ ਬਣਾਇਆ, ਪਰ ਤੇਜਸ ਉਹ ਏਡਾ ਕੈਪੇਬਲ ਨਹੀਂ ਹੈਗਾ ਅਜੇ, ਪਰ ਸਾਨੂੰ ਉਹ ਟੈਕਨੀਕਸ ਆਪਣੀਆਂ ਡਿਵੈਲਪ ਕਰਨੀਆਂ ਪੈਣੀਆਂ। ਕਿਉਂਕਿ ਇਹ ਬਹੁਤ ਵਧੀਆ ਵੈਸੇ ਮੇਕ ਇਨ ਇੰਡੀਆ ਦੇ ਵਿੱਚ ਇਹਨਾਂ ਨੇ ਕੀਤਾ ਕਿ ਅਸੀਂ ਕੋਈ ਵੀ ਚੀਜ਼ ਲਵਾਂਗੇ, ਉਸ ਕੰਪਨੀ ਨੂੰ ਪਹਿਲੀ ਜਿਹੜੀ ਚੀਜ਼ ਅਸੀਂ ਲਵਾਂਗੇ ਮੁੱਲ, ਫਿਰ ਸਾਡੇ ਨਾਲ ਸਮਝੌਤਾ ਕਰਕੇ ਸਾਡੇ ਬਣਾਉਣੀ ਪੈਣੀ। ਇਹ ਤਾਂ ਤੁਸੀਂ ਬਹੁਤ ਵੱਡੀ ਗੱਲ ਕਰਤੀ, ਮਤਲਬ ਵੀ ਮੇਕ ਇਨ ਇੰਡੀਆ ਠੀਕ ਹੈ ਤੁਹਾਡੀ ਗੱਲ ਵੀ ਉਹ ਬਣਾਉਣੀ ਚਾਹੀਦੀ, ਪਰ ਵੱਡੀ ਗੱਲ ਇਹ ਤਾਂ ਵੀ ਜਿਵੇਂ ਪਲੇਨ ਆਪਾਂ ਇਹ ਟੈਕਨੋਲੋਜੀ ਜਿਹੜੀ ਉਹਨਾਂ ਦੀ ਅੱਜ ਮਤਲਬ ਹਥਿਆਰ ਬਣਾਉਣ ਵਾਲੀ, ਜਹਾਜ਼ ਬਣਾਉਣ ਵਾਲੀ, ਵੈਸੇ ਤੇ ਇੰਡੀਆ ਦੇ ਵਿੱਚ ਕੋਈ ਕਮੀ ਨਹੀਂ, ਕੋਈ ਕੁਝ ਵੀ ਕਰਨਾ ਚਾਹੁੰਦੇ ਇੰਡੀਆ ਮਤਲਬ ਸਮਰੱਥ ਹੈ, ਕੁਝ ਵੀ ਕਰ ਸਕਦਾ, ਵੀ ਇੰਨਾ ਟੈਲੈਂਟ ਸਾਡੇ 'ਚ ਹੈਗਾ। ਪਰ ਗੱਲ ਤਾਂ ਨੀਅਤ ਦੀ ਆ ਜਾਂਦੀ ਹੈ ਨਾ, ਤੇ ਤਾਂ ਮੈਨੂੰ ਇਹ ਗੱਲ ਵੱਡੀ ਲੱਗੀ ਵੀ ਇਹ ਤਾਂ ਤੁਸੀਂ ਬਹੁਤ ਵੱਡੀ ਗੱਲ ਕਰਤੀ ਵੀ ਜਹਾਜ਼ ਬਣਾਉਣ ਜਾਂ ਏਦਾਂ ਵੀ ਸਾਡੇ ਦੇ। ਉਹ ਕਹਿੰਦੇ ਵੀ ਹੁਣ ਪਿੱਛੇ ਜੇ ਗੱਲ ਚੱਲ ਪਈ ਨਾ ਵੀ ਚਾਈਨਾ ਦਾ ਵਿਰੋਧ ਕਰਨਾ, ਤੇ ਜਿਹੜੀਆਂ ਟੀ-ਸ਼ਰਟਾਂ ਤੇ ਲਿਖਿਆ ਸੀ ਚਾਈਨਾ ਦਾ ਵਿਰੋਧ ਕਰਨਾ, ਤਾਂ ਉਹ ਚਾਈਨਾ ਨੇ ਦਵਾ ਦਾ ਬਣਾ ਕੇ ਧਾੜਾ ਧੜ ਮਾਰਕੀਟ 'ਚ ਸੁੱਟਿਆ ਵੀ ਆ ਚੱਕੋ ਦਵਾ ਕਰੋ ਵਿਰੋਧ। ਦੇਖੋ ਉਹਦੇ ਲਈ ਇਦਾਂ ਹੀ ਹੈ ਕਿ ਸਾਡੇ ਨੋ ਡਾਊਟ ਕਿ ਇੰਡੀਆ ਦੇ ਵਿੱਚ ਬਹੁਤ ਵਧੀਆ ਟੈਲੈਂਟ। ਦੇਖੋ ਇਹ ਗੱਲ ਜਿਹੜੀ ਮੈਂ ਕੀਤੀ, ਚਲੋ ਇੱਕ ਜੋਕ ਵੀ ਹੋ ਸਕਦਾ, ਪਰ ਅਗੇਨ ਜਦੋਂ ਅਸੀਂ ਕਹਿੰਦੇ ਵੀ ਮੇਕ ਇੰਡੀਆ ਕਰਨਾ, ਹੁਣ ਮੋਦੀ ਸਾਹਿਬ ਰੌਲਾ ਪਾ ਰਹੇ ਕਹਿੰਦੇ 6 ਸਾਲਾਂ ਤੋਂ, ਪਰ ਜਿੰਨਾ ਵੀ ਇਹ ਸਮੱਗਰੀ ਇਹ ਆਪਣੀ ਚੋਣਾਂ ਦੇ ਵਿੱਚ ਯੂਜ਼ ਕਰਦੇ ਆ, ਝੰਡੇ ਬਿੱਲੇ ਡੰਡੇ ਜੋ ਵੀ ਵਾਟਐਵਰ ਸਮਾਨ ਉਹ ਸਾਰਾ ਚਾਈਨਾ ਤੋਂ ਬਣ ਕੇ ਆਉਂਦਾ, ਤੇ ਅਸੀਂ ਫਿਰ ਮੇਕ ਇਨ ਇੰਡੀਆ ਕਿੱਦਾਂ ਮਤਲਬ ਅਸੀਂ ਬਣਾ ਸਕਦੇ? ਨਹੀਂ, ਜਿਹੜੇ ਤੁਸੀਂ ਹੁਣ ਡੰਡਿਆਂ ਵਾਲਿਆਂ ਦੀ ਗੱਲ ਕਰਦੇ ਜਾਂ ਜਿਨ੍ਹਾਂ ਨੇ ਟੀ-ਸ਼ਰਟਸ ਪਾਈਆਂ ਹੋਈਆਂ, ਉਹਨਾਂ ਲੋਕਾਂ ਨੂੰ ਜਾ ਕੇ ਪੁੱਛੋ ਵੀ ਕਿੱਥੋਂ ਆਈਆਂ, ਉਹਨਾਂ ਨੂੰ ਪਤਾ ਹੀ ਨਹੀਂ। ਉਹਨਾਂ ਨੂੰ ਇਹ ਚੀਜ਼ਾਂ ਦਾ ਇਹਨਾਂ ਨਾਲ ਮਤਲਬ ਹੀ ਕੋਈ ਨਹੀਂ, ਉਹਨਾਂ ਨੂੰ ਤਾਂ ਪਿੱਛੋਂ ਇੰਸਟਰਕਸ਼ਨਸ ਆ ਜਾਂਦੀਆਂ ਵੀ ਅੱਜ ਤੁਸੀਂ ਇਹ ਗੱਲ ਕਹਿਣੀ ਆ। ਹੁਣ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ, ਬਹੁਤ ਭੀੜ ਪਈ ਹੋਈ ਆ ਤੇ ਸਾਰੇ ਉੱਥੇ ਇਕੱਠੇ ਹੋਏ ਆ, ਤੇ ਉਹਦੇ ਵਿੱਚ ਪੁੱਛਿਆ ਗਿਆ ਵੀ ਤੁਸੀਂ ਮੋਦੀ ਨੂੰ ਕੀ ਸਮਝਦੇ ਆ? ਉਹ ਇੱਕ ਬੰਦਾ ਹਿੰਦੀ ਵਿੱਚ ਬੋਲਿਆ ਕਿ ਮੈਂ ਉਹਨੂੰ ਰਾਮ ਚੰਦਰ ਮੰਨਦਾ। ਅੱਛਾ। ਤੇ ਦੂਜਾ ਬੰਦਾ ਨਾਲ ਹੀ ਬੋਲਿਆ ਅਮਿਤ ਸ਼ਾਹ ਨੂੰ ਅਸੀਂ ਲక్ష్మణ ਮੰਨਦੇ ਆ। ਅੱਛਾ। ਉਹ ਫਿਰ ਰਿਪੋਰਟਰ ਪੁੱਛਦਾ ਫਿਰ ਤੁਸੀਂ ਕੌਣ ਆ? ਉਹ ਫਿਰ ਨਾਲ ਟੱਪਣ ਲੱਗ ਪਏ, ਨਾਲ ਕਹਿੰਦੇ ਅਸੀਂ ਹੈਗੇ ਬਾਨਰ ਸੈਨਾ। ਇੱਕ ਨਾ ਦੇਖੋ ਕਿ ਬਾਨਰ ਸੈਨਾ ਆਪਣਾ ਮਜ਼ਾਕ ਉਡਾਇਆ, ਪਰ ਇਹ ਚ ਬੜੀ ਇੱਕ ਗੰਭੀਰਤਾ ਨਾਲ ਸੋਚਣਾ ਪੈਣਾ ਕਿ ਸਾਨੂੰ ਪਿੱਛੇ ਇੰਸਟਰਕਸ਼ਨ ਦੇ ਦਿੱਤੀਆਂ ਤੁਸੀਂ ਅੱਜ ਵਿਰੋਧ ਕਰਨਾ, ਅਸੀਂ ਜੀ ਵਿਰੋਧ ਕਰ ਦਿੱਤਾ। ਉਸ ਤੋਂ ਬਾਅਦ ਸਾਨੂੰ ਹੁਣ ਬਹੁਤ ਸਾਰੇ ਕਈ ਵਾਰੀ ਰੈਲੀ ਦੇ ਵਿੱਚ ਆਏ ਹੁੰਦੇ ਆ ਲੋਕ, ਉਹਨਾਂ ਪੁੱਛਿਆ ਜਾਂਦਾ ਵੀ ਕਿਉਂ ਆਏ ਆ, ਇਹ ਅੱਜ ਮਕਸਦ ਕੀ ਆ? ਮਕਸਦ ਨਹੀਂ ਪਤਾ ਸਾਨੂੰ, ਤਾਂ ਜਥੇਦਾਰ ਲੈ ਆਇਆ ਜਾਂ ਸਾਡਾ ਪੁਰਾਣਾ ਕਾਂਗਰਸੀ ਬੰਦਾ ਲੈ ਆਇਆ। ਇਹ ਇਦਾਂ ਦੀਆਂ ਗੱਲਾਂ ਜਿੰਨਾ ਚਿਰ ਤੱਕ ਅਸੀਂ ਗੱਲ ਨਹੀਂ ਇਹ ਕਰਦੇ, ਸਾਨੂੰ ਉਹਦੇ ਪਿਛਲੇ ਦੇ ਮਨੋਭਾਵ ਨਹੀਂ ਪਤਾ ਲੱਗਦੇ, ਪਿੱਛੇ ਦੀ ਇੱਕ ਜਿਹੜੀ ਪਲੈਨਿੰਗ ਆ ਉਹ ਨਹੀਂ ਪਤਾ ਲੱਗਦੀ। ਜਿੰਨਾ ਅੱਖਾਂ ਮੀਟ ਕੇ ਅਸੀਂ ਕਹਿਣਾ ਵੀ ਨਹੀਂ ਜੀ ਉਹ ਸਹੀ ਕਰਦਾ, ਹੁਣ ਉਹ ਗਲਤ ਕਰੇ ਹੀ ਨਹੀਂ ਸਕਦਾ, ਫਿਰ ਇਹੋ ਜਿਹੀਆਂ ਸਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ। ਜਿੱਦਾਂ ਸਾਡੇ ਪੰਜਾਬ 'ਚ ਰੱਖੇ ਹੁੰਦੇ ਉਹਨਾਂ ਨੇ ਵੀ ਗੱਲ ਕੋਈ ਹੋਵੇ ਪਿੱਛੋਂ ਜਕਾਰਾ ਲਾ ਭਲਾ ਸਹੀ ਕਾਲ ਹੈ ਨਾ ਜੀ। ਤੇ ਚਲੋ ਖੈਰ, ਤੇ ਕਹਿੰਦੇ ਰੱਬ ਖੈਰ ਕਰੇ, ਰੱਬ ਭਲੀ ਦੇਵੇ, ਵੀ ਸਾਰਿਆਂ ਨੂੰ ਸਮੱਤ ਦੇਵੇ ਰੱਬ। ਤੇ ਜੇ ਆਪਾਂ ਅਗਲੀ ਗੱਲ ਕਰੀਏ, ਸਾਰੇ ਪਾਸੇ ਤਾਂ ਗੱਲ ਅੱਜ ਕੱਲ ਕਰੋਨਾ ਦੀ ਹੋ ਰਹੀ ਆ, ਚਲੋ ਹੋਰ ਵੀ ਗੱਲਾਂ ਬਾਤਾਂ ਚੱਲ ਰਹੀਆਂ, ਪਰ ਆਪਣੇ ਇੰਡੀਆ 'ਚ ਹੜ੍ਹ ਵੀ ਆਏ ਹੋਏ ਆ, ਤੇ ਉਹਨਾਂ ਬਾਰੇ ਵੀ ਥੋੜਾ ਚਾਨਣਾ ਪਾਓ। ਮੈਂ ਕੋਈ ਉਦਾਂ ਇੱਧਰ ਉੱਧਰ ਹੋਰ ਕੋਈ ਖਬਰ ਨਹੀਂ ਸੁਣੀ, ਜਿੱਦਾਂ ਕਿ ਹਰ ਕੋਈ ਕਰੋਨਾ ਤੇ ਹੀ ਮਤਲਬ ਬਹੁਤ ਸਾਰੇ ਵਿਸ਼ੇ ਆ ਜਿਹੜੇ ਕਿ ਦਬਾਏ ਜਾ ਰਹੇ ਆ। ਤੇ ਜਦੋਂ ਕਿ ਮੇਰੇ ਖਿਆਲ 3500 ਡੈਥ ਹੋ ਗਈ ਉਹ ਹੜ੍ਹਾਂ ਦੇ ਵਿੱਚ ਇਹਨਾਂ ਦੇ। ਹੁਣ ਤੁਸੀਂ ਦੇਖੋ ਕਿ 3500 ਆ ਪਿਛਲੇ 1 ਮਹੀਨੇ ਦੇ ਵਿੱਚ ਜਿਹੜੇ ਹੜ੍ਹ ਆਏ ਆ, ਖਾਸ ਤੌਰ ਤੇ ਬਿਹਾਰ, ਪੱਛਮੀ ਬੰਗਾਲ ਕਾਫੀ ਗ੍ਰਸਤ ਹੋਇਆ ਏਰੀਆ, ਇਹਦੇ ਬਾਰੇ ਗੱਲ ਹੀ ਨਹੀਂ ਹੋ ਰਹੀ। ਗੱਲ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਇਹ ਹੈਗੀ ਆ ਕਿ ਇੱਕ ਲਕੀਰ ਨੂੰ ਛੋਟੀ ਕਰਨ ਦੇ ਲਈ ਇੱਕ ਵੱਡੀ ਪਾ ਦੋ। ਹੁਣ ਕਰੋਨਾ ਦੇ ਵਿੱਚ ਇੰਨਾ ਹਊਆ ਜ਼ਿਆਦਾ ਹੋ ਗਿਆ, ਹਊਆ ਚਲੋ ਪ੍ਰੋਬਲਮ ਵੀ ਹੈ, ਪਰ ਉਹਨੂੰ ਏਡਾ ਬਣਾਤਾ ਕਿ ਉਹਦੇ ਨਾਲ ਜਿਹੜੀਆਂ ਹੋਰ ਪ੍ਰੋਬਲਮਸ ਆ ਉਹਨਾਂ ਵੱਲ ਨੂੰ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਇਹ ਹੜ੍ਹ ਵੀ ਪਹਿਲੀ ਵਾਰ ਨਹੀਂ ਆਏ, ਹਰ ਤੁਸੀਂ ਬਾਹਰ ਦੇਖ ਲਓ ਵੀ ਡਿਫਰੈਂਟ ਸਟੇਟ ਹੁੰਦਾ, ਥੋੜੀ ਬਹੁਤੀ ਇਹ ਕਰ ਲੈਂਦੇ ਆ ਜਿਸ ਦੇਸ਼ ਦੇ ਉੱਤੇ, ਜਿਸ ਪ੍ਰਾਂਤ ਦੇ ਉੱਤੇ ਜ਼ਿਆਦਾ ਭਾਰੀ ਪੈਂਦਾ, ਉਸ ਤੋਂ ਬਾਅਦ ਫਿਰ ਅਣਗੌਲੇ ਹੋ ਜਾਂਦੇ। ਆਪਾਂ ਪੰਜਾਬ ਦੀ ਗੱਲ ਕਰ ਲਈਏ, ਪਿਛਲੇ ਲਾਸਟ ਈਅਰ ਬਹੁਤ ਵੱਡੇ ਹੜ੍ਹ ਆਏ ਸੀ,
ਹਾਂਜੀ ਤੁਸੀਂ ਵੀ ਦੇਖਿਆ ਹੋਣਾ ਕਿ ਸਤਲੁਜ ਬਿਆਸ ਬਿਲਕੁਲ ਐਨ ਫੁੱਲੀ ਚੱਲ ਰਿਹਾ ਸੀ, ਬਹੁਤ ਜ਼ਿਆਦਾ ਨੁਕਸਾਨ ਵੀ ਕੀਤਾ ਤੇ ਈਵਨ ਕਿ NRI ਲੋਕਾਂ ਨੇ ਬਹੁਤ ਜ਼ਿਆਦਾ ਧਿਆਨ ਦਿੱਤਾ, ਬਹੁਤ ਹੈਲਪ ਕੀਤੀ। ਪਰ ਤੁਸੀਂ ਅੱਜ ਵੀ ਪੁੱਛੋ, ਮੈਂ ਬਹੁਤ ਸਾਰੇ ਦੋਸਤਾਂ ਨੂੰ ਪੁੱਛਿਆ ਕਿ ਕੀ ਨਹਿਰਾਂ ਦੀ ਸਫਾਈ ਇਸ ਵਾਰ ਹੋ ਗਈ, ਹਾਂਜੀ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ। ਨਹਿਰਾਂ ਦੀ ਸਫਾਈ ਕਦੋਂ ਭੇਜਣ ਲੱਗੇ, ਜਦੋਂ ਮੀਂਹ ਪੈਣ ਲੱਗ ਗਿਆ ਉਦੋਂ ਚੇਤਾ ਆਇਆ ਨਹਿਰੀ ਡਿਪਾਰਟਮੈਂਟ ਨੂੰ ਵੀ ਅਸੀਂ ਤਾਂ ਨਹਿਰਾਂ ਦੀ ਸਫਾਈ ਵੀ ਕਰਨੀ ਹੈ। ਜਿਹੜੇ ਨਾਲੇ ਆ ਕ੍ਰੀਕ, ਹੁਣ ਇੱਥੇ ਕ੍ਰੀਕ ਆ ਇਹਦੀ ਸਫਾਈ ਹੁੰਦੀ, ਸੌਰੀ ਵੇੜੇ ਆਈ ਜੰਨਤ ਮੈਨੂੰ ਕੁੜੀ ਦੇ ਕੰਨ, ਬਿਲਕੁਲ ਉਹ ਇੱਥੋਂ ਅਸੀਂ ਪਛੜ ਜਾਣਾ, ਉਧਰੋਂ ਮੀਂਹ ਆਉਣੇ ਸ਼ੁਰੂ ਹੋ ਜਾਂਦੇ, ਉਹ ਸਾਨੂੰ ਚੇਤਾ ਆਉਂਦਾ ਐਡਾ ਵੱਡਾ ਏਰੀਆ ਆ, ਤੁਸੀਂ ਕਿੱਦਾਂ ਕੰਟਰੋਲ ਕਰੋਗੇ। ਹੁਣ ਫੇਰ ਦੂਜਾ ਇੱਕ ਇਹ ਹੁੰਦਾ ਕਿ ਜਿਹੜੇ ਡੈਮ ਬਣਾਏ ਗਏ ਆ ਉਹਦੇ ਵਿੱਚ ਅਧਿਕਾਰੀ ਇਸ ਗੱਲੋਂ ਡਰੀ ਜਾਂਦੇ ਆ ਕਿ ਅਸੀਂ ਪਾਣੀ ਨਾ ਛੱਡੀਏ, ਪਾਣੀ ਜਮਾ ਕਰੀ ਜਾਂਦੇ ਆ ਵੀ ਕਿਤੇ ਪਾਣੀ ਘਟ ਨਾ ਜਾਵੇ, ਕੱਲ ਨੂੰ ਸਾਨੂੰ ਕਹਿਣਗੇ ਜੀ ਪਾਣੀ ਹੈ ਨਹੀਂ, ਤੁਸੀਂ ਪਹਿਲਾਂ ਛੱਡਤਾ, ਮੀਂਹ ਨਾ ਪਏ, ਫਿਰ ਉਸ ਤੋਂ ਬਾਅਦ ਲੋਕਾਂ ਨੇ ਕਹਿਣਾ ਬਿਜਲੀ ਹੈ ਨਹੀਂ। ਉਹ ਇਸੇ ਗੱਲ ਦੇ ਤੇ ਵੀ ਆਪਣੇ ਡਿਸੀਜਨ ਲੈਣ ਤੋਂ ਡਰਦੇ ਆ। ਕਈ ਵਾਰੀ ਕੀ ਹੁੰਦੇ ਆ ਕਿ ਪਾਣੀ ਨਹੀਂ ਛੱਡਦੇ, ਖਾਸ ਤੌਰ ਤੇ ਭਾਖੜਾ ਡੈਮ ਦੇ ਉੱਤੇ ਕਾਫੀ ਕੰਟਰੋਲ ਵੈਸੇ ਰੱਖਦੇ ਆ, ਹੋਰ ਕਿਸੇ ਡੈਮ ਦੇ ਉੱਤੇ ਇੰਨਾ ਜ਼ਿਆਦਾ ਕੰਟਰੋਲ ਹੈ ਹੀ ਨਹੀਂ। ਬਾਕੀ ਸਾਰੇ ਡੈਮਾਂ ਦੇ ਵਿੱਚ ਜਿੰਨੇ ਅਧਿਕਾਰੀ ਆ ਉਹ ਡਿਲੇ ਕਰੀ ਜਾਂਦੇ ਆ, ਬਾਅਦ ਚ ਛੱਡ ਦਾਂਗੇ, ਅਜੇ ਮੀਂਹ ਪਤਾ ਨਹੀਂ ਆਉਣੇ ਆ ਕਿ ਨਹੀਂ ਆਉਣੇ, ਬਿਜਲੀ ਦਾ ਪੱਧਰ ਘਟ ਜਾਣਾ ਕਿਉਂਕਿ ਪਾਣੀ ਘਟ ਗਿਆ, ਪੈਣਾ ਨਹੀਂ ਉਹਦੇ ਉੱਤੇ, ਡੈਮ ਉਹ ਨਹੀਂ ਚੱਲਣੀਆਂ, ਫਿਰ ਤੁਸੀਂ ਇਹਨੂੰ ਹੋਰ ਡਿਲੇ ਕਰੋ, ਉਧਰੋਂ ਮੀਂਹ ਜ਼ਿਆਦਾ ਆ ਜਾਂਦਾ, ਫਿਰ ਇੱਕਦਮ ਹੀ ਫਲੱਡ ਗੇਟ ਖੋਲ ਦਿੱਤੇ ਜਾਂਦੇ ਆ, ਉਹਦੇ ਨਾਲ ਫਿਰ ਇਲਾਕੇ ਦੇ ਉੱਤੇ ਮਾਰ ਬਹੁਤ ਪੈਂਦੀ ਆ। ਪਰ ਇੱਥੇ ਆਪਾਂ ਨੂੰ ਪੰਜਾਬ ਵਾਸੀਆਂ ਨੂੰ ਚਲੋ ਧੰਨਵਾਦ ਕਰਨਾ ਹੀ ਬਣਦਾ ਵੀ ਪੰਜਾਬ ਸਰਕਾਰ ਦੇ ਨਾਲੋਂ ਜ਼ਿਆਦਾ ਕੰਮ ਕੱਲੇ ਸੀਚੇਵਾਲ ਵਾਲੇ ਸੰਤਾਂ ਨੇ ਕਰ ਲਿਆ। ਬਿਲਕੁਲ, ਮੈਂ ਵੀ ਸੋਚ ਰਿਹਾ ਸੀ ਉਹਨਾਂ ਦਾ ਜ਼ਿਕਰ ਕਰਨਾ, ਵਧੀਆ ਕਰਿਆ ਤੁਸੀਂ, ਜ਼ਿਕਰ ਕਰਨਾ ਬਣਦਾ। ਉਹਨਾਂ ਮਸ਼ੀਨਾਂ ਵੀ ਆਪਣੀਆਂ ਲਿਆਂਦੀਆਂ ਔਰ ਉਹਨਾਂ ਦਾ ਨੌਨ ਸਟਾਪ ਕੰਮ ਚੱਲ ਰਿਹਾ, ਨੌਨ ਸਟਾਪ, ਜਦ ਕਿ ਸਰਕਾਰਾਂ ਜਿਹੜੀਆਂ ਇਹਨਾਂ ਨੂੰ ਚੇਤਾ ਹੀ ਨਾ ਜਾਂਦਾ, ਜੁਲਾਈ ਅਗਸਤ ਦੇ ਵਿੱਚ ਫਿਰ ਇਹ ਇਹਨਾਂ ਨੂੰ ਚੇਤਾ ਹੀ ਨਹੀਂ। ਉਹਦਾ ਕਾਰਨ ਇਹ ਆ ਕਿ ਜਦੋਂ ਅਜੇਪਾਲ ਜੀ ਹੜ੍ਹ ਆਉਂਦੇ ਆ ਫਿਰ ਰਾਹਤ ਸਮੱਗਰੀ ਦੇਣੀ ਹੁੰਦੀ ਆ, ਫਿਰ ਉਹ ਬੈਗ ਦੇ ਉੱਤੇ ਕੈਪਟਨ ਸਾਹਿਬ ਦੀ ਫੋਟੋ ਵੀ ਲੱਗਣੀ ਹੁੰਦੀ ਆ, ਉਹਦੇ ਨਾਲ ਪ੍ਰਚਾਰ ਆਟੋਮੈਟਿਕਲੀ ਹੋ ਜਾਂਦਾ। ਪਰ ਸਾਡੇ ਲੋਕਾਂ ਨੂੰ ਇਹੋ ਜਿਹੀਆਂ ਜਿਹੜੀਆਂ ਸ਼ਖਸੀਅਤਾਂ ਆ ਉਹਨਾਂ ਦਾ ਜ਼ਰੂਰ ਜ਼ਿਕਰ ਕਰਨਾ ਚਾਹੀਦਾ, ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਤੇ ਨਾਲ ਦੀ ਨਾਲ ਇਹੋ ਜਿਹੇ ਲੋਕਾਂ ਨੂੰ ਪ੍ਰਮੋਟ ਕਰਨਾ ਚਾਹੀਦਾ। ਤੇ ਮੈਂ ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਦਲਜੀਤ ਜੀ, ਸਿਮਰ ਸਿੰਘ ਮਾਨ ਤੇ ਹਰਜੀਤ ਲਸਾੜਾ ਜੀ, ਹਰਜਿੰਦਰ ਕੌਰ ਮੰਗੜ ਜੀ ਤੇ ਸੁਰਿੰਦਰ ਡੁੱਗ, ਸਾਡੇ ਵੀਰ ਸਾਰੇ ਪ੍ਰੋਗਰਾਮ ਦੇਖ ਰਹੇ ਨੇ, ਲਾਈਕ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ। ਤੇ ਮੈਂ ਵੈਸੇ ਤਕਰੀਬਨ ਆਪਣੀਆਂ ਖਬਰਾਂ ਹੋ ਗਈਆਂ, ਪਰ ਮੈਂ ਕਿਹਾ 2-4 ਮਿੰਟ ਹੋਰ ਸਹੀ। ਮੈਂ ਜਿਹੜੀ ਦਵਾਈ ਦੀ ਗੱਲ ਜਿੱਦਾਂ ਚੱਲ ਰਹੀ ਹੈ, ਜਦੋਂ ਦਾ ਕਰੋਨਾ ਆਇਆ ਤੇ ਉਦੋਂ ਦੇ ਸਾਰੇ ਮਤਲਬ ਵਿਗਿਆਨਿਕ ਦੁਨੀਆ ਤੇ ਆਪਣੇ ਥਾਵਾਂ ਤੇ ਕੋਸ਼ਿਸ਼ਾਂ ਕਰ ਰਹੇ ਨੇ, ਤੇ ਕੁਛ ਚਲੋ ਮੇਰੇ ਵਰਗੇ ਗੱਲਾਂ ਵਾਲੇ ਵੀ ਹੈਗੇ ਜਿਹੜੇ ਮੀਡੀਆ ਤੇ, ਪਰ ਉਦਾਂ ਜਿਹੜੇ ਐਕਚੁਅਲੀ ਦੇ ਵਿੱਚ ਤੇ ਹੁਣ ਜਿੱਦਾਂ ਕਹਿ ਰਹੇ ਨੇ ਕਿ ਜਿੱਦਾਂ ਆਕਸਫੋਰਡ ਯੂਨੀਵਰਸਿਟੀ ਨੇ ਦਵਾਈ ਬਣਾ ਲਈ ਆ ਵੀ ਉਹਨਾਂ ਦੇ ਫਾਈਨਲ ਟਰਾਇਲ ਚੱਲ ਰਹੇ ਨੇ ਬਹੁਤ ਜਲਦੀ। ਤੇ ਪਰ ਅੱਜ ਮੈਂ ਖਬਰ ਪੜ੍ਹ ਰਿਹਾ ਸੀ, ਟਾਈਮਜ਼ ਨਾਲ ਉਹਦੀ ਖਬਰ ਸੀਗੀ, ਉਹਨਾਂ ਨੇ ਕਿਹਾ ਕਿ ਰਸ਼ੀਆ ਵਾਲੇ ਨੇ ਕਿਹਾ ਵੀ ਅਸੀਂ ਵੈਰੀ ਹੋਪਫੁਲੀ ਬਾਏ ਮਿਡ ਆਫ ਅਗਸਤ, ਅਗਲੇ ਮਹੀਨੇ ਆ ਰਹੇ, ਵੀ ਅਸੀਂ ਦਵਾਈ ਮਾਰਕੀਟ ਦੇ ਵਿੱਚ ਸਾਡੀ ਆ ਜਾਊਗੀ ਕੋਵਿਡ-19 ਦੀ। ਮੈਂ 2 ਜਾਂ 2.5 ਮਹੀਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਰਸ਼ੀਆ ਇਦਾਂ ਦਾ ਮੁੱਲ ਗਿਆ ਕਿ ਰੌਲਾ ਨਹੀਂ ਪਾਉਂਦਾ, ਇਹ ਚੁੱਪਚਾਪ ਆਪਣਾ ਕੰਮ ਕਰਦੇ ਆ। ਲਾਸਟ ਵੀਕ ਦੀ ਜਿਹੜੀ ਸਾਡੀ ਖਬਰ ਸੀ ਉਹ ਇਹ ਸੀ ਕਿ ਇਹਨਾਂ ਨੇ ਇੱਕ ਬਣਾਇਆ ਇਦਾਂ ਦਾ ਹਥਿਆਰ, ਵੈਸੇ ਪਹਿਲਾਂ ਅਮਰੀਕਾ, ਆਪਣੇ ਚਾਈਨਾ, ਇੰਡੀਆ ਵੀ, ਇਹਨਾਂ ਨੇ ਉੱਪਰ ਜਿਹੜੇ ਸੈਟੇਲਾਈਟ ਛੱਡੇ ਆ, ਮੰਨ ਲਓ ਕਿ ਸੈਟੇਲਾਈਟ ਤੇ ਹੁਣ ਜਰੀਏ ਹੋ ਗਏ, ਇਹਨਾਂ ਨੇ ਇੱਕ ਇਦਾਂ ਦਾ ਹਥਿਆਰ ਬਣਾਇਆ ਕਿ ਜਿਹਦੇ ਨਾਲ ਸਪੇਸ ਸੈਂਟਰ ਜਿਹੜਾ ਉੱਪਰ ਬਣਾਇਆ ਹੋਇਆ ਆ, ਉਹ ਸਪੇਸ ਸੈਂਟਰ ਨੂੰ ਖਤਰਾ ਪੈਦਾ ਹੋਇਆ। ਇਹ ਅਮਰੀਕਾ ਤੇ ਬ੍ਰਿਟੇਨ ਨੇ ਕਿਹਾ ਕਿ ਰਸ਼ੀਆ ਜਦੋਂ ਚਾਹੇ ਉਹ ਸਪੇਸ ਸੈਂਟਰ ਨੂੰ ਨਸ਼ਟ ਕਰ ਸਕਦਾ, ਸਾਡੀ ਸਾਰੀ ਸੁਰੱਖਿਆ ਨੂੰ, ਜਿੰਨੇ ਹਥਿਆਰ ਆ ਅਮਰੀਕਾ ਦੇ ਜਾਂ ਹੋਰ ਵੀ ਹੁਣ ਰੱਖ ਲਓ, ਉਹ ਸੈਟੇਲਾਈਟ ਦੇ ਜਰੀਏ ਸਾਰੇ ਚੱਲ ਰਹੇ ਆ। ਇਹਨਾਂ ਨੇ ਦੇਖਿਆ ਕਿ ਰਸ਼ੀਆ ਹੁਣ ਇੱਕ ਉੱਪਰ ਹਥਿਆਰ ਇਦਾਂ ਦਾ ਲੈ ਕੇ ਚਲੇ ਗਿਆ ਆ ਜਿਹੜਾ ਕਿ ਸਾਡੇ ਲਈ ਵਾਰਨਿੰਗ ਆ, ਸਾਡੇ ਲਈ ਡੇਂਜਰ ਆ, ਪਰ ਕਿਸੇ ਨੂੰ ਪਤਾ ਹੀ ਨਹੀਂ ਲੱਗਾ। 2018 ਤੋਂ ਵੈਸੇ ਇਹ ਗੱਲਾਂ ਚੱਲ ਰਹੀਆਂ ਸੀ ਕਿ ਸਾਨੂੰ ਸ਼ੱਕ ਆ ਇਸ ਗੱਲ ਦੇ ਉੱਤੇ। ਮੈਂ ਉਦੋਂ ਹੀ ਗੱਲ ਇਹ ਕਹੀ ਸੀ ਕਿ ਰਸ਼ੀਆ ਬਹੁਤਾ ਰੌਲਾ ਨਹੀਂ ਪਾਉਂਦਾ। ਸਾਡੇ ਮੋਦੀ ਸਾਹਿਬ ਇਹਨਾਂ ਨੇ ਪਹਿਲਾਂ ਰੌਲਾ ਪਾਉਣ ਲੱਗ ਜਾਣਾ ਵੀ ਮੈਂ ਦਵਾਈ ਇੱਕ ਬਣਾਉਣੀ ਆ, ਉਹ ਦਵਾਈ ਬਣਾ ਦੇਣੀ ਆ, 15 ਅਗਸਤ ਨੂੰ ਬਣਾ ਦੇਣੀ ਆ ਤੇ 15 ਅਗਸਤ ਨੂੰ ਆਪਾਂ ਰਿਲੀਜ਼ ਕਰ ਦੇਣੀ, ਠੀਕ ਆ ਜੀ, ਭਾਵੇਂ ਉਹਦੇ ਵਿੱਚ ਕੁਝ ਹੋਵੇ ਜਾਂ ਨਾ ਹੋਵੇ। ਟਰੰਪ ਸਾਹਿਬ ਦਾ ਵੀ ਇਹੀ ਆ, ਤੁਸੀਂ ਅਮਰੀਕਾ ਦੀ ਵੀ ਗੱਲ ਕਰ ਲਓ, ਉਹ ਵੀ ਬਹੁਤ ਜ਼ਿਆਦਾ ਕਈ ਵਾਰੀ ਬੋਲ ਦਿੰਦੇ, ਦੂਜੇ ਦਿਨ ਫਿਰ ਵਾਈਟ ਹਾਊਸ ਦੱਸਦਾ ਨਹੀਂ ਜੀ ਉਹ ਰਾਸ਼ਟਰਪਤੀ ਸਾਹਿਬ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ, ਉਹ ਹੋਰ ਤਰ੍ਹਾਂ ਕਹਿੰਦੇ ਸੀ। ਉਹ 3-4 ਬੰਦੇ ਮੈਨੂੰ ਲੱਗਦਾ ਇਹੀ ਦੇਖੀ ਜਾਂਦੇ ਆ ਵੀ ਇਹ ਜੋ ਬੋਲਦਾ ਉਹਨੂੰ ਆਪਾਂ ਡਿਫੈਂਡ ਕਿੱਦਾਂ ਕਰਨਾ, ਇਹਨੂੰ ਤਾਂ ਬੋਲ ਕੇ ਕਹਿ ਦੇਣਾ, ਮਗਰ ਉਹ 3-4 ਜਣੇ ਬੰਦੇ ਆ ਉਹ ਜਾਨੀ ਸੋਚਣਾ ਉਹਨਾਂ ਦਾ ਬਣ ਜਾਂਦਾ ਕਿ ਅਸੀਂ ਕਿੱਦਾਂ ਸਟੈਨੋਗ੍ਰਾਫ ਇਹਨੂੰ ਕਰਨਾ ਹੈ।
ਇਸ ਕਰਕੇ ਕਾਫੀ ਇੱਕ ਹੈਗਾ ਮਸਲਾ ਕਿ ਜਿਹੜਾ ਰਸ਼ੀਆ ਆ ਇਹਨਾਂ ਨੇ ਛੁਪਚਾਪ ਤਰੀਕੇ ਦੇ ਨਾਲ ਕੱਢ ਦੇਣੀ ਆ ਕਿ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ PGI ਨੇ ਵੀ ਦਵਾਈ ਬਣਾ ਲਈ ਸੀ। ਅਸਲ ਵਿੱਚ ਕੀ ਆ ਕਿ ਇੱਕ ਰეკਮੈਂਡੇਸ਼ਨਸ ਆ, ਗਾਈਡਲਾਈਨਸ ਆ WHO ਦੀਆਂ ਕਿ ਤੁਸੀਂ ਬਾਬਾ ਰਾਮਦੇਵ ਵਾਂਗੂ ਨਹੀਂ ਕਿ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਲਿਆ ਕੇ ਨਹੀਂ ਜੀ ਮੈਂ 5 ਬੰਦਿਆਂ ਨੂੰ ਦਵਾਈ ਦੇਤੀ ਉਹ ਬੰਦੇ ਠੀਕ ਹੋ ਗਏ, ਇਦਾਂ ਨਹੀਂ ਹੁੰਦੀ। ਇਹਦੇ ਵਿੱਚ ਟ੍ਰਾਇਲ ਕੀਤੇ ਜਾਂਦੇ ਆ, ਉਹਦੇ ਬਾਅਦ ਦਵਾਈ ਮੰਨ ਲਓ ਇੱਕ ਦੇ ਦਿੱਤੀ ਜਾਂਦੀ ਆ, ਘੱਟੋ ਘੱਟ ਪੀਰੀਅਡ 3 ਮਹੀਨੇ ਤੋਂ 6 ਮਹੀਨੇ ਤੱਕ ਉਹ ਬੰਦੇ ਤੇ ਨਿਗਾਹ ਰੱਖੀ ਜਾਂਦੀ। ਇਹ ਨਹੀਂ ਹੁੰਦਾ ਕਿ ਦਵਾਈ ਤਾਂ ਇੱਕ ਖਾ ਲਈ ਮੰਨ ਲਓ, ਹੋ ਸਕਦਾ ਮੰਨ ਲਓ ਬੁਖਾਰ ਦੀ ਦਵਾਈ ਆ, ਤੁਸੀਂ ਦਵਾਈ ਖਾ ਲਈ ਨਵੀਂ ਬਣਾਈ ਆ, ਤੁਹਾਡਾ ਬੁਖਾਰ ਉਤਰ ਗਿਆ, ਹੋ ਸਕਦਾ ਕਿ ਉਹ ਦਵਾਈ ਤੁਹਾਨੂੰ 3 ਮਹੀਨੇ ਬਾਅਦ ਤੁਹਾਨੂੰ ਹਾਰਟ ਅਟੈਕ ਦੇ ਦੇਵੇ। 3 ਮਹੀਨੇ ਬਾਅਦ ਉਹ ਇੰਨੀ ਡਿਵੈਲਪ ਹੋ ਜਾਵੇ ਅੰਦਰ ਜਾਂ ਐਂਟੀਬਾਡੀ ਉਹਦੀਆਂ ਨਹੀਂ ਉਹਨੂੰ ਸਾਂਭ ਸਕਣ, ਉਹ 3 ਜਾਂ 6 ਮਹੀਨੇ ਅਸੀਂ ਉਹਦਾ ਦੇਖਣਾ ਹੁੰਦਾ ਰਿਜ਼ਲਟ। ਇਹ WHO ਰეკਮੈਂਡੇਸ਼ਨ ਦਾ ਮਤਲਬ ਕੀ ਆ ਕਿ ਅਸੀਂ ਉਹਨਾਂ ਚਿਰ ਤੱਕ ਦੇਖੀਏ ਕਿ ਇਹਦੇ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਏ। ਇਹ ਨਾ ਹੋਵੇ ਹਨਾ ਕਿ ਕਰੋਨਾ ਵਾਇਰਸ ਨੂੰ ਅਸੀਂ ਖਤਮ ਕਰਦੇ ਕਰਦੇ ਇੱਕ ਦੁਨੀਆ ਨੂੰ ਹੋਰ ਬਿਮਾਰੀ ਪੈਦਾ ਕਰ ਦਈਏ ਤੇ ਅਸੀਂ ਉਹਦਾ ਇਲਾਜ ਲੱਭਣ ਲੱਗ ਜਾਈਏ। ਜਿਵੇਂ ਕਹਿੰਦੇ ਪੋਲੀਓ ਦੀ ਦਵਾਈ ਜਦੋਂ ਆਈ ਸੀ ਤੇ ਸ਼ੁਰੂ ਚ ਜਦੋਂ ਦਵਾਈ ਦਿੱਤੀ ਗਈ ਸੀ ਤੇ ਉਹਦੇ ਬਹੁਤ ਸਾਰੇ ਸਾਈਡ ਇਫੈਕਟਸ ਆਏ ਸੀ, ਬਹੁਤ ਜ਼ਿਆਦਾ ਸਾਈਡ ਇਫੈਕਟਸ ਆਏ। ਇਸ ਕਰਕੇ ਪਹਿਲਾਂ ਇਹੀ ਹੁੰਦਾ, ਇਸੇ ਕਰਕੇ ਜਾਨਵਰਾਂ ਦੇ ਉੱਤੇ ਟੈਸਟ ਕੀਤੇ ਜਾਂਦੇ ਆ ਕਿ ਉਹਨਾਂ ਨੂੰ ਦੇਖਿਆ ਜਾਵੇ, ਉਹਨਾਂ ਉੱਤੇ ਨਿਗਾਹ ਰੱਖੀ ਜਾਂਦੀ ਹੈ। ਜਦੋਂ ਜਾਨਵਰਾਂ ਦੇ ਉੱਤੇ ਕਲੀਅਰ, ਕਿਉਂਕਿ ਬੰਦੇ ਨੂੰ ਰਿਸਕ ਵਿੱਚ ਪਾਉਣਾ ਬਹੁਤ ਇਹ ਔਖਾ, ਇਸ ਕਰਕੇ ਜਾਨਵਰਾਂ ਨੂੰ ਪਹਿਲਾਂ ਰਿਸਕ ਤੇ ਲਿਆ ਜਾਂਦਾ। ਇਹ ਜਿਹੜਾ ਟ੍ਰੀਟਮੈਂਟ ਹੈ ਉਹਨਾਂ ਨੇ ਬਾਂਦਰਾਂ ਦੇ ਉੱਤੇ ਸਫਲਤਾਪੂਰਵਕ ਕਰ ਲਿਆ ਜੀ। ਪਰ ਹੁਣ ਇਹ ਆ ਕਿ ਹੁਣ ਇਹਨਾਂ ਨੇ 30,000 ਬੰਦਿਆਂ ਦੇ ਉੱਤੇ ਟ੍ਰੀਟਮੈਂਟ ਉਹ ਟ੍ਰਾਇਲ ਕਰਨਾ ਆ ਤੇ ਉਹਦੇ ਜਦੋਂ ਇਹ ਰਿਜ਼ਲਟ ਆਉਂਦੇ ਆ, ਨੋ ਡਾਊਟ ਕਿ ਸਾਰੀ ਦੁਨੀਆ ਹੀ ਇਹਦੇ ਵਿੱਚ ਲੱਗੀ ਹੋਈ ਆ, ਸਾਰੀ ਦੁਨੀਆ ਦੇ ਰਿਸਰਚ ਚੱਲ ਰਹੀ ਆ। ਈਵਨ ਕਿ ਆਸਟ੍ਰੇਲੀਆ ਵੀ ਕਹਿ ਰਿਹਾ, ਦਾਅਵੇ ਨਾਲ ਕਹਿ ਰਹੇ ਆ, ਇਹ ਨਹੀਂ ਵੈਸੇ ਹੀ ਕਹਿ ਰਹੇ ਆ ਬਾਬਾ ਰਾਮਦੇਵ ਵਾਂਗੂ, ਦਾਅਵੇ ਨਾਲ ਕਹਿ ਰਿਹਾ ਕਿ ਸਾਡੀ ਦਵਾਈ ਤਿਆਰ ਆ। ਪਰ ਦੂਜੇ ਇੱਕ ਪਾਸੇ ਇਹ ਵੀ ਆ ਕਿ ਅਜੇਪਾਲ ਜੀ ਦਵਾਈ ਮੰਨ ਲਓ ਕਿ 2 ਵੀਕਾਂ ਨੂੰ ਬਣਾ ਵੀ ਲੈਂਦਾ ਰਸ਼ੀਆ, ਪਰ ਐਡੀ ਕੁਆਂਟੀਟੀ ਦੇ ਵਿੱਚ ਬਣਾਉਣੀ ਉਹਦੇ ਲਈ ਵੀ ਟਾਈਮ ਲੱਗਣਾ। ਕੋਈ 5 ਤੋਂ 6 ਮਹੀਨੇ ਤੱਕ ਇੰਨੀ ਜ਼ਿਆਦਾ ਦਵਾਈ ਇੰਨੇ ਲੋਕਾਂ ਨੂੰ ਕਰੋੜਾਂ ਦੀ ਸੰਖਿਆ ਦੇ ਜ਼ਿਆਦਾਤਰ ਦਵਾਈ ਇਸ ਤਰੀਕੇ ਨਾਲ ਬਣਦੀ ਆ ਕਿ ਤੁਸੀਂ ਉਹਦੇ ਵਿੱਚੋਂ ਸੈੱਲ ਦੇ ਵਿੱਚੋਂ ਬਣਾਉਣੀ ਹੁੰਦੀ ਹੈ, ਤੁਸੀਂ ਕਿੱਥੋਂ ਪ੍ਰੋਡਿਊਸ ਕਰਨੀ ਹੈ ਤੇ ਟਾਈਮ ਲੱਗਦਾ। ਪਰ ਫੇਰ ਵੀ ਸਾਨੂੰ ਵੈਲਕਮ ਕਰਨਾ ਬਣਦਾ ਉਹਨਾਂ ਦਾ, ਵਿਗਿਆਨੀਆਂ ਦਾ, ਔਰ ਵਧੀਆ ਕੰਮ ਕਰ ਰਹੇ। ਔਰ ਮੈਂ ਤਾਂ ਕਹਿੰਦਾ ਜਿਹੜੇ ਹਿਊਮਨ ਟ੍ਰਾਇਲ ਵਾਸਤੇ ਜਿਹੜੇ ਜਾਂਦੇ ਆ ਆਪਣੇ ਆਪ ਨੂੰ ਕਹਿੰਦੇ ਵੀ ਹਾਂ ਅਸੀਂ ਐਜ਼ ਏ ਵੀ ਉਹ ਕਹਿੰਦੇ ਕਿ ਸਾਨੂੰ ਸਾਡੇ ਤੇ ਟ੍ਰਾਇਲ ਕਰੋ, ਬੜੀ ਵੱਡੀ ਗੱਲ ਹੈ ਯਾਰ ਇਹ, ਹਿੰਮਤ ਹੌਸਲਾ ਕਰਨਾ। ਬਿਲਕੁਲ, ਅਮਰੀਕਾ ਦੇ ਵਿੱਚ ਮਦਦ ਵਾਸਤੇ ਆਪਣੇ ਪੇਸ਼ ਕਰਨਾ, ਔਰ ਦੇਸ਼ ਵਾਸਤੇ, ਦੇਸ਼ ਦੇ ਸਾਰੀ ਦੁਨੀਆ ਦੇ ਲੋਕਾਂ ਵਾਸਤੇ, ਸਾਰੀ ਦੁਨੀਆ ਦੇ ਵਾਸਤੇ। ਇਕੱਲਾ ਕਰੋਨਾ ਦੀ ਦਵਾਈ ਸਿਰਫ ਰਸ਼ੀਅਨ ਲੋਕਾਂ ਦੇ ਲਈ ਨਹੀਂ ਰਹਿਣੀ। ਜਿੱਦਾਂ ਚਾਈਨਾ ਆ ਉਹ ਤਾਂ ਆਪਣੀ ਇੱਕ ਦੇਖ ਵੀ ਲੈਂਦਾ ਹਨਾ, ਮੈਂ ਦੁਨੀਆ ਨੂੰ ਕੁਝ ਦੇ ਕੇ ਚੱਲਾਂ। ਜਿਵੇਂ ਕਹਿੰਦੇ ਗੁਰਦੁਆਰੇ, ਮੰਦਿਰ, ਮਸਜਿਦ ਜਾਂ ਕਿਤੇ ਵੀ ਧਾਰਮਿਕ ਜਗ੍ਹਾ ਤੇ ਸਿਰਫ ਝਾੜੂ ਪੋਚਾ ਕਰਨਾ ਹੀ ਇੱਕ ਸੇਵਾ ਨਹੀਂ, ਮਤਲਬ ਇਹ ਵੀ ਇੱਕ ਬਹੁਤ ਮਹਾਨ ਸੇਵਾ, ਬਹੁਤ ਜ਼ਿਆਦਾ। ਇਹ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਦੇਣਾ। ਹੋਰ ਇਦੋਂ ਵੱਡੀ ਕੀ ਆ? ਸਭ ਤੋਂ ਦੁਨੀਆ ਦੀ ਕੀਮਤੀ ਚੀਜ਼ ਕੀ ਆ? ਤੁਹਾਡੀ ਤੰਦਰੁਸਤੀ, ਤੁਹਾਡੀ ਸਿਹਤ। ਤੁਸੀਂ ਉਹਨੂੰ ਹੀ ਦਾਅ ਦੇ ਉੱਤੇ ਲਾ ਰਹੇ ਆ, ਇਹ ਤੋਂ ਉੱਤੇ ਦੀ ਤਾਂ ਕੋਈ ਗੱਲ ਨਹੀਂ। ਤੇ ਸਲਾਮ ਆ ਉਹਨਾਂ ਸਾਰੇ ਲੋਕਾਂ ਨੂੰ। ਜੀ 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 ਬਿਲਕੁਲ। ਤੇ ਜੁਝਾਰ ਕੈਰੋਂ ਜੀ ਵੀ ਆਪਣਾ ਪ੍ਰੋਗਰਾਮ ਪਸੰਦ ਕਰ ਰਹੇ ਨੇ, ਬਹੁਤ ਧੰਨਵਾਦ। ਤੇ ਜਸਜੀਤ ਜੀ ਇੰਡੀਆ ਤੋਂ ਕਮੈਂਟ ਆਇਆ, ਕਹਿੰਦੇ ਵੀ ਇੰਡੀਆ ਦੇ ਵਿੱਚ ਤੇ ਕਰੋਨਾ ਨੂੰ ਮਜ਼ਾਕ ਬਣਾ ਲਿਆ ਸੋਰਟ ਆਫ ਲੈਬ ਵਾਲਿਆਂ ਨੇ। ਮੰਨ ਲਓ ਅੱਜ ਤੁਸੀਂ ਟੈਸਟ ਕਰਾਉਣ ਜਾਂਦੇ ਹੋ, ਖੈਰ ਗੱਲ ਤੇ ਆਪਾਂ ਪਹਿਲਾਂ ਤੁਸੀਂ ਪ੍ਰੋਗਰਾਮ 'ਚ ਕੀਤੀ ਹੋਈ ਆ ਵੀ ਅੱਜ ਪ੍ਰੋਗਰਾਮ ਟੈਸਟ ਕਰਵਾਓ ਤੇ ਉਹ ਪੋਜ਼ਿਟਿਵ ਹੈ, ਹਫ਼ਤੇ ਬਾਅਦ ਉਹ ਨੈਗੇਟਿਵ ਜਾਂ 4 ਦਿਨਾਂ ਬਾਅਦ ਨੈਗੇਟਿਵ, ਜਾਂ ਉਹ ਅੱਜ ਨੈਗੇਟਿਵ ਆਉਂਦਾ, ਬੰਦਾ ਘਰੇ ਪਹੁੰਚਦਾ, ਪਿੱਛੋਂ ਫੋਨ ਚੱਲ ਜਾਂਦਾ, ਅਥਾਰਟੀਜ਼ ਪਹੁੰਚ ਜਾਂਦੀਆਂ ਵੀ ਤੇਰਾ ਪੋਜ਼ਿਟਿਵ ਆ ਗਿਆ। ਜਸਜੀਤ ਸਿੰਘ ਜੀ, ਹਾਂਜੀ ਹਾਂ ਜਸਜੀਤ ਸਿੰਘ ਜੀ, ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋਣੇ ਆ, ਤੁਹਾਨੂੰ ਇੱਕ ਸਿੰਕ ਟੈਸਟ ਵੀ ਪਤਾ ਹੋਣਾ। ਇਹ ਹਰਿਆਣੇ ਤੋਂ ਨੇ? ਅੱਛਾ ਜੀ, ਹਰਿਆਣੇ ਤੋਂ ਨੇ। ਹਰਿਆਣਾ ਚਲੋ ਇੱਕੋ ਹੀ ਆ, ਚਾਹੇ ਇੰਡੀਆ 'ਚ ਇੰਡੀਆ ਹੀ ਰੱਖ ਲਓ। ਇੱਥੇ ਇੱਕ ਸਿੰਕ ਟੈਸਟ ਬਹੁਤ ਮਸ਼ਹੂਰ ਆ ਜੇਪਾਲ ਜੀ ਪੰਜਾਬ ਦੇ ਵਿੱਚ ਜਾਂ ਸਾਰੇ ਇੰਡੀਆ ਦੇ ਵਿੱਚ। ਸਿੰਕ ਟੈਸਟ ਕੀ ਆ ਕਿ ਤੁਹਾਡਾ ਬਲੱਡ ਲੈ ਲਿਆ ਜਾਂਦਾ ਇੱਕ ਵੱਡੀ ਸਾਰੀ ਸਿਰਿੰਜ ਦੇ ਵਿੱਚ, ਹਨਾ, ਐਡੀ ਸਿਰਿੰਜ ਭਰ ਕੇ ਤੇ ਉਹਨੂੰ ਕੱਢ ਕੇ ਰੱਖ ਲਿਆ ਜਾਂਦਾ। ਬੰਦਾ ਵੀ ਘਬਰਾ ਜਾਂਦਾ, ਮੇਰਾ ਕਿੰਨਾ ਖੂਨ ਕੱਢ ਲਿਆ। ਉਸ ਤੋਂ ਬਾਅਦ ਉਹਨਾਂ ਨੂੰ ਪਤਾ ਹੁੰਦਾ ਆ ਪਹਿਲਾਂ ਹੀ, ਉਹ ਜਿਹੜਾ ਕੋਡ ਵਰਡ ਆ ਉਹ ਡਾਕਟਰ ਨੇ ਲਿਖਿਆ ਹੁੰਦਾ। ਉਹ ਟੈਸਟਿੰਗ ਜਿਹੜੀ ਤੁਸੀਂ ਵੀ ਦੇਖਿਆ ਹੋਣਾ ਮਾਈਕਰੋਸਕੋਪ ਦੇ ਉੱਤੇ ਆਪਾਂ ਜਿਹੜਾ ਲਾਦੇ ਆ ਵੀ ਇੱਕ ਬੂੰਦ ਪੈਂਦੀ ਆ, ਏਦਾਂ ਖੂਨ ਕੀ ਕਰਦੇ ਆ ਉਹ, ਇੰਨੀਆਂ ਕੀ ਬਿਮਾਰੀਆਂ ਉਹਨੂੰ ਟੈਸਟ ਕਰਨੀਆਂ ਹੁੰਦੀਆਂ ਵੀ ਖੂਨ ਇੰਨਾ ਕੱਢ ਕੇ ਰੱਖ ਲਿਆ, ਇੱਕ ਬੂੰਦ ਤੁਸੀਂ ਪਾਉਣੀ ਆ। ਇਹ ਵੀ ਇੱਕ ਟੈਕਨੀਕ ਆ। ਇਹ ਵੀ ਹੁਣ ਬਾਅਦ ਦੇ ਵਿੱਚ, ਹੁਣ ਜਦੋਂ ਬਾਹਰ ਦੇ ਲੋਕਾਂ ਤੋਂ ਪਤਾ ਲੱਗੀ ਇਹ ਗੱਲ ਲੀਕ ਹੋਈ, ਇਹਨੂੰ ਸਿੰਕ ਟੈਸਟ ਦਾ ਮਤਲਬ ਦਿੱਤਾ ਗਿਆ ਕਿ ਬੰਦੇ ਨੂੰ ਡਰਾ ਦੋ ਬਈ ਤੇਰਾ ਜਿਹੜਾ ਟੈਸਟ ਆ ਤੇ ਵਿੱਚੋਂ ਇੰਨਾ ਬਲੱਡ ਕੱਢਿਆ, ਅਸੀਂ ਤਾਂ ਟੈਸਟ ਹੀ ਬਹੁਤ ਕਰਨੇ ਆ, ਤੇਰਾ ਸ਼ੂਗਰ ਲੈਵਲ ਚੈੱਕ ਕਰਨਾ, ਅਸੀਂ ਤੇਰਾ ਫਲਾਹ ਕਰਨਾ, ਮਤਲਬ ਬੰਦੇ ਨੂੰ ਖੁਸ਼ ਕਰ ਦੇਣਾ। ਬੰਦੇ ਨੂੰ ਹੁੰਦਾ ਵੀ ਮੇਰਾ ਇੰਨਾ ਖੂਨ ਕੱਢਿਆ, ਇਹਨੀ ਤਾਂ ਕੰਮ ਹੀ ਬਹੁਤ ਕਰਨਾ। ਅੰਦਰ ਜਾ ਕੇ ਕੀ ਕਰਨਾ ਉਹਨਾਂ ਨੇ, ਇੱਕ ਡ੍ਰੌਪ ਉਹ ਜਿਹੜੀ ਚੀਜ਼ ਦੇਖਣੀ ਆ ਉਹ ਦੇਖ ਕੇ ਬਾਕੀ ਸਾਰਾ ਸਿੰਕ ਦੇ ਵਿੱਚ ਖੂਨ ਡੋਲ ਦੇਣਾ।
ਓਕੇ ਉਹ ਉਹ ਸਿੰਕ ਵਿੱਚ ਡੋਲਣ ਨੂੰ ਹੀ ਸਿੰਕ ਟੈਸਟ ਕਹਿ ਦਿੰਦੇ ਆ। ਓਕੇ ਤੇ ਉਹ ਜਿਹੜਾ ਇੱਕ ਟੈਸਟ ਜਿਹੜਾ ਡਾਕਟਰ ਨੇ ਕਿਹਾ ਹੁੰਦਾ, ਹਾਂਜੀ ਹਾਂ, ਉਹ ਤੁਸੀਂ ਜਾ ਕੇ ਦੇ ਦੇਣਾ ਹੁੰਦਾ। ਤੇ ਇਸ ਕਰਕੇ ਇਹ ਤਾਂ ਸ਼ੁਰੂ ਤੋਂ ਹੀ ਘਟਾਲੇ ਲੈਬਾਂ ਦੇ ਵਿੱਚ ਚੱਲਦੇ ਆ। ਹਾਂਜੀ ਈਵਨ ਕਿ ਇੱਥੇ ਕੀ ਹੁੰਦਾ ਕਿ ਪੱਥਰੀਆਂ ਕੱਢਦੇ ਕੁਝ ਹੋਰ ਹੀ ਕੱਢੀ ਫਿਰਦੇ ਆ। ਹਰ ਚੀਜ਼ ਦੇ ਵਿੱਚ ਪੱਥਰੀ ਕਹਿ ਦਿੱਤਾ ਜਾਂਦਾ। ਬਿਲਕੁਲ ਜੇ ਦਰਦ ਕਿਤੇ ਵੀ ਹੋਵੇ ਕਹਿ ਦਿੱਤਾ ਜਾਂਦਾ ਤੇਰੇ ਪਿੱਤਾ ਦਾ ਤੇਰਾ ਕਮਜ਼ੋਰ ਆ, ਪਿੱਤਾ ਦਾ ਕੱਢਣਾ ਹੀ ਪੈਣਾ। ਪਿੱਤਾ ਕੱਢ ਕੇ ਫਿਰ 2 ਲੈਬਾਂ ਵਾਲੇ ਜਿੰਨੇ ਆ। ਦੂਜਾ ਆ ਕਿ ਜਾ ਕੇ ਤੁਸੀਂ ਟੈਸਟ ਵੀ ਕਰ ਸਕਦੇ ਆ। ਜ਼ਿਆਦਾਤਰ ਅਨਕੁਆਲੀਫਾਈਡ ਬੰਦੇ ਕੰਮ ਕਰ ਰਹੇ ਉਹ ਤੇ ਓਬਵੀਅਸਲੀ ਉੱਥੇ ਤਾਂ ਬਸ ਜਿਵੇਂ ਤੁਸੀਂ ਕੁਆਲੀਫਾਈ, ਤੁਸੀਂ ਚੱਲ ਰਹੇ, ਤੁਹਾਡੇ ਕੋਲ ਡਿਗਰੀ ਆ, ਮੈਂ ਤੁਹਾਡੇ ਕੋਲ ਸਿੱਖਣ ਲੱਗ ਪਿਆ 10 ਦੀਆਂ 20 ਮਹੀਨੇ 'ਚ ਮੈਂ ਟ੍ਰੇਨਡ ਆ, ਚਲੋ ਜੀ ਸਰ। ਤੇ ਉਹ ਜਦੋਂ ਤੁਸੀਂ ਚੀਜ਼ ਦਾ ਸਿਲੇਬਸ ਬਣਾਇਆ ਜਾਂਦਾ, ਉਹ ਤੁਹਾਡੇ ਡਰਾਬੈਕ ਵੀ ਦੇਖੇ ਜਾਣੇ ਆ, ਤੁਹਾਡੀਆਂ ਪੋਜ਼ਿਟਿਵ ਚੀਜ਼ਾਂ ਵੀ ਦੇਖੀਆਂ ਜਾਣੀਆਂ। ਪਰ ਜਿਹੜਾ ਬੰਦਾ ਕੰਮ ਸਿੱਖ ਰਿਹਾ ਉਹਨੇ ਗਲਤੀਆਂ ਤੋਂ ਸਿੱਖਣਾ। ਉਹਨੇ ਅੱਜ ਗਲਤੀ ਕਰਨੀ ਆ, ਫਿਰ ਉਸ ਤੋਂ ਬਾਅਦ ਗਲਤੀ ਤੋਂ ਸਿੱਖ ਕੇ ਤੁਸੀਂ ਗਲਤੀਆਂ ਨਹੀਂ ਕਰ ਸਕਦੇ। ਇਸ ਕਰਕੇ ਇਹ ਚੀਜ਼ਾਂ ਸਾਡੀ ਜਿਹੜੀ ਮੈਡੀਕਲ ਲਾਈਨ ਆ, ਇਹਦੇ ਵਿੱਚ ਜ਼ਿਆਦਾਤਰ ਪ੍ਰੋਬਲਮਸ ਆਉਣ ਦਾ ਕਾਰਨ ਇਹ ਹੈ ਕਿ ਇੱਥੇ ਜ਼ਿਆਦਾਤਰ ਲੋਕ ਉਹੀ ਆ ਜਿਹੜੇ ਕਿ ਰਿਸਰਚ ਹੀ ਕਰਦੇ ਹੁੰਦੇ ਆ ਕਿ ਚੱਲ ਹੁਣ ਤੈਨੂੰ ਇਹ ਬਿਮਾਰੀ ਹੋ ਗਈ, ਚੱਲ ਮੈਨੂੰ ਪਤਾ ਲੱਗ ਗਿਆ, ਤੂੰ ਕਿਹਨਾਂ ਠੀਕ ਹੋਇਆ, ਹੁਣ ਨੈਕਸਟ ਟਾਈਮ ਆਹੀ ਦਵਾਈ ਦਿਆ ਕਰਾਂਗੇ। ਇਹ ਇੱਕ ਕਟੀਰੀਆ ਆ ਸਿੱਖਣ ਦਾ। ਜੀ ਤੇ ਦਿਲਜੀਤ ਲਗਭਗ ਖਬਰਾਂ ਤੇ ਆਪਣਾ ਹੋ ਗਈਆਂ ਤੇ ਟਾਈਮ ਵੀ ਹੋ ਗਿਆ। ਤੇ ਦੋਸਤੋ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਗੱਲਾਂ ਬਾਤਾਂ ਕਹਿ ਲਓ ਜਾਂ ਖਬਰਾਂ ਕਹਿ ਲਓ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਪ੍ਰੋਗਰਾਮ। ਜੇ ਪਸੰਦ ਆਇਆ ਹੋਵੇ ਤਾਂ ਜ਼ਰੂਰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ। ਔਰ ਕਹਾਂਗੇ ਕਿ ਜਿਵੇਂ ਆਪਣੇ ਇੱਥੇ ਸਾਰੇ ਆਪਣਾ ਧਿਆਨ ਰੱਖੋ, ਜਿਨ੍ਹਾਂ ਨੂੰ ਕੁਆਰੰਟਾਈਨ ਹੋਣ ਵਾਸਤੇ ਕਿਹਾ ਜਾਂਦਾ ਪਲੀਜ਼ ਉਹ ਆਪਣੇ ਆਪ ਨੂੰ ਆਪਣੇ ਘਰੇ ਜਿੱਥੇ ਵੀ ਕੁਆਰੰਟਾਈਨ ਕਰਨਾ, ਆਪਣੇ ਆਪ ਵਾਸਤੇ ਵੀ, ਆਪਣੀ ਫੈਮਿਲੀ ਵਾਸਤੇ ਵੀ, ਔਰ ਦੂਜੇ ਸਾਰਿਆਂ ਨੂੰ, ਕਮਿਊਨਿਟੀ ਨੂੰ ਵੀ ਧਿਆਨ 'ਚ ਰੱਖਦੇ ਹੋਏ ਤੁਸੀਂ ਉਹ ਸਾਰੀਆਂ ਗਾਈਡਲਾਈਨਸ ਨੂੰ ਫੋਲੋ ਕਰੋ। ਤੇ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।